ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ ਆਦਾਬ ਅਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਹੈ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब। अज 20 दिसंबर 2022 7 पो नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਰਹੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲ ਫਾਈਬ ਕੇਬਲ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਸਰਦਾਰ ਅਮਨਵੀਰ ਸਿੰਘ ਜੀ ਵੱਲੋਂ। ਸੋ ਇਹਨਾਂ ਬੇਨਤੀ ਕੀਤੀ ਹੈ ਕਿ ਜਿਹੜੇ ਸਾਡੇ ਵੀਰ ਭੈਣਾਂ ਅੱਜ ਵੀ ਭਾਰਤੀ ਕਹਾਉਣਾ ਪਸੰਦ ਕਰਦੇ ਹਨ ਉਹ ਸੋਚਣ ਪੈਰ ਪੈਰ ਤੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ, ਕਕਾਰਾਂ ਤੇ ਪਾਬੰਦੀ ਲਾਈ ਜਾ ਰਹੀ ਹੈ। ਸਾਨੂੰ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਸਾਡਾ ਦੁਸ਼ਮਣ ਕੌਣ ਹੈ ਅਤੇ ਸਾਡੇ ਖਿਲਾਫ ਕੀ ਚਾਲ ਚੱਲ ਰਿਹਾ। ਸੋ ਸ਼ਹੀਦੀ ਹਫਤੇ ਮੌਕੇ ਇਹ ਪ੍ਰਣ ਕਰੀਏ ਕਿ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਅਸੀਂ ਲੈਣਾ ਹੈ। ਸੋ ਇਹ ਸਮਾਂ ਹੋਰ ਕਿਸੇ ਬਹਿਸ ਵਿੱਚ ਪੈਣ ਦਾ ਨਹੀਂ ਵੰਗਾਰਨ ਦਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਵਿੰਦਰ ਸਿੰਘ ਜੀ ਅਤੇ ਸਰਦਾਰ ਅਮਨਵੀਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਔਰ ਆਪਣੇ ਪ੍ਰੋਗਰਾਮ ਦੀ ਪਹਿਲੇ ਸੈਗਮੈਂਟ ਦੀ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਇਹਨਾਂ ਤੁਕਾਂ ਦੇ ਨਾਲ। ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ, ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ। ਤੇਰੇ ਦਰਬਾਰ ਵਿੱਚੋਂ ਧੂੜੀ ਲੈ ਕੇ ਜੋੜਿਆਂ ਦੀ, ਤੇਰੇ ਦਰਬਾਰ ਵਿੱਚੋਂ ਧੂੜੀ ਲੈ ਕੇ ਜੋੜਿਆਂ ਦੀ ਠੋਕਰਾਂ ਨਵਾਬੀਆਂ ਨੂੰ ਮਾਰੇ ਤੇਰਾ ਖਾਲਸਾ। ਪੰਜ ਘੁੱਟ ਪੀ ਕੇ ਤੇਰੇ ਬਾਟਿਓਂ ਪ੍ਰੇਮ ਵਾਲੇ, ਪੰਜ ਘੁੱਟ ਪੀ ਕੇ ਤੇਰੇ ਬਾਟਿਓਂ ਪ੍ਰੇਮ ਵਾਲੇ ਮਸਤੇ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ। ਪਵੇ ਕਿਤੇ ਲੋੜ ਜੇ ਨਿਸ਼ਾਨਾ ਅਜ਼ਮਾਵਨੇ ਦੀ, ਪਵੇ ਕਿਤੇ ਲੋੜ ਜੇ ਨਿਸ਼ਾਨਾ ਅਜ਼ਮਾਵਨੇ ਦੀ ਹਾਸ ਹਾਸ ਮੋਰੇ ਛਾਤੀ ਡਾਵੇ ਤੇਰਾ ਖਾਲਸਾ। ਸੋ ਵਿਊਅਰਸ ਜਿਸ ਤਰ੍ਹਾਂ ਕਿ ਪੋਹ ਦੇ ਮਹੀਨੇ ਵਿੱਚ ਸਿੱਖ ਇਤਿਹਾਸ ਦਾ ਖੂਨੀ ਹਫਤੇ ਜਿਹੜਾ ਖੂਨੀ ਸਫਰੇ ਸ਼ਹਾਦਤ ਦਾ ਜਿਹੜਾ ਆਗਾਜ਼ ਹੈ ਉਹ ਹੋ ਗਿਆ ਹੈ। ਸੋ 7 ਪੋਹ ਦੀ ਰਾਤ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਦਾ ਜਿਹੜਾ ਕਿਲਾ ਉਹ ਛੱਡਿਆ ਸੀ ਔਰ ਇਸ ਸੱਚ ਦੇ ਰਸਤੇ ਦੇ ਸਫਰੇ ਸ਼ਹਾਦਤ ਵਿੱਚ ਸਰਸਾ ਦਾ ਕੰਡਾ, ਪਰਿਵਾਰ ਵਿਛੋੜਾ, ਚਮਕੌਰ ਦੀ ਗੜੀ, ਮਾਛੀਵਾੜੇ ਦਾ ਸੱਥਰ ਅਤੇ ਸਰਹੰਦ ਦੀ ਖੂਨੀ ਦੀਵਾਰ ਜਿਹੜੀ ਹੈ ਹਰ ਸਿੱਖ ਦੇ ਜੈਨ ਵਿੱਚ ਤਾਜ਼ਾ ਹੋਈ ਪਈ ਹੈ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ ਇਸੇ ਦੇ ਨਾਲ ਹੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਡਾਲਸ ਟੈਕਸਸ ਤੋਂ ਆਪਣੇ ਵੀਰ ਗੋਵਿੰਦਰ ਸਿੰਘ ਤੇ ਵੀਰ ਅਮਨਵੀਰ ਸਿੰਘ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਜੀ ਇਹ ਹਫਤਾ ਜਿਸ ਦੀ ਅੱਜ ਸ਼ੁਰੂਆਤ ਹੋਈ ਹੈ ਕਿਉਂਕਿ ਆਲਰੇਡੀ 8 ਪੋਹ ਦੀ ਸਵੇਰ ਸਾਡੇ ਪੰਜਾਬ ਦੀ ਧਰਤੀ ਤੇ ਹੋ ਚੁੱਕੀ ਹੈ ਤੇ 7 ਤੇ 8 ਪੋਹ ਦੀ ਦਰਮਿਆਨੀ ਰਾਤ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ। ਅਸੀਂ ਉਸ ਦਾ ਜ਼ਿਕਰ ਕਰਾਂਗੇ ਕਿ ਕੀ ਹਾਲਾਤ ਲਗਭਗ 8 ਮਹੀਨੇ ਦਾ ਇਹ ਘੇਰਾ ਜਿਹੜਾ ਕਿ 3 ਮਈ 1704 ਨੂੰ 22 ਧਾਰ ਦੇ ਪਹਾੜੀ ਰਾਜਿਆਂ ਦੀਆਂ ਸਾਂਝੀਆਂ ਫੌਜਾਂ ਤੇ ਦਿੱਲੀ ਤੋਂ ਔਰੰਗਜ਼ੇਬ ਵੱਲੋਂ ਭੇਜੀ ਗਈ ਫੌਜ, ਸੂਬਾ ਸਰਹੰਦ ਦੀ ਫੌਜ, ਲਾਹੌਰ ਦੀ ਫੌਜ, ਇਹ ਸਾਰਿਆਂ ਦਾ ਲੰਬਾ ਘੇਰਾ 8 ਮਹੀਨੇ ਰਿਹਾ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਜਿਵੇਂ ਤੁਸੀਂ ਕਿਹਾ ਔਰ
ਇਤਿਹਾਸ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਹੁੰਦਾ ਹੈ, ਇਸ ਨੂੰ ਕਿਹਾ ਤੇ ਇਤਿਹਾਸ ਇਵੇਂ ਹੋਇਆ ਹੁੰਦਾ ਹੈ। ਪਰ ਜਦੋਂ ਕੌਮਾਂ ਦੀ ਸਾਂਝੀ ਹੋਣੀ ਹੁੰਦੀ ਹੈ, ਉਹਨਾਂ ਦੀ ਸਾਂਝੀ ਪਰਸੀਕਿਊਸ਼ਨ ਹੁੰਦੀ ਹੈ, ਸਾਂਝੇ ਜ਼ੁਲਮ ਹੁੰਦੇ ਨੇ, ਉਹਨਾਂ ਦੇ ਸ਼ਹੀਦ ਉਸ ਦੌਰ ਚੋਂ ਉਭਰਦੇ ਨੇ ਤੇ ਉਹਨਾਂ ਦੇ ਯੋਧੇ, ਉਹਨਾਂ ਦੇ ਨਾਇਕ ਉਸ ਚੋਂ ਉਭਰਦੇ ਨੇ, ਫਿਰ ਜਿਹੜਾ ਇਤਿਹਾਸ ਹੈ ਉਸ ਸਮੇਂ ਦੀ ਕੈਦ ਦੇ ਵਿੱਚ ਵੀ ਆ ਜਾਂਦਾ ਹੈ। ਔਰ ਸੁਰਤ ਨੂੰ, ਸਾਡੀ ਸੋਚ ਨੂੰ, ਸਾਡੇ ਮਨ ਨੂੰ, ਅਸੀਂ 3 ਸਦੀਆਂ ਪਿੱਛੇ ਜਾਣਾ ਹੋਏ, 5 ਸਦੀਆਂ ਪਿੱਛੇ ਜਾਣਾ ਹੋਏ, ਉਹ ਉਡਾਰੀ ਜਿਹੜੀ ਹੈ ਪਲਾਂ ਦੀ ਬਣ ਜਾਂਦੀ ਹੈ, ਕਿਉਂਕਿ ਤੁਸੀਂ ਉਹਨਾਂ ਪਲਾਂ ਨੂੰ ਆਪਣੇ ਜ਼ਿਹਨ ਦੇ ਅੰਦਰ ਮਹਿਸੂਸ ਕਰ ਸਕਦੇ ਹੋ। ਔਰ ਜਿਹੜੀਆਂ ਕੌਮਾਂ ਯਾਦ ਰੱਖਦੀਆਂ ਨੇ ਉਹਨਾਂ ਦੁੱਖ ਦੇ ਪਲਾਂ ਨੂੰ ਵੀ, ਸਫਰਿੰਗ ਦੀਆਂ ਘੜੀਆਂ ਨੂੰ ਵੀ, ਔਰ ਮਾਣ ਮੱਤੇ ਪਲਾਂ ਨੂੰ ਵੀ, ਉਹਨਾਂ ਨੂੰ ਫਿਰ ਇਤਿਹਾਸ ਅੱਗੋਂ ਦੀ ਹੋ ਕੇ ਮਿਲਦਾ ਹੈ, ਥਾਂ ਦਿੰਦਾ ਹੈ ਤੇ ਉਹ ਕੌਮਾਂ ਆਪਣਾ ਇਤਿਹਾਸ ਸਿਰਜਦੀਆਂ ਨੇ। ਇਸੇ ਪ੍ਰਥਾਏ ਗੁਰੂ ਅਮਰਦਾਸ ਜੀ ਨੇ ਗੁਰਬਾਣੀ ਦੇ ਵਿੱਚ ਫਰਮਾਇਆ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੀਣ, ਜੇ ਸਤਿਗੁਰ ਭਾਵੈ ਸੋ ਮੰਨ ਲੈਣ, ਸਹੀ ਕਰਮ ਕਰੇ। ਕਿ ਜਦੋਂ ਅਸੀਂ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ, ਉਹਨਾਂ ਦੀਆਂ ਸਾਖੀਆਂ, ਉਹਨਾਂ ਦੀਆਂ ਬਾਤਾਂ, ਉਹਨਾਂ ਦੇ ਕਾਰਨਾਮੇ, ਉਹਨਾਂ ਨੂੰ ਯਾਦ ਕਰਦੇ ਹਾਂ, ਬਾਬਾਣੀਆਂ ਕਹਾਣੀਆਂ, ਫਿਰ ਪੁੱਤਰ ਸਪੁੱਤਰ ਹੋ ਜਾਂਦੇ ਨੇ, ਪੁੱਤਰੀਆਂ ਸਪੁੱਤਰੀਆਂ ਹੋ ਜਾਂਦੀਆਂ ਨੇ। ਕਿਉਂਕਿ ਜਦੋਂ ਤੁਸੀਂ ਇਸ ਫਖਰ ਦੇ ਨਾਲ ਕਿ ਭਾਈ ਸਾਡੇ ਬਜ਼ੁਰਗਾਂ ਨੇ, ਸਾਡੇ ਗੁਰੂ ਸਾਹਿਬਾਨ ਨੇ, ਸਾਡੇ ਗੁਰੂ ਕੇ ਸਾਹਿਬਜ਼ਾਦਿਆਂ ਨੇ ਕਿਵੇਂ ਇਸ ਸਫਰੇ ਸ਼ਹਾਦਤ ਨੂੰ ਸਫਰੇ ਕੌਮ ਦੇ ਵਿੱਚ ਬਦਲਿਆ, ਸਫਰੇ ਸੱਚ, ਕਿਉਂਕਿ ਸੱਚ ਤੇ ਸ਼ਹਾਦਤ ਇਹ ਦੋਵੇਂ ਜੁੜਵੇਂ ਲਫ਼ਜ਼ ਹੀ ਨੇ। ਜਦੋਂ ਤੁਸੀਂ ਸੱਚ ਦੇ ਰਸਤੇ ਤੇ ਤੁਰਨਾ ਤੇ ਸ਼ਹਾਦਤ ਦੇ ਲਈ ਤਿਆਰ ਹੋਣਾ, ਇਹੀ ਗੁਰੂ ਨਾਨਕ ਸਾਹਿਬ ਨੇ ਕ੍ਰਾਈਟੇਰੀਆ ਰੱਖਿਆ ਸੀ। ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸੋ ਇਸ ਹਫਤੇ ਦਾ ਹਰ ਪਲ ਸਾਡੇ ਲਈ ਦੁਖਦਾਈ ਵੀ ਹੈ, ਪਰ ਉਸ ਚੋਂ ਫਖਰ ਵੀ ਨਿਕਲਦਾ ਹੈ, ਉਸ ਚੋਂ ਪ੍ਰੇਰਨਾ ਵੀ ਨਿਕਲਦੀ ਹੈ, ਉਸ ਚੋਂ ਮੋਟੀਵੇਸ਼ਨ ਵੀ ਨਿਕਲਦੀ ਹੈ। ਔਰ ਸਾਡੇ ਇਹਨਾਂ ਦੋਹਾਂ ਵੀਰਾਂ ਨੇ ਜਿਹੜੇ ਸਾਡੇ ਖੈਰ ਖੁਆਹ ਨੇ, ਮਿੱਤਰ ਨੇ ਪਿਛਲੇ 30 ਸਾਲ ਤੋਂ, ਵੀਰ ਗੋਬਿੰਦਰ ਸਿੰਘ ਔਰ ਜਿਵੇਂ ਅਮਨਵੀਰ ਸਿੰਘ, ਪੂਰੇ ਸਪਿਰਿਟ ਦੇ ਨਾਲ ਭਰੇ ਹੋਏ, ਔਰ ਜਿਵੇਂ TV 84 ਨਾਲੇ ਮੁਹੱਬਤ ਕਰਦੇ ਨੇ, ਉਹਨਾਂ ਨੇ ਇਸ, ਕਿਉਂਕਿ ਅੱਜ ਅਸੀਂ ਪਹਿਲਾ ਪ੍ਰੋਗਰਾਮ ਇਸ ਸਫਰੇ ਸ਼ਹਾਦਤ ਦੇ ਇਹ ਖੂਨੀ ਹਫਤਾ ਵੀ ਹੈ, ਲੇਕਿਨ ਇਹ ਫਖਰ ਦਾ ਹਫਤਾ ਵੀ ਹੈ। ਇਹ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੈ, ਉੱਥੇ ਅਸੀਂ ਅੱਜ ਜਦੋਂ ਇਸ ਪ੍ਰੋਗਰਾਮ ਦਾ ਆਗਾਜ਼ ਕਰ ਰਹੇ ਹਾਂ ਤੇ ਸਾਡੇ ਮਨ ਦੀਆਂ ਨਜ਼ਰਾਂ ਸਾਹਮਣੇ ਉਹ ਲਗਭਗ ਸਾਰੇ ਹੀ 8-9 ਮਹੀਨੇ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦੇ ਘੇਰੇ ਦੇ ਦੌਰਾਨ ਦੁਸ਼ਮਣ ਦਾ ਡਟ ਕੇ ਮੁਕਾਬਲਾ ਕੀਤਾ, ਕਿਵੇਂ ਉਹਨਾਂ ਨੇ ਸ਼ਹੀਦੀ ਜਾਮ ਪੀਤੇ, ਕਿਵੇਂ ਭਾਈ ਬਚਿੱਤਰ ਸਿੰਘ ਵਰਗੇ ਯੋਧਿਆਂ ਨੇ ਮਸਤ ਹਾਥੀਆਂ ਦਾ ਜਿਹੜਾ ਰਾਹ ਹੈ ਉਹ ਮੋੜ ਕੇ ਪੰਥ ਦੇ ਲਈ ਸੁਨਹਿਰੀ ਇਤਿਹਾਸ ਲਿਖਿਆ। ਉੱਥੇ ਜੋ ਕਾਰਨਾਮੇ ਇਹਨਾਂ 8-9 ਮਹੀਨਿਆਂ ਦੇ ਪੀਰੀਅਡ ਦੇ ਵਿੱਚ ਸਿੱਖਾਂ ਨੇ ਆਪਣੀ ਬਹਾਦਰੀ ਦੇ ਦਿਖਾਏ, ਉਹ ਇੱਕ ਖਾਸ ਮੁਕਾਮ ਰੱਖਦਾ ਹੈ। ਲੇਕਿਨ ਜਿਉਂ ਹੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦਾ ਫੈਸਲਾ ਹੁੰਦਾ ਹੈ, ਫਿਰ ਜਿੰਨੀਆਂ ਸ਼ਹਾਦਤਾਂ ਔਰ ਜਿਸ ਕਿਸਮ ਦਾ ਇਹ ਸਾਰਾ ਇਤਿਹਾਸ ਸਿਰਜਿਆ ਜਾਂਦਾ ਹੈ, ਇਹ ਸਾਡੇ ਲਈ ਮਾਣ ਮੱਤਾ ਇਤਿਹਾਸ ਹੈ, ਸ਼ਾਨ ਮੱਤਾ ਇਤਿਹਾਸ ਹੈ। ਤੇ ਜਿਵੇਂ ਸਾਡੇ ਵੀਰਾਂ ਨੇ ਇਹ ਅੱਜ ਦੀ ਹਾਲਤ, ਕਿਉਂਕਿ ਜੇ ਅਸੀਂ ਸਿਰਫ ਮਾਜ਼ੀ ਦੇ ਵਿੱਚ, ਬੀਤੇ ਦੇ ਵਿੱਚ ਹੀ ਰਹਿੰਦੇ ਹਾਂ, ਤੇ ਫਿਰ ਇਸ ਦਾ ਮਤਲਬ ਇਹ ਹੈ ਕਿ ਸਾਡੇ ਲਈ ਇਹ ਇੱਕ ਕੰਨ ਰਸ ਜ਼ਰੂਰ ਹੋਏਗਾ, ਜਾਂ ਕਿੱਸਾਕਾਰੀ ਜ਼ਰੂਰ ਹੋਏਗੀ, ਕਥਾਨਾਂਕ ਜ਼ਰੂਰ ਹੋਏਗਾ। ਇਸ ਦਾ ਮਤਲਬ ਹੈ ਵੀ ਅਸੀਂ ਉਸ ਸਾਰੇ ਚੋਂ ਕੀ ਸਬਕ ਸਿੱਖਿਆ, ਅਸੀਂ ਆਪਣਾ ਫਰਜ਼ ਕਿਵੇਂ ਅਦਾ ਕਰਨਾ ਹੈ। ਅੱਜ ਦੇ ਹਾਲਾਤ ਉਸ ਦੌਰ ਨਾਲੋਂ ਕੋਈ ਵੱਖਰੇ ਨਹੀਂ ਨੇ। ਗੁਲਾਮੀ ਤਾਂ ਗੁਲਾਮੀ ਹੁੰਦੀ ਹੈ, ਰਾਜ ਕਰਨ ਵਾਲਿਆਂ ਦੇ, ਜ਼ੁਲਮ ਕਰਨ ਵਾਲਿਆਂ ਦੇ ਨਾਂ ਬਦਲ ਜਾਂਦੇ ਨੇ, ਮਜ਼ਹਬ ਕੋਈ ਹੋਰ ਹੋ ਸਕਦੇ ਨੇ, ਲੇਕਿਨ ਜ਼ੁਲਮ ਤਾਂ ਜ਼ੁਲਮ ਹੈ। ਔਰ ਅੱਜ ਜਿਨ੍ਹਾਂ ਦੀ ਗੁਲਾਮੀ ਦੇ ਵਿੱਚ ਅਸੀਂ ਫਸੇ ਹੋਏ ਹਾਂ ਪਿਛਲੇ 75 ਸਾਲ ਤੋਂ, ਜਿਸ ਕਿਸਮ ਦੇ
ਚਾਰੋਂ ਹੀ ਹਥਿਆਰ ਚਾਣਕਿਆ ਨੀਤੀ ਦੇ ਸਾਮ ਦਾਮ ਦੰਡ ਭੇਦ ਉਹਨਾਂ ਨੇ ਸਿੱਖ ਕੌਮ ਦੇ ਉੱਤੇ ਵਰਤੇ ਨੇ। ਜੀ ਕਿਵੇਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ, ਖਾਸ ਤੌਰ ਤੇ ਪਿਛਲੇ ਆਲਮੋਸਟ 38 ਵਰਿਆਂ ਦੇ ਵਿੱਚ ਜੂਨ 84 ਤੋਂ ਬਾਅਦ ਕਿਵੇਂ ਸਿੱਖ ਕੌਮ ਅੱਡ-ਅੱਡ ਨਸਲਕੁਸ਼ੀਆਂ ਦਾ ਸ਼ਿਕਾਰ ਹੋਈ ਹੈ। ਔਰ ਅੱਜ ਅਸੀਂ ਜਿਸ ਥਾਂ ਤੇ ਆ ਕੇ ਖੜੇ ਹਾਂ, ਇੱਕ ਹੋਰ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇਹ ਇੱਕ ਨਸਲਕੁਸ਼ੀ ਸਿਰ ਦੇ ਉੱਤੇ ਉਹ ਤਲਵਾਰ ਵਾਂਗ ਲਟਕ ਰਹੀ ਹੈ, ਕਿਉਂਕਿ ਹਾਲਾਤ ਪੰਜਾਬ ਦੇ ਜਿਸ ਕਿਸਮ ਦੇ ਨਜ਼ਰ ਆ ਰਹੇ ਨੇ, ਬਿਲਕੁਲ ਜਿਵੇਂ ਉਸ ਪਾਸੇ ਪੁਸ਼ ਕੀਤਾ ਜਾ ਰਿਹਾ ਹੈ। ਇਹ ਠੀਕ ਹੈ ਕਿ ਹੋਪ ਵੀ ਨਾਲ ਸਾਨੂੰ ਨਜ਼ਰ ਆਉਂਦੀ ਹੈ, ਪੰਜਾਬ ਦੀ ਜਵਾਨੀ ਦੇ ਵਿੱਚ ਚੇਤਨਤਾ ਆਪਣੇ ਹੱਕਾਂ ਦੇ ਲਈ ਔਰ ਖਾਸ ਤੌਰ ਤੇ ਪੰਜ ਕਕਾਰੀ ਰੂਪ ਦੇ ਵਿੱਚ ਖਾਲਸਾ ਸੱਜਣ ਦਾ ਜਿਹੜਾ ਇੱਕ ਇਸ ਵੇਲੇ ਜਜ਼ਬਾ ਹੈ ਨਜ਼ਰ ਆ ਰਿਹਾ। ਪਰ ਇਹਨੂੰ ਕਿਵੇਂ ਨੈਗੇਟਿਵ ਪੋਰਟਰੇ ਕੀਤਾ ਜਾ ਰਿਹਾ ਹੈ, ਕਿਵੇਂ ਜਿਹੜੇ ਨੇ ਸਾਰੀਆਂ ਹੀ ਏਜੰਸੀਆਂ ਦੇ ਨੈਟਵਰਕ ਪੰਜਾਬ ਦੇ ਵਿੱਚ ਇਸ ਵੇਲੇ ਸਿੱਖਾਂ ਨੂੰ ਘੇਰਨ ਤੇ ਲੱਗੇ ਹੋਏ ਨੇ, ਕਿਸ ਕਿਸਮ ਦੀਆਂ ਪਾਬੰਦੀਆਂ ਆਇਤ ਹੋ ਰਹੀਆਂ ਨੇ, ਉਹਨਾਂ ਦਾ ਜ਼ਿਕਰ ਅਸੀਂ ਅਕਸਰ ਆਪਣੇ ਰੋਜ਼ਾਨਾ ਪ੍ਰੋਗਰਾਮਾਂ ਦੇ ਵਿੱਚ ਹੀ ਕਰਦੇ ਹਾਂ। ਪਰ ਇਸ ਹਫਤੇ ਨੂੰ ਅਸੀਂ ਖਾਸ ਤੌਰ ਤੇ ਜਿੱਥੇ ਅਸੀਂ ਇਤਿਹਾਸ ਨੂੰ ਬਿਆਨਾਂਗੇ, ਉਹਨਾਂ ਇਤਿਹਾਸ ਦੇ ਵਰਕਿਆਂ ਦੇ ਨਾਲ ਆਪਣੇ ਜ਼ਿਹਨ ਨੂੰ ਜੋੜਨ ਦੀ ਕੋਸ਼ਿਸ਼ ਕਰਾਂਗੇ। ਉੱਥੇ ਜੇ ਅਸੀਂ ਮੌਜੂਦਾ ਦੌਰ ਦੇ ਨਾਲ ਉਸ ਦਾ ਪੈਰਲਲ ਡਰਾ ਨਾ ਕਰੀਏ ਤੇ ਇਹ ਮਹਿਜ਼ ਇੱਕ ਕਿੱਸਾਕਾਰੀ ਹੋਏਗੀ। ਇਸ ਤੋਂ ਵੱਧ ਫਿਰ ਇਸ ਦੀ ਕੋਈ ਅਹਿਮੀਅਤ ਨਹੀਂ ਹੋਏਗੀ। ਜਿਹੜੀ ਗੱਲ ਸਾਡੇ ਬਹੁਤ ਸਾਰੇ ਰਾਗੀ, ਢਾਡੀ, ਪ੍ਰਚਾਰਕ, ਤੁਸੀਂ ਗੁਰਦੁਆਰਿਆਂ 'ਚ ਜਾਓਗੇ, ਤੁਹਾਨੂੰ ਇਹਨਾਂ ਸਾਰੇ ਦਿਨਾਂ ਦਾ ਤਾਂ ਇਸ ਕਦਰ ਮਾਰਮਕ ਅੰਦਾਜ਼ ਦੇ ਵਿੱਚ ਬਿਆਨ ਹੁੰਦਾ ਹੈ ਕਿ ਕੋਈ ਸਿੱਖ ਐਸਾ ਦੀਵਾਨ ਦੇ ਵਿੱਚ ਬੈਠਾ ਨਹੀਂ ਹੋਏਗਾ ਜਿਸ ਦੀਆਂ ਗੱਲਾਂ ਅਥਰੂਆਂ ਦੇ ਨਾਲ ਤਰ ਨਾ ਹੋਣ। ਉਹਨਾਂ ਦੇ ਲਈ ਹਰ ਪਲ ਜਿਹੜਾ ਉਹ ਉਸ ਦਰਦ ਚੋਂ ਗੁਜ਼ਰਨਾ ਹੁੰਦਾ। ਪਰ ਉਹਨਾਂ ਦੀ ਕਹਾਣੀ ਬਹੁਤ ਵਾਰ ਇੱਥੇ ਕੀ ਖਤਮ ਹੋ ਜਾਂਦੀ ਹੈ। ਉਹ ਅੱਗੋਂ ਯਾਦ ਦਹਾਨੀ ਕਰਵਾਉਣ ਵਾਲੇ ਬਹੁਤ ਵਿਰਲੇ ਨੇ ਜਿਹੜੇ ਇਹ ਯਾਦ ਦਹਾਨੀ ਕਰਵਾਉਣ ਕਿ ਖਾਲਸਾ ਜੀ ਅਸੀਂ ਉਸੇ ਹੀ ਗੁਰੂ ਦੇ ਸਿੰਘ ਸਿੰਘਣੀਆਂ, ਜਿਸ ਗੁਰੂ ਨੇ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਦਿਆਂ ਕੋਈ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ, ਗੁਲਾਮੀ ਨਹੀਂ ਕਬੂਲੀ, ਜ਼ਾਲਮ ਨੂੰ ਵੰਗਾਰਿਆ। ਤੇ ਅੱਜ ਕੀ ਕਾਰਨ ਹੈ ਕਿ 35 ਮਿਲੀਅਨ ਸਿੱਖ ਕੌਮ ਜਿਸ ਦੇ ਉੱਤੇ ਸਾਰੀ ਟੋਟਲ ਵਾਰ ਭਰਪਾ ਕੀਤੀ ਹੋਈ ਹੈ ਭਾਰਤ ਦੇ ਹਾਕਮਾਂ ਨੇ ਪਿਛਲੇ 38 ਸਾਲਾਂ ਤੋਂ ਇਨ ਪਾਰਟਿਕੂਲਰ ਔਰ 75 ਸਾਲਾਂ ਤੋਂ ਇਨ ਜਨਰਲ, ਕਿ ਸਾਡੇ ਅੰਦਰ ਉਹ ਕਿਉਂ ਨਹੀਂ ਪੈਦਾ ਹੁੰਦੀ ਉਹ ਭਾਵਨਾ ਕਿ ਅਸੀਂ ਗੁਲਾਮੀ ਦੇ ਸੰਗਲ ਕੱਟਣੇ ਨੇ, ਗੁਲਾਮੀ ਦੀਆਂ ਬੇੜੀਆਂ ਕੱਟਣੀਆਂ ਨੇ, ਅਸੀਂ ਆਜ਼ਾਦ ਹੋਣਾ। ਸਾਡੀ ਸ਼ੇਰਾਂ ਵਾਲੀ ਬੁੱਕਣ ਦੀ ਗੱਲ, ਸ਼ੇਰਾਂ ਵਾਂਗ ਸਾਡੀ ਦਹਾੜਨ ਦੀ ਗੱਲ ਔਰ ਸਵਾ ਲੱਖ ਨਾਲ ਜੂਝਣ ਵਾਲੀ ਸਪਿਰਿਟ, ਅੱਜ ਕਿਉਂ ਅਸੀਂ ਇੱਕ ਤਬਕਾ ਸਾਡਾ ਪਾਸਪੋਰਟਾਂ ਤੇ ਵੀਜ਼ਿਆਂ ਦੇ ਉੱਤੇ ਵਿਕਣ ਨੂੰ ਤਿਆਰ ਹੈ, ਇੱਕ ਜਿਹੜਾ ਉਹ ਉੱਥੇ ਬੈਠ ਕੇ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਹੁੰਦਾ ਹੈ ਵੀ ਕਿੱਥੇ ਕਿਸ ਦੀ ਖੁਸ਼ਾਮਦ ਕੀਤਿਆਂ ਕੁਰਸੀ ਮਿਲ ਸਕਦੀ ਹੈ, ਉਹਦੇ ਲਈ ਜਿਹੜਾ ਉਹ ਆਪਣਾ ਆਪ ਸਭ ਕੁਝ ਵੇਚਣ ਨੂੰ ਤਿਆਰ ਹੋ ਜਾਂਦੇ ਨੇ। ਔਰ ਇਹ ਅਸੀਂ ਸਾਰੇ ਹੀ ਸਿਆਸਤਦਾਨਾਂ ਦਾ ਕਿਰਦਾਰ ਤਾਂ ਦੇਖਦੇ ਹੀ ਹਾਂ, ਪਰ ਇੱਕ ਵੱਡਾ ਤਬਕਾ ਜਿਹੜਾ ਹੈ ਉਹ ਸੱਚ ਦੇ ਰਸਤੇ ਤੇ ਤੁਰਨ ਤੋਂ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਇਹ ਅੱਜ ਨਹੀਂ, ਪਹਿਲਾਂ ਵੀ, ਅੱਜ ਵੀ ਔਰ ਜਦੋਂ ਤੱਕ ਇਹ ਧਰਤੀ ਰਹੇਗੀ, ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਨਾ, ਤੱਤੇ ਰੇਤੇ ਤੇ ਪੈਰ ਰੱਖਣਾ ਹੋਏਗਾ। ਇਹੀ ਸਿਰ ਤਰ ਤਲੀ ਗਲੀ ਮੇਰੀ ਆਉ ਦੀ ਖੇਡ ਹੈ। ਕਿਉਂਕਿ ਜੇ ਤੁਸੀਂ ਸਰੀਰਾਂ ਦਾ ਮੋਹ ਪਾਲਣਾ ਹੈ, ਜੇ ਤੁਸੀਂ ਸਰੀਰਕ, ਪਰਿਵਾਰਕ, ਕੁਨਬੇ ਦੀਆਂ ਗਰਜ਼ਾਂ ਦੇ ਨਾਲ ਜੁੜਨਾ, ਜੇ ਤੁਹਾਨੂੰ ਆਪਣਾ ਇੱਕ ਇਆਸ਼ ਜੀਵਨ ਦੀ ਤੁਸੀਂ ਕਾਮਨਾ ਕਰਦੇ ਹੋ ਕਿ ਭਾਈ ਤੁਸੀਂ ਵੀ ਜਿਹੜਾ ਉਸ ਜਿਹੜਾ ਇੱਕ ਐਸ਼ੋ ਇਸ਼ਰਤ ਦੀ ਜ਼ਿੰਦਗੀ 'ਚ ਜਿਉਣਾ, ਫਿਰ ਸੱਚ, ਹੱਕ, ਇਨਸਾਫ ਦੇ ਦਰਵਾਜ਼ੇ ਤੁਹਾਡੇ ਲਈ ਬੰਦ ਹੋ ਜਾਂਦੇ ਨੇ। ਕਿਉਂਕਿ ਇਸ ਸੱਚ ਦੇ ਰਸਤੇ ਤੇ ਤੁਰਨਾ, ਔਰ ਇਹ ਗੱਲ ਸਿਰਫ ਇਸ ਸਫਰੇ ਸ਼ਹਾਦਤ ਦੇ ਹਫਤੇ ਦੇ ਲਈ ਕਾਰਗਰੀ ਨਹੀਂ ਹੈ। ਜਦੋਂ ਅਸੀਂ ਗੁਰੂ ਦੇ ਆਸ਼ੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਗੁਰੂ ਅਮਰਦਾਸ ਜੀ ਨੇ ਯਾਦ ਦਹਾਨੀ ਕਰਵਾਈ ਸੀ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨ ਆਪ ਤਜਿਆ,
ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਹੁਣ ਨਿਰਾਲਾਪਨ ਹੁੰਦਾ ਹੈ ਆਮ ਨਾਲੋਂ ਵੱਖਰਾ, ਇੱਕ ਦੁਨੀਆ ਦੀ ਚਾਲ ਹੈ। ਜੀ ਪੁੱਤਰ ਧੀਆਂ ਹੁੰਦੇ ਨੇ, ਵੱਡੇ ਹੁੰਦੇ ਨੇ, ਉਹਨਾਂ ਦੇ ਅਸੀਂ ਵਿਆਹ ਸ਼ਾਦੀਆਂ ਕਰਕੇ ਸਮਝਦੇ ਹਾਂ ਕਿ ਭਾਈ ਅਸੀਂ ਸੁਰਖਰੂ ਹੋ ਗਏ, ਫਿਰ ਉਹਨਾਂ ਦੇ ਅੱਗੋਂ ਪੁੱਤਰ ਧੀਆਂ ਦੀ ਉਡੀਕ ਕਰਦੇ ਹਾਂ ਕਿ ਤਾਂ ਕਿ ਸਾਡਾ ਵੰਸ਼ ਅੱਗੇ ਚੱਲੇ ਔਰ ਅਸੀਂ ਸਾਡਾ ਬੱਲੇ ਬੱਲੇ ਹੋਏ, ਵਾਹ ਵਾਹ ਹੋਏ ਸਮਾਜ ਦੇ ਵਿੱਚ। ਇਹ ਤਾਂ ਸਦੀਆਂ ਤੋਂ ਤੁਰੀ ਹੋਈ ਰੀਤ ਹੈ। ਜੀ ਦੂਸਰੇ ਪਾਸੇ ਉਹ ਨੇ ਜਿਹੜੇ ਇਸ ਰੀਤ ਤੋਂ ਹਟਵਾਂ ਸੋਚਦੇ ਨੇ, ਉਹਨਾਂ ਦੇ ਲਈ ਇਹ ਰਸਤਾ ਜਿਹਦੇ 'ਚ ਉਹ ਡਿਜ਼ਾਇਰਸ ਤੋਂ ਉੱਪਰ ਨੇ, ਇੱਛਾਵਾਂ ਨੂੰ ਉਹਨਾਂ ਨੇ ਜਿੱਤ ਲਿਆ ਜਦੋਂ ਭਗਤਾਂ ਕੀ ਚਾਲ ਨਿਰਾਲੀ। ਔਰ ਇਹ ਯਾਦ ਦਹਾਨੀ ਕਰਵਾਈ ਕਿ ਭਾਈ ਇਹ ਜਦੋਂ ਤੁਸੀਂ ਚਾਲ ਨੂੰ ਆਪਣੀ ਜ਼ਿੰਦਗੀ 'ਚ ਚੁਣਨਾ ਤੇ ਬਿਖਮ ਮਾਰਗ ਚੱਲਣਾ। ਬਿਖਮ ਹੁੰਦਾ ਕਰੜਾ, ਬਿਲਕੁਲ ਮੁਸ਼ਕਲਾਂ ਭਰਿਆ, ਮੁਸੀਬਤਾਂ ਭਰਿਆ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ। ਇੱਥੋਂ ਸ਼ੁਰੂਆਤ ਹੁੰਦੀ ਹੈ, ਕਿਉਂਕਿ ਜਦੋਂ ਮਨ ਜੀਤੇ ਜਗ ਜੀਤ, ਗੁਰੂ ਨੂੰ ਆਪਾ ਦੇਣਾ ਕੀ ਹੈ। ਔਰ ਇਹ ਗੱਲ 20ਵੀਂ ਸਦੀ ਦੇ ਮਹਾਨ ਸਿੱਖ ਸਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਕਿਹਾ ਕਰਦੇ ਸੀ ਕਿ ਜਿਹੜਾ ਰੁਤਬਾ ਜਪੀਆਂ ਨੂੰ, ਤਪੀਆਂ ਨੂੰ, ਸੰਜਮੀਆਂ ਨੂੰ ਜਨਮ ਜਨਮਾਂਤਰਾਂ ਵੀ ਉਹ ਤਪੱਸਿਆ ਕਰ ਲੈਣ ਤੇ ਉਹ ਹਾਸਲ ਨਹੀਂ ਕਰ ਸਕਦੇ, ਉਹ ਸ਼ਹੀਦ ਨੂੰ ਇੱਕਦਮ ਹਾਸਲ ਹੁੰਦਾ। ਉਹਦਾ ਕਾਰਨ ਹੈ ਬਿਲਕੁਲ ਹੁਣ ਅਸੀਂ ਜਪ ਕਿਉਂ ਕਰਦੇ ਹਾਂ, ਤਪ ਕਿਉਂ ਕਰਦੇ ਹਾਂ, ਰੂਹਾਨੀਅਤ, ਬੰਦਗੀ, ਕਰੜੀ ਘਾਲਣਾ, ਸਾਧਨਾ, ਸਮਾਧੀਆਂ, ਤਾੜੀਆਂ ਲਾਉਣਾ, ਇਹ ਸਾਰਾ ਕਿਉਂ ਹੁੰਦਾ ਕਿ ਅਸੀਂ ਹਉਮੈ ਨੂੰ ਜਿੱਤ ਲਈਏ। ਅਸੀਂ ਮੈਂ ਜਿਹੜੀ ਤੁਹਾਨੂੰ ਚੈਨ ਨਹੀਂ ਨਾਲ ਬਹਿਣ ਨਹੀਂ ਦਿੰਦੀ, ਉਸ ਦੇ ਉੱਤੇ ਅਸੀਂ ਆਬੂਰ ਪਾਈਏ, ਉਸ ਦੇ ਉੱਤੇ ਕਾਬੂ ਪਾਈਏ। ਲੇਕਿਨ ਜਦੋਂ ਤੁਸੀਂ ਉਸ ਰਸਤੇ ਦੇ ਉੱਤੇ, ਉਸ ਪੰਧ ਨੂੰ ਦੇ ਉੱਤੇ ਅੱਗੇ ਵੀ ਤੁਰਦੇ ਹੋ ਤੇ ਫਿਰ ਰਾਦਰ ਉਹਦੇ 'ਚ ਤਾਂ ਇੱਕ ਹੋਰ ਐਲੀਮੈਂਟ ਐਡ ਹੋ ਜਾਂਦਾ ਹੈ ਕਿ ਹੈ ਕੋਈ ਮੇਰੇ ਵਰਗਾ ਜਪੀ, ਹੈ ਕੋਈ ਮੇਰੇ ਵਰਗਾ ਤਪੀ, ਹੈ ਕੋਈ ਮੇਰੇ ਵਰਗਾ ਅੰਮ੍ਰਿਤ ਵੇਲੇ ਉੱਠ ਕੇ ਇੰਨੇ ਘੰਟੇ ਮੈਂ ਸਿਮਰਨ ਕਰਦਾ, ਮੈਂ ਤਾਂ ਨੀਂਦ ਹੀ ਜਿਹੜੀ ਹੈ ਉਹ 2 ਘੰਟੇ ਬਣਾ ਲਈ ਹੈ, ਮੈਂ ਤਾਂ ਕਿਸ ਕਿਸਮ ਦੀ ਕਰੜੀ ਸਾਧਨਾ ਕਰਦਾ, ਕੌਣ ਮੇਰੇ ਬਰਾਬਰੀ ਕਰ ਸਕਦਾ। ਸੋ ਜਿਸ ਚੀਜ਼ ਨੂੰ ਮੁਕਾਣ ਦੇ ਲਈ ਤੁਰੇ ਸੀ ਉਹ ਤਾਂ ਕਈ ਗੁਣਾ ਹੋਰ ਵੱਧ ਜਾਂਦੀ ਹੈ ਤੁਹਾਡੇ ਉਹਨਾਂ ਸਾਧਨਾ ਦੇ ਨਾਲ। ਪਰ ਜਿਹੜਾ ਮਰਨ ਲਈ ਤਿਆਰ ਹੋ ਜਾਂਦਾ ਹੈ, ਬਿਲਕੁਲ ਉਸਨੇ ਤਾਂ ਆਪਣਾ ਆਪਾ ਹਉਮੈ ਸਮੇਤ ਉਹਨੇ ਤਾਂ ਸਭ ਕੁਝ ਜਿਹੜਾ ਉਹ ਛੱਡ ਦਿੱਤਾ ਹੈ। ਉਸ ਦੇ ਅੰਦਰ ਤਾਂ ਚਾਹ ਹੈ ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੇ, ਕਬੂ ਨਾ ਛਾੜੇ ਖੇਤ। ਉਹਨੂੰ ਤਾਂ ਉਹ ਭਾਲਦਾ ਕਿ ਕਦੋਂ ਨਗਾਰੇ ਤੇ ਚੋਟ ਲੱਗੇ, ਅਸਮਾਨਾਂ ਤੱਕ ਨਗਾਰਾ ਗੂੰਜੇ ਤੇ ਫਿਰ ਉਹ ਮੈਦਾਨ ਦੇ ਵਿੱਚ ਉਤਰੇ, ਉਹ ਗੁਰੂ ਕਾ ਸੂਰਬੀਰ ਬਣੇ। ਉਹ ਹਰੀ ਦੇ ਰੰਗ ਨਾਲ ਲੱਗਾ ਹੋਇਆ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਈਅਤ ਹੈ ਸੂਰਾ। ਉਹ ਰੱਬ ਦੇ ਰੰਗ 'ਚ ਰੰਗਿਆ ਹੋਇਆ, ਰੱਬ ਦੇ ਪਿਆਰ 'ਚ ਰੰਗਿਆ ਹੋਇਆ। ਇਸ ਲਈ ਉਹਦੇ ਲਈ ਇਸ ਸਰੀਰ ਦਾ ਵਜੂਦ ਕੋਈ ਮਾਇਨੇ ਹੀ ਨਹੀਂ ਰੱਖਦਾ। ਉਹ ਤਾਂ ਆਪਣੇ ਪਿਆਰੇ ਨੂੰ ਰਿਝਾਣ ਤੁਰਦਾ ਤੇ ਪਿਆਰਾ ਤਾਂ ਰਿਝਦਾ ਜੋ ਲਰੈ ਦੀਨ ਕੇ ਹੇਤ। ਜੇ ਤੁਸੀਂ ਦੀਨ ਦੀ ਖਾਤਰ, ਸੱਚ ਹੱਕ ਇਨਸਾਫ ਦੀ ਖਾਤਰ, ਦੱਬੇ ਕੁਚਲਿਆਂ ਦੀ ਖਾਤਰ ਜਿਹੜਾ ਮੈਦਾਨ ਦੇ ਵਿੱਚ ਉਤਰਦੇ ਹੋ, ਜਦੋਂ ਨਗਾਰਾ ਵੱਜਦਾ ਤੇ ਜਦੋਂ ਫਿਰ ਤੁਹਾਡੇ ਸਾਹਮਣੇ ਉਹ ਸਫਰ ਆਉਂਦਾ ਹੈ, ਫਿਰ ਪੁਰਜ਼ਾ ਪੁਰਜ਼ਾ ਕੱਟ ਮਰੇ, ਕਬੂ ਨਾ ਛਾੜੇ ਖੇਤ। ਫਿਰ ਤੁਸੀਂ ਰੇਜ਼ਾ ਰੇਜ਼ਾ ਹੋ ਜਾਂਦੇ ਹੋ, ਪੁਰਜ਼ਾ ਪੁਰਜ਼ਾ ਹੋ ਜਾਂਦੇ ਹੋ, ਟੁਕੜੇ ਟੁਕੜੇ ਹੋ ਜਾਂਦੇ ਹੋ, ਪੋਰੀਆ ਪੋਰੀਆ ਤੁਹਾਡਾ ਹੋ ਜਾਂਦਾ, ਪਰ ਤੁਸੀਂ ਉਸ ਮੈਦਾਨ ਦੇ ਵਿੱਚ ਡਟੇ ਰਹਿੰਦੇ ਹੋ। ਇਹ ਹਫਤਾ ਸੱਚਮੁੱਚ ਉਹੀ ਯਾਦ ਦਹਾਨੀ ਕਰਵਾਉਂਦਾ। ਜੇ ਘੇਰਾ ਲਗਭਗ 8-9 ਮਹੀਨੇ ਦਾ, ਭੁੱਖ ਪਿਆਸ, ਫਿਰ ਵੀ ਯੋਧੇ ਅੱਧੀ ਰਾਤ ਜਕਾਰੇ ਗਜਾਉਂਦੇ ਬਾਹਰ ਨਿਕਲਦੇ ਨੇ, ਦੁਸ਼ਮਣ ਦੀਆਂ ਫੌਜਾਂ ਤੇ ਟੁੱਟਦੇ ਨੇ, ਜੋ ਉਹਨਾਂ ਦੇ ਕੋਲੋਂ ਆਂਦਾ ਲੈ ਕੇ ਅੰਦਰ ਭੱਜ ਜਾਂਦੇ ਨੇ। ਕਿਸ ਕਿਸਮ ਦੇ ਹਾਲਾਤ ਅੰਦਰ, ਕਿਉਂਕਿ ਜਦੋਂ ਕਿਲੇ ਬਣਾਏ ਜਾਂਦੇ ਸੀ, ਕਿਲਿਆਂ ਦੇ ਅੰਦਰ ਵੱਡਾ ਖੂਹ, ਅੱਜ ਵੀ ਜਦੋਂ ਤੁਸੀਂ ਆਨੰਦਗੜ੍ਹ ਦਾ ਕਿਲਾ ਦੇਖਦੇ ਹੋ, ਗੁਰਦੁਆਰਾ ਸਾਹਿਬ ਵੱਡਾ ਖੂਹ ਹੈ, ਬਹੁਤ ਵੱਡਾ, ਕਿਉਂਕਿ ਪਾਣੀ ਪਹਿਲਾ ਸਾਧਨ ਹੁੰਦਾ ਹੈ। ਫਿਰ ਗੱਲ ਕੱਲੀ ਇਹ ਨਹੀਂ ਹੁੰਦੀ ਕਿ ਮਨੁੱਖਾਂ ਦੇ ਖਾਣ ਲਈ ਤਾਂ ਤੁਸੀਂ ਛੋਲੇ ਰੱਖ ਲਏ, ਬੋਰੀ 'ਚ ਪਾਣੀ ਲੈ ਲਿਆ, ਪਰ ਤੁਸੀਂ ਲੜ ਰਹੇ ਹੋ, ਤੁਹਾਡੇ ਘੋੜੇ ਨੇ, ਤੁਹਾਡੇ ਡੰਗਰ ਨੇ, ਘੋੜੇ, ਔਰ ਜੇ ਤੁਸੀਂ ਦੂਸਰੇ ਹੈ ਉਹਨਾਂ ਦੇ ਪੱਠੇ ਦੱਥੇ ਦਾ ਪ੍ਰਬੰਧ ਕਿੱਥੋਂ ਹੋਣਾ।
ਔਰ ਫਿਰ ਚਾਰ ਚਫੇਰੇ ਜਦੋਂ ਤੁਹਾਡਾ ਸਾਰੀ ਸਪਲਾਈ ਲਾਈਨ ਕੱਟ ਆਫ ਕਰਨੀ, ਘੇਰਾਬੰਦੀ ਦਾ ਤਾਂ ਮਕਸਦ ਇਹ ਹੀ ਹੁੰਦਾ ਹੈ ਕਿ ਵੀ ਤੁਹਾਨੂੰ ਅੰਦਰ ਇਸ ਕਦਰ ਹਰਾਸ ਕਰ ਦਿੱਤਾ ਜਾਏ ਕਿ ਤੁਸੀਂ ਸਰੈਂਡਰ ਕਰ ਦਿਓ, ਤੁਸੀਂ ਕਹੋ ਜੀ ਨਹੀਂ। ਲੇਕਿਨ ਸਿੰਘ ਨਿਕਲਦੇ ਨੇ, ਆਪਣਾ ਜੁਰਤ ਦਿਖਾਉਂਦੇ ਨੇ, ਸ਼ਹੀਦੀ ਵੀ ਮਿਲਦੀ ਹੈ। ਉਹ ਵੀ ਵਕਤ ਆਉਂਦਾ ਹੈ ਕਿ 40 ਦੇ ਕਰੀਬ ਸਿੱਖ, ਜਦੋਂ ਜਿਨ੍ਹਾਂ ਨੂੰ ਅਸੀਂ ਬੇਦਾਵੀਏ ਕਹਿੰਦੇ ਹਾਂ, ਔਰ ਅੱਗੇ ਅਸੀਂ ਜ਼ਿਕਰ ਕਰਾਂਗੇ ਵੀ ਕਿਵੇਂ ਫਿਰ ਉਹਨਾਂ 40 ਸਿੰਘਾਂ ਨੇ ਜਿਨ੍ਹਾਂ ਨੇ ਇਹ ਲਿਖ ਕੇ ਦਿੱਤਾ ਬੇਦਾਵਾ। ਹੁਣ ਗੁਰੂ ਤੇ ਸਿੱਖ ਦੀ ਇੱਕ ਦਾਅਵੇਦਾਰੀ ਹੈ। ਜਦੋਂ ਅਸੀਂ ਗੁਰੂ ਦੇ ਅੱਗੇ ਆਪਣਾ ਆਪਾ ਰੱਖਦੇ ਹਾਂ ਤੇ ਗੁਰੂ ਦਾ ਫਿਰ ਸਾਡੇ ਨਾਲ ਇਕਰਾਰਨਾਮਾ ਹੈ ਕਿ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਗੁਰੂ ਦਾ ਇਕਰਾਰਨਾਮਾ ਹੈ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤੇ। ਗੁਰੂ ਕਰੋੜ ਕਦਮ ਅੱਗੇ ਤੁਰ ਕੇ ਆਉਂਦੇ ਨੇ। ਇਹੀ ਰਿਸ਼ਤਾ ਹੈ ਰੂਹਾਨੀਅਤ ਦਾ, ਜਿੱਥੇ ਗੁਰੂ ਦੀ ਗੋਦ ਦੇ ਸਾਹਮਣੇ ਕੁੱਲ ਦੁਨੀਆ ਦਾ ਰਾਜ ਕੋਈ ਮਾਨੇ ਨਹੀਂ ਰੱਖਦਾ। ਲੇਕਿਨ ਜਦੋਂ ਅੰਦਰੋਂ ਸਿਦਕ ਡੋਲਦਾ ਹੈ, ਭਰੋਸਾ ਡੋਲਦਾ ਹੈ, ਫੇਥ ਡੋਲਦਾ ਹੈ, ਫਿਰ ਦੁਨਿਆਵੀ ਅੱਖਾਂ ਨਾਲ ਅਸੀਂ ਦੇਖਣਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਭਾਈ ਬਚਿੱਤਰ ਸਿੰਘ ਦਾ ਜ਼ਿਕਰ ਕੀਤਾ, ਇੱਕ ਪਾਸੇ ਮਸੰਦ ਦੁਨੀ ਚੰਦ ਹੈ, ਉਹੀ ਵੱਡਾ ਲੰਮਾ ਚੌੜਾ ਕੱਦ ਕਾਠ, ਬੜੀਆਂ ਕਹਾਣੀਆਂ ਸਾਖੀਆਂ ਸੁਣਾਉਣ ਵਾਲਾ ਪ੍ਰਚਾਰਕ। ਲੇਕਿਨ ਜਦੋਂ ਸਾਹਮਣਾ ਕਰਨ ਦਾ ਵੇੜਾ ਆਉਂਦਾ ਹੈ ਤੇ ਫਿਰ ਤਾਣ ਜਾਂ ਮਾਣ ਸਿਰਫ ਆਪਣੇ ਸਰੀਰ ਨਾਲ ਹੀ ਜੁੜਿਆ ਰਹਿ ਜਾਂਦਾ ਹੈ। ਗੁਰੂ ਦੀ ਬਖਸ਼ਿਸ਼, ਗੁਰੂ ਦੇ ਥਾਪੜੇ ਤੇ ਭਰੋਸਾ ਨਹੀਂ ਰਹਿੰਦਾ। ਕੰਧ ਟੱਪ ਕੇ ਭੱਜਣਾ ਚਾਹੁੰਦਾ ਹੈ, ਪਿੰਡ ਪਹੁੰਚਦਿਆਂ ਤੱਕ ਮਰ ਜਾਂਦਾ ਹੈ। ਔਰ ਉਸੇ ਦੌਰ ਦੇ ਵਿੱਚ ਹੀ 40 ਸਿੱਖ ਵੀ ਜਿਹੜੇ ਇਹ ਬੇਦਾਵਾ ਲਿਖਦੇ ਨੇ ਕਿ ਤੂੰ ਸਾਡਾ ਗੁਰੂ। ਗੁਰੂ ਸਾਹਿਬ ਨੇ ਕਿਹਾ ਠੀਕ ਹੈ। ਔਰ ਇਹ ਭੁੱਖ ਦੇ, ਜਦੋਂ ਅਸੀਂ ਕਹਿੰਦੇ ਹਾਂ ਕਿ ਫਰੀਦਾ ਮੌਤੋਂ ਭੁੱਖ ਬੁਰੀ, ਤੇ ਇਹੀ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ ਕਿ ਕਈ ਵਾਰ ਗੋਲੀ ਦੇ ਸਾਹਮਣੇ ਖਲੋਣ ਦਾ ਹੌਸਲਾ ਹੁੰਦਾ ਹੈ, ਭੁੱਖੇ ਰਹਿ ਕੇ ਮਰਨਾ ਕੋਈ ਸੌਖਾ ਨਹੀਂ। ਔਰ ਬਿਲਕੁਲ ਸੌਖਾ ਨਹੀਂ ਸੀ। ਆਪਣੇ ਤੇ ਹੀ ਟੁਕਾ ਕੇ ਦੇਖੀਏ, ਅਸੀਂ ਤਾਂ ਜਿਹੜੇ ਹੁਣ ਵੀ ਬੇਦਾਵੀਏ ਹੀ ਬਣੇ ਹੋਏ ਆ ਉਹ ਸਾਰਿਆਂ ਦੇ ਬਾਵਜੂਦ। ਲੇਕਿਨ ਉਹ ਵੀ ਵਾਕਿਆ ਵਾਪਰਦਾ। ਪਰ ਗੁਰੂ ਦੇ ਪਿਆਰੇ ਸਿੱਖ ਨੇ, ਗੁਰੂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਨੇ, ਬੱਚੇ ਵੀ ਕੁਰਬਾਨ ਹੁੰਦੇ ਨੇ, ਸਭ ਕੁਛ ਉਹਨਾਂ ਦਾ ਜਿਹੜਾ ਹੈ ਉਹ ਪੈਰੀ ਜੋੜਾ ਨਹੀਂ ਹੈ, ਸਿਰ ਤੇ ਤਾਜ ਨਹੀਂ ਹੈ। ਮਾਚੀਵਾੜੇ ਦੇ 70 ਦੀ ਗੱਲ ਅਸੀਂ ਕਰਦੇ, ਪਰ ਉਹ ਬੇਦਾਵਾ ਜਿਹੜਾ 40 ਸਿੱਖਾਂ ਨੇ ਦਿੱਤਾ ਕਾਗਜ਼ ਦਾ ਟੁਕੜਾ, ਉਹ ਗੁਰੂ ਨੇ ਆਪਣੇ ਕਮਰ ਕੱਸੇ 'ਚ ਰੱਖਿਆ ਹੋਇਆ ਹੈ ਕਿ ਗੁਰੂ ਨੂੰ ਇਹ ਭਰੋਸਾ ਹੈ ਕਿ ਸਿੱਖ ਵਾਪਸ ਆਉਣਗੇ। ਫਿਰ ਅਸੀਂ ਖਿਦਰਾਣੇ ਦੀ ਢਾਬ ਦੇ ਕੰਢੇ ਮੁਕਤਸਰ ਦੇ ਮੁਕਾਮ ਤੇ ਜਦੋਂ ਮਾਈ ਭਾਗੋ ਦੀ ਅਗਵਾਈ ਦੇ ਵਿੱਚ ਉਹੀ 40 ਉਹਨਾਂ ਦੇ ਨਾਲ ਹੋਰ ਵੀ ਸਿੰਘ ਆ ਕੇ ਸ਼ਹੀਦੀ ਜਾਮ ਪੀਂਦੇ ਨੇ, ਤੇ ਭਾਈ ਮਹਾਂ ਸਿੰਘ ਜਿਹੜਾ ਉਹਨਾਂ ਦਾ ਜਥੇਦਾਰ ਸੀ, ਉਹਦਾ ਜ਼ਖਮੀ ਹੋਏ ਮਹਾਂ ਸਿੰਘ ਦਾ ਸੀਸ ਗੁਰੂ ਦੀ ਗੋਦ 'ਚ ਟਿਕਿਆ ਹੋਇਆ। ਔਰ ਉਹਦੀ ਮੰਗ ਹੈ ਕਿ ਬੇਦਾਵਾ ਪਾੜ ਦਿਓ ਜੋ ਅਸੀਂ ਲਿਖ ਕੇ ਦੇ ਕੇ ਆਏ ਸੀ। ਤੇ ਉਹ ਸਭ ਕੁਝ ਛੱਡ ਦੇਣ ਵਾਲਾ ਗੁਰੂ ਆਪਣੇ ਕਮਰ ਕੱਸੇ 'ਚੋਂ ਬੇਦਾਵਾ ਕੱਢ ਕੇ ਉਸ ਨੂੰ ਪਾੜ। ਹੁਣ ਇਹ ਸਾਰੇ ਹੀ ਵਾਕਿਆਤ, ਕਿਉਂਕਿ ਇਹ ਇਸ ਕਿਸਮ ਦਾ ਇਤਿਹਾਸ ਹੈ ਕਿ ਇਸ ਦੇ ਇੱਕ ਇੱਕ ਵਾਕਿਆ ਦੇ ਉੱਤੇ ਮਹੀਨਿਆਂ ਬਦੀ, ਸਾਲਾਂ ਬਦੀ ਗੱਲ ਹੋ ਸਕਦੀ ਹੈ ਕਿ ਸਾਡੇ ਲਈ ਉਹਦੇ ਚੋਂ ਕੀ ਸਬਕ ਲੈਣ ਵਾਲਾ ਹੈ। ਕਿ ਜਦੋਂ ਜ਼ਿੰਦਗੀ ਦੇ ਅੰਦਰ ਮੁਸ਼ਕਲ ਸਮਾਂ ਆਉਂਦਾ ਹੈ, ਸਾਡਾ ਸਿਦਕ ਨਾ ਡੋਲੇ, ਸਾਡਾ ਵਿਸ਼ਵਾਸ ਨਾ ਡੋਲੇ, ਸਾਡਾ ਗੁਰੂ ਸਮਰੱਥ ਹੈ, ਗੁਰੂ ਦੇ ਉੱਤੇ ਸਾਡਾ ਈਮਾਨ ਕਦੇ ਨਾ ਡੋਲੇ। ਔਰ ਇਹ ਰੱਬ ਵੱਲੋਂ ਪਾਈ ਹੋਈ ਪ੍ਰੀਖਿਆ ਹੁੰਦੀ ਹੈ। ਜਦੋਂ ਤੁਹਾਡੀ ਜ਼ਿੰਦਗੀ 'ਚ ਹਾਰਡਸ਼ਿਪਸ ਆਉਂਦੀਆਂ ਨੇ, ਦੁੱਖ ਸੁੱਖ ਦੋਵੇਂ ਕੱਪੜੇ ਪਹਿਰੇ ਜਾਏ ਮਨੁੱਖ। ਹੁਣ ਇਹ ਤੁਹਾਡੇ ਕੱਪੜਿਆਂ ਵਾਂਗ ਹੁੰਦੇ ਨੇ, ਤੇ ਜੇ ਇੱਕ ਦਾ ਝਟਕਾ ਲੱਗਦਾ ਹੈ, ਕੋਈ ਬਿਮਾਰੀ ਦਾ, ਕੋਈ ਆਰਥਿਕ ਤੰਗਦਸਤੀ ਦਾ, ਕੋਈ ਹੋਰ ਕਿਸੇ ਪਿਆਰੇ ਦੇ ਵਿਛੜਨ ਦਾ, ਤੇ ਅਸੀਂ ਰੱਬ ਦੀ ਹੋਂਦ ਤੇ ਹੀ ਸਵਾਲੀਆ ਨਿਸ਼ਾਨ ਲਾ ਦਈਏ, ਤੇ ਇਹ ਫਿਰ ਗੁਰੂ ਨੂੰ ਬੇਦਾਵਾ ਦੇਣਾ ਹੈ। ਔਰ ਉਸ ਸਾਰੇ ਤੋਂ ਬਾਅਦ ਜੋ ਵਾਕਿਆ ਇਤਿਹਾਸ ਕੁਛ ਸਾਡਾ ਸਪਸ਼ਟ ਹੈ, ਕੁਛ ਜਿਹੜਾ ਉਸ ਨੂੰ ਅਸੀਂ ਉਸ ਸਰਕਮਸਟਾਂਸ ਨਾਲ ਜੋੜ ਕੇ ਦੇਖ ਸਕਦੇ ਹਾਂ ਕਿ ਇੱਕ ਇਹ ਨਹੀਂ ਹੈ ਕਿ ਵੀ ਅੰਦਰ ਨੁਕਸਾਨ ਹੋ ਰਿਹਾ ਹੈ ਜਾਂ ਅੰਦਰ ਜਿਹੜਾ ਹੈ ਸਿੱਖਾਂ ਦੇ ਕੋਲ ਰਾਸ਼ਨ ਪਾਣੀ ਔਰ ਉਹਨਾਂ ਦੇ ਬਾਕੀ ਲੋੜਾਂ ਜਿਹੜੀਆਂ ਨੇ ਉਹ ਬੜੀ ਮੁਸ਼ਕਲ ਨਾਲ ਪੂਰੀਆਂ ਹੋ ਰਹੀਆਂ ਨੇ। ਬਾਹਰ ਦੁਸ਼ਮਣ ਦਾ ਵੀ ਬਹੁਤ ਬੁਰਾ ਹਾਲ ਹੈ। ਔਰ ਕੱਲਾ ਇਹ ਨਹੀਂ ਹੈ ਕਿ ਅਨੰਦਪੁਰ ਸਾਹਿਬ ਅੰਦਰ ਤਾਂ ਵੱਧ ਤੋਂ ਵੱਧ 5000 ਸਿੱਖ ਹੋਣਗੇ ਗੁਰੂ ਸਾਹਿਬ ਨਾਲ, ਕਿਉਂਕਿ ਜਿਉਂ ਹੀ ਇਹ ਘੇਰਾ ਪੈਣ ਵਾਲੀ ਲਾਈਨ ਸ਼ੁਰੂ ਹੋਣ ਦਾ ਹੁੰਦਾ ਹੈ,
ਗੁਰੂ ਸਾਹਿਬਾਨ ਅਨੰਦਪੁਰ ਸਾਹਿਬ ਇੱਕ ਸ਼ਹਿਰ ਸੀ, ਪੂਰਾ ਵਸਦਾ ਰਸਤਾ ਸ਼ਹਿਰ, ਜੀ। ਪਰਿਵਾਰਾਂ ਦੇ ਨਾਲ, ਬੀਬੀਆਂ, ਬੱਚੇ, ਗ੍ਰਸਤੀ ਸਿੱਖ, ਦੂਸਰੇ ਵੀ ਆਉਣ ਵਾਲੇ ਲੋਕ ਜਿਹੜੇ ਗੁਰੂ ਦੇ ਦੀਦਾਰ ਲਈ ਆਉਂਦੇ ਸੀ, ਮੁਸਲਮਾਨ ਵੀ, ਹਿੰਦੂ ਵੀ। ਲੇਕਿਨ ਇਹ ਸ਼ੁਰੂ ਹੋਣ ਤੋਂ ਪਹਿਲਾਂ 52 ਕਵੀ ਸਨ ਗੁਰੂ ਸਾਹਿਬ ਦੇ, ਸਾਰੇ ਸਕਾਲਰ ਲੋਕ ਸੀ। ਉਹਨਾਂ ਸਾਰਿਆਂ ਨੂੰ ਹੀ ਗੁਰੂ ਸਾਹਿਬ ਨੇ ਆਨਰ ਦੇ ਨਾਲ ਸਿਰੋਂ ਪਾਓ ਦੇ ਕੇ ਭੇਜ ਦਿੱਤਾ ਸੀ। ਗ੍ਰਸਤੀ ਪਰਿਵਾਰਾਂ ਨੂੰ ਵੀ ਭੇਜ ਦਿੱਤਾ ਸੀ ਕਿ ਭਾਈ ਹੁਣ ਇੱਥੇ ਜੰਗ ਮਚਣਾ ਔਰ ਕੋਈ ਜਿਹੜਾ ਨੁਕਸਾਨ ਨਾ ਹੋਏ। ਹਾਲਾਂਕਿ ਗੁਰੂ ਸਾਹਿਬ ਦਾ ਆਪਣਾ ਪਰਿਵਾਰ, ਉਹਨਾਂ ਦੇ ਮਹਿਲ, ਗੁਰੂ ਕੇ ਬੱਚੇ, ਉਹਨਾਂ ਦੀ ਮਾਤਾ, ਉਹ ਉਹਨਾਂ ਦੇ ਨਾਲ ਹੀ ਸੀ, ਲੇਕਿਨ ਹੋਰ ਬਹੁਤ ਸਾਰੇ ਜਿਹੜੇ ਨੇ ਉਹ ਇਸ ਘੇਰਾਬੰਦੀ ਤੋਂ ਪਹਿਲਾਂ ਹੀ ਗੁਰੂ ਸਾਹਿਬ ਨੇ ਆਪੋ ਆਪਣੇ ਟਿਕਾਣਿਆਂ ਤੇ ਵਾਪਸ ਭੇਜ ਦਿੱਤੇ ਸੀ। ਹੁਣ ਬਾਹਰ ਜਿਹੜਾ ਫੌਜ ਹੈ, ਜਿਵੇਂ ਮੈਂ ਦੱਸਿਆ ਵੀ ਕੰਬਾਈਨਡ ਫੌਜ ਹੈ, ਔਰ ਜਿਹੜੇ 22 ਧਾਰ ਦੇ ਪਹਾੜੀ ਰਾਜੇ ਕਿਹਾ ਜਾਂਦਾ ਹੈ। ਹੁਣ ਧਾਰ ਇਨਫੈਕਟ ਜਿਹੜਾ ਪਾਣੀ ਦੇ ਨਾਲੇ ਨੂੰ ਕਹਿੰਦੇ ਨੇ, ਛੋਟੀ ਨਦੀ, ਛੋਟਾ ਦਰਿਆ ਧਾਰ, ਇਹ ਲਗਭਗ 22 ਦੇ ਕਰੀਬ ਇਹ ਹਿਮਾਲਿਆ ਰੇਂਜ ਦੇ ਵਿੱਚ ਜਿਹੜੀਆਂ ਹਿੱਲੀ ਰਿਆਸਤਾਂ, ਜਿਨ੍ਹਾਂ ਚੋਂ ਅੱਜ ਬਹੁਤ ਸਾਰੀਆਂ ਰਿਆਸਤਾਂ ਹਿਮਾਚਲ 'ਚ ਨੇ, ਕੁਛ ਉਹਨਾਂ ਚੋਂ ਉੱਤਰਾਖੰਡ ਦੇ ਵਿੱਚ ਨੇ, ਔਰ ਉਹਨਾਂ ਚੋਂ ਮੁੱਖ ਤੌਰ ਦੇ ਉੱਤੇ, ਕਿਉਂਕਿ ਇਹਨਾਂ ਦੀ ਕੰਬਾਈਨਡ ਫੌਜ ਸੀ 22 ਧਾਰ ਦੇ ਪਹਾੜੀ ਰਾਜਿਆਂ ਦੀ, ਰਾਜਪੂਤ ਮੋਸਟਲੀ, ਔਰ ਇਸੇ ਤਰ੍ਹਾਂ ਲਾਹੌਰ, ਸਰਹੰਦ, ਦਿੱਲੀ ਦਰਬਾਰ ਦੀ। ਇਹਨਾਂ 22 ਧਾਰ ਦੇ ਹਿੰਦੂ ਰਾਜਿਆਂ 'ਚ ਰਾਜਾ ਕਹਿਲੂਰ ਅੱਜ ਦੀ ਬਿਲਾਸਪੁਰ ਰਿਆਸਤ ਹੈ, ਜਿਸ ਦੇ ਵਿੱਚ ਕਦੇ ਕੀਰਤਪੁਰ ਸਾਹਿਬ 6ਵੇਂ ਪਾਤਸ਼ਾਹ ਨੇ ਵਸਾਇਆ ਸੀ, 9ਵੇਂ ਪਾਤਸ਼ਾਹ ਨੇ ਚੱਕ ਨਾਨਕੀ ਵਸਾਇਆ, ਜਿਹੜਾ ਬਾਅਦ ਦੇ ਵਿੱਚ ਅਨੰਦਪੁਰ ਸਾਹਿਬ ਦੇ ਰੂਪ ਦੇ ਵਿੱਚ ਸਾਹਮਣੇ ਆਇਆ। ਔਰ ਰਾਜਾ ਬੜੌਲੀ, ਕਸੌਲੀ, ਰਾਜਾ ਕਾਂਗੜਾ, ਨਦੌਣ, ਨਾਹਣ, ਬੜੈਲ, ਚੰਬਾ, ਭੰਬੌਰ, ਚੰਬੇਲੀ, ਜੰਮੂ, ਨੂਰਪੁਰ, ਜਸਵਾਲ, श्रीनगर, ये श्रीनगर कश्मीर वाला नहीं है, उत्तराखंड दे विच एक प्लेस है श्रीनगर, गढ़वाल, ये भी उत्तराखंड दे विच है, गढ़वाल रीजन, हंडूर, मंडी, ते ज़ाहिर है कि भाई जिहड़ा 22 धार दे पहाड़ी च मेन भीम चंद दी फौज। सो ये जिहड़े ने इस गल का भी ध्यान रहे कि ये जिहड़ी जंग है आनंदपुर साहब दी, और उस तो बाद सरसा दे कंढे, चमकौर और खिदराणे दी, इस तो पहला 12 जंगां हो चुकियां ने, जिन्हां दे विच जे असीं गुरु साहब ने अपने जीवन दे विच कुल 14 जंगां लड़ियां ने, उन्हां दे विच सिर्फ 3 जंगां ने जिन्हां दे विच लाहौर, सरहंद और दिल्ली दियां मुगल फौजां जिहड़ियां ने वो शामिल ने। बाकी लगभग 11 जंगां 22 धार दे हिंदू पहाड़ी राजियां दे नाल लड़ियां ने, क्योंकि इस पीरीयड च बहुत सारा नैरेटिव इस किस्म दा आएगा जिस दे उत्ते सानू गल करनी होएगी कि भाई ये समझण दी लोड़ है कि जदों 10वें पातशाह ने औरंगजेब नूं जफरनामा लिखिया तो उहदे च भी उन्होंने ये उहनूं कहा कि भाई तू भी बुतो शिकन, मैं भी बुतो शिकन, पर तू बुत परस्त इन्हां हिंदू राजियां दे कहण ते आनंदपुर दे उत्ते जिहड़ा है वो हमलावर होया, क्योंकि ये शिकायतां यही करते सी कि भाई ये रियासत बन गई, इंडिपेंडेंट, इन्होंने नगारा रख लिया, इन्होंने फौज बना ली, इन्हें खालसा बना लिया, और ये हर वार यही फौज लैके आउंदे रहे। सो इस गल का ध्यान रहे कि बहुत वार जिहड़े एक पासे का नैरेटिव हुंदा है, उहदे च असीं किसी एक कौम नूं जां एक मजहब नूं विलीफाई करन दी कोशिश ना करिए। जिवें अज भी जदों असीं कहंदे भी अज भी साडी लड़ाई इंडियन स्टेट दे नाल है, कोई असीं हिंदुआं नूं जां हिंदू धर्म नूं विलीफाई नहीं करते, असीं तां जिहड़ी स्टेट है जिहड़ी कि धर्म नूं एक आड़ बना के जुल्म करदी है, साडी लड़ाई उस दे खिलाफ है। और ये सारा कुछ इन्हां महीनों दे विच चलदा रहा। फाइनली जिहड़ा गुरु साहब ने किला छड्डण दा फैसला है, इस दे जिहड़े साडे इतिहासक सोर्स ने, क्योंकि जफरनामा गुरु साहब की अपनी लिखत है, मोस्ट रिलायबल अकाउंट है। अच्छा, उहदे च गुरु साहब ने कहा भी औरंगजेब ने कुराने मजीद दे उत्ते उसकी जिल्द दे उत्ते ये लिख के प्रॉमिस किया कि भाई जे एक बार गुरु साहब आनंदपुर साहब का किला छड्ड देण ते उन्होंने कोई रुकावट नहीं होएगी, वो जिथे मर्जी जाके रहन एक बार, क्योंकि बाहर भी फौज का इन्ना क नुकसान हो चुका है। जदों 8-9 महीने का घेरा उन्होंने जमानिया कोई हैजा पै गया, कोई होर बीमारी, उत्तों भी गुरु साहब उच्ची थां ते बैठे ने, तीर चल रहे ने, दूजा उन्होंने मुगलिया और पहाड़ी फौजां का जानी नुकसान भी हो रहा, वो भी बाहर बैठे दुआ कर रहे हैं भी एक बार साडी जान छुटे। और ये फिर फाइनली
ਇੱਕ ਕਾਜ਼ੀ ਉਹ ਕੁਰਾਨ ਦੀ ਜਿਲਦ ਲੈ ਕੇ ਕੁਰਾਨ ਲੈ ਕੇ ਅੱਛਾ ਔਰ ਪਹਾੜੀ ਰਾਜੇ ਕਿਉਂਕਿ ਜਿਨ੍ਹਾਂ ਦਾ ਇਤਕਾਦ ਦੇਵੀ ਦੇ ਪੁਜਾਰੀ ਗਾਂ ਦੀ ਜਿਹੜੀਆਂ ਨੇ ਆਟੇ ਦੀਆਂ ਗਊਆਂ ਬਣਾ ਕੇ ਗੀਤਾ ਨਾਲ ਲੈ ਕੇ ਇਹ ਉਹਨਾਂ ਦੇ ਜਿਹੜੇ ਨੇ ਗੁਰੂ ਸਾਹਿਬ ਕੋਲ ਆਉਂਦੇ ਨੇ, ਪੇਸ਼ਕਸ਼ ਕਰਦੇ ਨੇ ਕਿ ਭਾਈ ਜੇ ਇੱਕ ਵਾਰ ਤੁਸੀਂ ਕਿਲਾ ਖਾਲੀ ਕਰ ਦਿੰਦੇ ਹੋ ਤੇ ਕੋਈ ਤੁਹਾਡੇ ਲਈ ਇਹ ਫ੍ਰੀ ਹੋਏਗਾ, ਤੁਸੀਂ ਜਿੱਥੇ ਮਰਜ਼ੀ ਜਾਓ, ਕੋਈ ਰੋ, ਫਿਰ ਤੁਸੀਂ ਵਾਪਸ ਜਦੋਂ ਮਰਜ਼ੀ ਆ ਜਾਣਾ। ਉਹ ਜਿਹਨੂੰ ਕਹਿੰਦੇ ਨੇ ਕਿ ਨੱਕ ਦਾ ਸਵਾਲ ਹੈ। ਹੁਣ ਗੁਰੂ ਸਾਹਿਬ ਨੂੰ ਪਤਾ ਹੈ ਵੀ ਇਹ ਸਾਰੀ ਇਹਨਾਂ ਦੀ ਇੱਕ ਚਾਲ ਹੈ, ਇਹ ਝੂਠ ਹੈ, ਇਹਨਾਂ ਦਾ ਇਹ ਖੇਖਣ ਹੈ, ਲੇਕਿਨ ਅੰਦਰ ਜਦੋਂ ਇੱਕ ਦਬਾਅ ਵੀ ਬਣਿਆ ਹੋਇਆ ਹੈ, ਮਾਤਾ ਗੁਜਰੀ ਜੀ ਵੀ ਉਸ ਪਾਸੇ ਪਰਸੂਏਟ ਕਰਦੇ ਨੇ। ਔਰ ਐਸਾ ਵੀ ਕਿਹਾ, ਸਾਡੇ ਕੋਲ ਕੋਈ ਸਾਧਨ ਤਾਂ ਨਹੀਂ, ਐਸਾ ਵੀ ਕਿਹਾ ਜਾਂਦਾ ਹੈ ਕਿ 5 ਸਿੱਖ ਰੂਪ ਦੇ ਵਿੱਚ ਫਿਰ ਗੁਰੂ ਸਾਹਿਬ ਨੂੰ 5 ਪਿਆਰਿਆਂ ਦੇ ਰੂਪ ਚ ਵੀ ਇਹ ਜਿਹੜਾ ਬੇਨਤੀਨੁਮਾ ਹੁਕਮ ਕੀਤਾ ਜਾਂਦਾ, ਕਿਉਂਕਿ ਉਹ ਸਮਝਦੇ ਨੇ ਕਿ ਇਹਦੇ ਚ ਸ਼ਾਇਦ ਗੁਰੂ ਸਾਹਿਬ ਉਹਨਾਂ ਨੂੰ ਕਹਿ ਰਹੇ ਨੇ ਵੀ ਅਟਕ ਜਾਓ, ਹੋਰ ਜਿਹੜਾ 8 ਪੈਰ ਹੋਰ ਕੋਈ 16 ਪੈਰ ਲਿਖਿਆ। ਲੇਕਿਨ ਕਟਿੰਗ ਦਾ ਸਟੋਰੀ ਸ਼ਾਰਟ, ਅੱਜ ਦੀ ਉਹ ਕਾਲੀ ਬੋਲੀ ਰਾਤ ਹੈ ਜਦੋਂ ਕਿ ਗੁਰੂ ਸਾਹਿਬ ਫੈਸਲਾ ਕਰਦੇ ਨੇ ਕਿਲਾ ਛੱਡਣ ਦਾ, ਔਰ ਆਪਣੇ ਸਿੱਖਾਂ ਦੇ ਨਾਲ 4 ਸਾਹਿਬਜ਼ਾਦੇ, ਮਾਤਾ ਗੁਜਰੀ, ਲੜਾਕੂ ਸਿੰਘ, ਜਿਉਂ ਹੀ ਉਹ ਕਿਲੇ ਤੋਂ ਸੇਫ ਨਿਕਲ ਕੇ, ਕਿਉਂਕਿ ਅੱਜ ਵੀ ਜਦੋਂ ਤੁਸੀਂ ਅਨੰਦਪੁਰ ਸਾਹਿਬ ਜਾਓ ਤੇ ਰਾਹ ਦੇ ਵਿੱਚ ਜਿਹੜਾ ਬਿਲਕੁਲ ਕਲੋਜ਼ ਉਹਨਾਂ ਦੇ ਦਰਿਆ ਪੈਂਦਾ ਜਿਹਨੂੰ ਸਰਸਾ ਨਦੀ ਕਹਿੰਦੇ ਨੇ, ਹਾਲਾਂ ਸਿੱਖ ਉਹਨੂੰ ਖੂਨੀ ਸਰਸਾ ਕਹਿੰਦੇ ਨੇ ਅੱਜ ਵੀ, ਕਿਉਂਕਿ ਉਸ ਸਰਸੇ ਨੇ ਸਾਡਾ ਬਹੁਤ ਕੁਝ ਤਬਾਹ ਕੀਤਾ। ਇੱਕ ਜਿਹਨੂੰ ਤੁਸੀਂ ਤਾਲਿਬੇ ਇਲਮ ਹੋਣ ਦੇ ਨਾਤੇ ਜਦੋਂ ਮੈਂ ਕਹਿੰਦਾ, ਮੇਰੇ ਲਈ ਤਾਂ ਇੱਕ ਬਹੁਤ ਵੱਡਾ ਜਦੋਂ ਅਸੀਂ ਔਰ ਹਰ ਸਿੱਖ ਇਹ ਮਹਿਸੂਸ ਕਰਦਾ ਹੈ ਕਿ ਜਿੰਨਾ ਗੁਰੂ ਸਾਹਿਬ ਨੇ ਲਿਟਰੇਚਰ ਤਿਆਰ ਕਰਵਾਇਆ, ਇਹ ਵੀ ਕਿਹਾ ਜਾਂਦਾ ਉਹਦੇ ਚ ਇੱਕ ਇੰਨਾ ਵੱਡਾ ਗ੍ਰੰਥ ਸੀ 52 ਮਣ ਦਾ, ਤੇ ਉਹ ਵੀ ਸਰਸਾ ਦੀ ਭੇਟਾਈ ਚੜ ਗਿਆ, ਹੋਰ ਵੀ ਬਹੁਤ ਸਾਰਾ ਲਿਟਰੇਚਰ। ਲੇਕਿਨ ਇਹ ਜਦੋਂ ਅਸੀਂ ਇਤਿਹਾਸਕ ਵੇਰਵੇ ਦੇਖਦੇ ਹਾਂ ਕਿ ਅੱਜ ਤੇ ਕੱਲ ਜਿਹੜੀ ਦਰਮਿਆਨੀ ਰਾਤ ਨੂੰ ਨਿਕਲਦੇ ਨੇ, ਇੱਕਦਮ ਕਾਲੀ ਬੋਲੀ ਰਾਤ ਹੈ ਔਰ ਬਹੁਤ ਜ਼ੋਰਦਾਰ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ। ਪਿੱਛੇ ਜਦੋਂ ਪਹਾੜਾਂ ਤੇ ਮੀਂਹ ਪੈਂਦੇ ਨੇ ਤੇ ਜਿਹੜੇ ਥੱਲੇ ਦਰਿਆ ਹੁੰਦੇ ਨੇ, ਨਦੀਆਂ ਨੇ, ਖੱਡਾਂ ਨੇ, ਉਹਨਾਂ 'ਚ ਵੀ ਹੜ੍ਹ ਆ ਜਾਂਦੇ ਨੇ। ਸੋ ਸਰਸਾ ਜਿਹੜਾ ਉਹ ਹੜਿਆ ਹੋਇਆ ਸੀ, ਔਰ ਜਿਉਂ ਹੀ ਗੁਰੂ ਸਾਹਿਬ ਆਪਣੇ ਸਿੱਖਾਂ ਦੇ ਨਾਲ ਔਰ ਜੋ ਵੀ ਉਹਨਾਂ ਨੇ ਵਿਉਂਤਬੰਦੀ ਬਣਾਈ, 4 ਚੁਫੇਰੇ ਘੇਰਾ, ਔਰ ਸਿੱਖਾਂ ਦਾ ਸਰਸਾ ਦੇ ਕੰਢੇ ਤੇ ਪਹੁੰਚਦੇ ਨੇ, ਮੁਗਲੀਆ ਫੌਜਾਂ ਔਰ ਪਹਾੜੀ ਫੌਜਾਂ ਆਪਣੇ ਸਾਰੇ ਕੌਲ ਕਰਾਰ ਭੁੱਲ ਕੇ ਪਿੱਛੋਂ ਦੀ ਆ ਕੇ ਹਮਲਾਵਰ ਹੁੰਦੀਆਂ ਨੇ। ਅੱਗੋਂ ਕਿਉਂਕਿ ਜੇ ਤੁਸੀਂ ਸਰਸਾ ਕ੍ਰਾਸ ਕਰਕੇ ਅੱਗੇ ਜਾਣਾ ਹੈ, ਦਰਿਆ ਦੇ ਵਿੱਚ ਹੜ੍ਹ ਆਇਆ ਹੋਇਆ, ਰਾਤ ਹੈ, ਮੀਂਹ ਬਹੁਤ ਤੇਜ਼ ਪੈ ਰਿਹਾ ਹੈ, ਔਰ ਉਹ ਫਿਰ ਇੱਕ ਜੰਗ ਜਿਹੜੀ ਹੈ ਉਹ ਸਰਸਾ ਦੇ ਕੰਢੇ ਤੇ ਹੁੰਦੀ ਹੈ, ਜਿਹਦੇ 'ਚ ਬੜੀ ਬਹਾਦਰੀ ਦੇ ਨਾਲ ਸਿੰਘ ਜੂਝਦੇ ਨੇ। ਔਰ ਇਸ ਸਰਸਾ ਦੇ ਕੰਢੇ ਦੀ ਜੰਗ ਦੇ ਵਿੱਚ 2 ਵੱਡੇ ਜਰਨੈਲ ਸਿੱਖਾਂ ਦੇ ਉਸ ਵੇਲੇ ਦੇ, ਇੱਕ ਜਤ ਭਾਈ ਜੀਵਨ ਸਿੰਘ, ਇਹ ਉਹੀ ਭਾਈ ਜੀਵਨ ਸਿੰਘ ਨੇ ਜਿਨ੍ਹਾਂ ਦਾ ਪਹਿਲਾ ਨਾਂ ਭਾਈ ਜੇਤਾ ਜੀ ਸੀ, ਜਿਹੜੇ ਭਾਈ ਜੇਤਾ ਜੀ ਕਦੇ ਜਿਹੜੇ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਗੁਰੂ ਨੇ ਆਪਣੇ ਗਲ ਨਾਲ ਲਾਇਆ ਸੀ। ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਦਿੱਲੀ ਤੋਂ ਚਾਂਦਨੀ ਚੌਂਕ ਤੋਂ ਅਨੰਦਪੁਰ ਸਾਹਿਬ ਲੈ ਕੇ ਆਏ ਸੀ ਭਾਈ ਜੀਵਨ ਸਿੰਘ, ਉਹਨਾਂ ਦੀ ਸ਼ਹਾਦਤ ਵੀ ਸਰਸਾ ਦੇ ਕੰਢੇ ਹੁੰਦੀ ਹੈ। ਔਰ ਦੂਸਰੇ ਵੱਡੇ ਯੋਧੇ ਭਾਈ ਉਦੈ ਸਿੰਘ, ਜਿਹੜੇ ਬਹਾਦਰੀ ਦੇ ਲਈ, ਸ਼ਸਤਰ ਵਿਦਿਆ ਦੀ ਮੁਹਾਰਤ ਲਈ ਜਾਣੇ ਜਾਂਦੇ ਸੀ, ਉਹਨਾਂ ਦੀ ਸ਼ਹਾਦਤ ਵੀ ਸਰਸਾ ਦੇ ਕੰਢੇ ਹੁੰਦੀ ਹੈ। ਪਰ ਅੱਜ ਵੀ ਜਦੋਂ ਤੁਸੀਂ ਸਰਸਾ ਦੇ ਕੰਢੇ, ਖੂਨੀ ਸਰਸਾ ਦੇ ਕੰਢੇ ਜਾਂਦੇ ਹੋ ਤੇ ਐਨ ਦਰਿਆ ਦੇ ਦੂਸਰੇ ਪਾਸੇ ਗੁਰਦੁਆਰਾ ਪਰਿਵਾਰ ਵਿਛੋੜਾ ਬਣਿਆ ਹੋਇਆ, ਇੱਥੇ ਪਰਿਵਾਰ ਵਿਛੜਦਾ। ਬਿਲਕੁਲ ਦੋਵੇਂ ਵੱਡੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਸਾਹਿਬ 40 ਸਿੱਖਾਂ ਦੇ ਨਾਲ ਦਰਿਆ ਪਾਰ ਕਰਕੇ ਰੋਪੜ ਵੱਲ ਵੱਧਦੇ ਨੇ, ਔਰ ਅੱਗੇ ਉਹਨਾਂ ਦਾ ਸਫ਼ਰ ਫਿਰ ਚਮਕੌਰ ਦੀ ਗੜੀ ਵੱਲ ਹੁੰਦਾ ਹੈ। ਲੇਕਿਨ ਛੋਟੇ ਗੁਰੂ ਕੇ 2 ਸਾਹਿਬਜ਼ਾਦੇ ਮਾਤਾ ਗੁਜਰੀ ਜੀ, ਉਹ ਉਸ ਨਾਲੋਂ ਵਿਛੜ ਜਾਂਦੇ ਨੇ ਸਾਰੇ ਜਥੇ ਨਾਲੋਂ, ਕਿਉਂਕਿ ਬਹੁਤ ਸਾਰੇ ਸਿੱਖ ਰੁੜ ਵੀ ਜਾਂਦੇ ਨੇ, ਸ਼ਹੀਦ ਵੀ ਹੋ ਰਹੇ। ਉਹਨਾਂ ਨੇ ਸਿੱਖਾਂ ਨੇ ਘੇਰਾ 4 ਚੁਫੇਰੇ ਬਣਾਇਆ ਹੋਇਆ, ਦੁਸ਼ਮਣ ਨਾਲ ਲੜ ਰਹੇ ਨੇ, ਪਰ ਉਹਨਾਂ ਦਾ ਇਹ ਹੈ ਕਿ ਗੁਰੂ ਦੇ ਪਰਿਵਾਰ ਨੂੰ ਅਸੀਂ ਸੇਫਲੀ ਅੱਗੇ ਕੱਢ ਦਈਏ। ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਵੀ ਪੂਰਾ ਜੂਝਦੇ ਨੇ ਇਹ ਸਾਰੇ 'ਚ। ਔਰ ਫਿਰ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰੀ ਕਿਵੇਂ ਗੰਗੂ ਰਸੋਈਆ ਬਾਹਮਣ, ਉਹ ਕਿਵੇਂ ਪਹਿਲੀ ਰਾਤ ਉਹ ਆਪਣੇ ਪਿੰਡ, ਔਰ ਇਹ ਵੀ ਆਉਂਦਾ ਹੈ ਕਿ ਕੁੰਮਾ ਮਾਸ਼ਕੀ ਇੱਕ ਰਾਤ ਉਹਦੀ ਝੁੱਗੀ 'ਚ ਵੀ ਗੁਰੂ ਸਾਹਿਬ ਮਾਤਾ ਜੀ ਔਰ ਬੱਚੇ ਗੁਜ਼ਾਰਦੇ ਨੇ। ਅੱਡ-ਅੱਡ ਵੇਰਵੇ ਨੇ, ਪਰ ਇਵੈਂਚੁਅਲੀ
ਕਿਵੇਂ ਗੰਗੂ ਬਾਹਮਣ ਗੱਦਾਰੀ ਕਰਦਾ ਹੈ ਔਰ ਫਿਰ ਉਹਨਾਂ ਸਾਹਿਬਜ਼ਾਦਿਆਂ ਔਰ ਮਾਤਾ ਗੁਜਰੀ ਨੂੰ ਜਿਹੜਾ ਹੈ ਉਹ ਮਰਿੰਡੇ ਥਾਣੇ ਦੇ ਵਿੱਚ ਜਾ ਕੇ ਇਤਲਾਹ ਕਰਦਾ ਹੈ ਕਿ ਗੁਰੂ ਕੇ ਸਾਹਿਬਜ਼ਾਦੇ ਮੇਰੇ ਕੋਲ ਨੇ। ਕਿਵੇਂ ਉਹ ਸਰਹੰਦ ਪਹੁੰਚਾਏ ਜਾਂਦੇ ਨੇ ਉਸ ਦਾ ਅਸੀਂ ਜ਼ਿਕਰ ਕਰਾਂਗੇ। ਲੇਕਿਨ ਅੱਜ ਦੀ ਇਹ ਰਾਤ ਖੂਨੀ ਸਰਸਾ ਦੇ ਕੰਢੇ ਬਿਤਾਈ ਹੋਈ ਉਹ ਕਾਲੀ ਬੋਲੀ ਰਾਤ ਹੈ ਜਿਸ ਨੇ ਯਾਦ ਦਹਾਨੀ ਕਰਵਾਈ ਕਿ ਸੱਚ ਦੇ ਰਸਤੇ ਤੇ ਚੱਲਦਿਆਂ ਪਰਿਵਾਰ ਵਿਛੜਦੇ ਨੇ। ਬਿਲਕੁਲ ਸ਼ਹਾਦਤਾਂ ਮਿਲਦੀਆਂ ਨੇ, ਪਰਿਵਾਰ ਵਿਛੜਦੇ ਨੇ। ਕੱਲੇ ਆਪਣੇ ਹੀ ਗਦਾਰੀ ਨਹੀਂ ਕਰਦੇ ਜਾਂ ਦੁਸ਼ਮਣ ਆਪਣੇ ਵਾਅਦੇ ਹੀ ਨਹੀਂ ਤੋੜਦੇ। ਈਵਨ ਕਈ ਵਾਰ ਕੁਦਰਤ ਵੀ ਉਹ ਖੂਨੀ ਸਰਸਾ ਵੀ ਜਿਹੜਾ ਉਹ ਵੱਡੀ ਰੁਕਾਵਟ ਬਣ ਕੇ ਤੁਹਾਡੇ ਰਸਤੇ 'ਚ ਖਲੋ ਕੇ ਤੁਹਾਨੂੰ ਪਰਖ ਰਹੇ ਹੁੰਦੇ ਨੇ ਕਿ ਕੀ ਸੱਚਮੁੱਚ ਤੁਸੀਂ ਉਸ ਨਿਰਾਲੀ ਚਾਲ ਦੇ ਸਬਕ ਨੂੰ ਯਾਦ ਕੀਤਾ ਹੈ ਕਿ ਨਹੀਂ ਕੀਤਾ। ਔਰ ਮੈਂ ਇੱਥੇ ਹੀ ਕਨਕਲੂਡ ਕਰਾਂ, ਵਕਤ ਅੱਗੇ ਜਾ ਰਿਹਾ। ਮੈਂ ਸੰਤ ਰਾਮ ਉਦਾਸੀ ਜਿਹੜੇ ਸਾਡੀ 20ਵੀਂ ਸਦੀ ਦੇ 70ਵਿਆਂ ਦੇ ਇੱਕ ਵੱਡੇ ਰੈਵੋਲੂਸ਼ਨਰੀ ਸ਼ਾਇਰ ਹੋਏ, ਉਹਨਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਔਰ ਇਹ ਸਰਸਾ ਦੇ ਕੰਢੇ ਔਰ ਚਮਕੌਰ ਦੀ ਗੜੀ ਇਸ ਦੇ ਉੱਤੇ ਉਹਨਾਂ ਦੀ ਬੜੀ ਭਾਵਪੂਰਤ ਨਜ਼ਮ ਹੈ, ਉਸ ਨੂੰ ਮੈਂ ਸ਼ੇਅਰ ਕਰਨਾ ਚਾਹੁੰਦਾ ਕਿ ਉਹਨਾਂ ਨੇ ਇਹ ਕਿਹਾ, ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ, ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ, ਕਿਵੇਂ ਤਰਨਗੇ ਅਜੀਤ ਜੁਝਾਰ ਤੇਰੇ, ਟੁੱਬੀ ਮਾਰ ਕੇ ਸਰਸਾ ਦੇ ਰੋੜ ਅੰਦਰ, ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ, ਇਸ ਕੱਚੀ ਚਮਕੌਰ ਦੀ ਗੜੀ ਮੂਰੇ, ਕਿਲਾ ਦਿੱਲੀ ਦਾ ਅਸੀਂ ਚੁਕਾ ਦੇਾਂਗੇ, ਚੋਰਾ ਕਰੀ ਨਾ ਕਿਲੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦੇਾਂਗੇ, ਮਾਛੀ ਵਾੜੇ ਦੇ 70 ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ, ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ, ਬਾਪੂ ਸੱਚੇ ਇੱਕ ਕੌਮੀ ਸਰਦਾਰ ਤਾਈਂ ਪੀਰ ਉੱਚ ਦਾ ਵੀ ਬਣਨਾ ਪੈ ਸਕਦਾ ਹੈ, ਖੂਨ ਜਿਗਰ ਦੇ ਨਾਲ ਤਾਂ ਜ਼ਫਰਨਾਮਾ ਤੇਰੀ ਕਲਮ ਨੂੰ ਵੀ ਘੜਨਾ ਪੈ ਸਕਦਾ ਹੈ, ਪਰ ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਹੈ, ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ, ਅੰਗੂਠਾ ਲਾਇਆ ਨਹੀਂ ਜਿਨ੍ਹਾਂ ਬੇਦਾਵਿਆਂ ਤੇ, ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ, ਆਪਣੇ ਛੋਟਿਆਂ ਪੁੱਤਾਂ ਦੀ ਵੇਲ ਤਾਈਂ ਜੇਕਰ ਅੱਗ ਤੇ ਚੜੇ ਤਾਂ ਚੜਨ ਦੇਵੀਂ, ਸਾਡੀ ਮੜੀ ਤੇ ਉੱਗੇ ਹੋਏ ਘਾਹ ਅੰਦਰ ਠਾਰ ਸਿੰਘਾਂ ਦੀ ਬਣੇ ਤਾਂ ਬਣਨ ਦੇਵੀਂ, ਐਪਰ ਜ਼ਬਰ ਅੱਗੇ ਕਿੱਦਾਂ ਸਬਰ ਕਰੀਏ, ਅਸੀਂ ਇਹੋ ਜਿਹਾ ਜ਼ਹਿਰ ਨਹੀਂ ਪੀ ਸਕਦੇ, ਨੱਕ ਮਾਰ ਕੇ ਡੰਗਰ ਵੀ ਜਿਉਣ ਜਿਸ ਨੂੰ, ਅਸੀਂ ਜੂਨ ਅਜਿਹੀ ਨਹੀਂ ਜੀ ਸਕਦੇ। ਹੁਣ ਇਹ ਡਿਫਾਈਨਸ ਹੈ, ਇਹ ਅੱਜ ਦੇ ਪੀਰੀਅਡ ਨੂੰ ਕੰਟੈਕਸਟ 'ਚ ਰੱਖਿਆ ਹੋਇਆ ਹੈ ਕਿ ਭਾਈ ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਹੈ, ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ, ਅੰਗੂਠਾ ਲਾਇਆ ਨਹੀਂ ਜਿਨ੍ਹਾਂ ਬੇਦਾਵਿਆਂ ਤੇ, ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ। ਸੋ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਹਾਂ, ਵਿਊਅਰਸ ਆ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ।
ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਅਲਟੀ ਸਰਵਿਸਿਜ਼। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। ਟੀਵੀ 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸੈਗਮੈਂਟ ਵਿੱਚ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਰਮਨ ਦੀ ਇੱਕ ਅਦਾਲਤ ਨੇ ਇੱਕ 97 ਸਾਲਾ ਔਰਤ ਨੂੰ ਸਜ਼ਾ ਜ਼ਾਬਤਾ ਕੀਤਾ ਹੈ, ਜਿਹੜੀ ਕਿ 1944 ਵਿੱਚ ਨਾਜ਼ੀ ਕੈਂਪ ਦੇ ਵਿੱਚ ਅਸਿਸਟੈਂਟ ਸੈਕਟਰੀ ਦੇ ਅਹੁਦੇ ਤੇ ਸੀ। ਸੋ ਜਦੋਂ ਕਿ ਹਜ਼ਾਰਾਂ ਯਹੂਦੀਆਂ ਅਤੇ ਗੈਰ ਯਹੂਦੀਆਂ ਨੂੰ ਗੈਸ ਚੈਂਬਰਾਂ ਵਿੱਚ ਸੁੱਟ ਕੇ ਮਾਰਿਆ ਗਿਆ ਸੀ। ਜੇ ਲਗਭਗ 80 ਸਾਲ ਬਾਅਦ ਜ਼ੁਲਮ ਕਰਨ ਵਾਲੇ ਨਾਜ਼ੀਆਂ ਨੂੰ ਸਜ਼ਾ ਹੋ ਸਕਦੀ ਹੈ ਤਾਂ ਸਿੱਖਾਂ, ਮੁਸਲਮਾਨਾਂ ਤੇ ਦਲਿਤਾਂ ਤੇ ਜ਼ੁਲਮ ਕਰਨ ਵਾਲੇ ਭਾਰਤੀ ਨਾਜ਼ੀਆਂ ਨੂੰ ਕਿਉਂ ਨਹੀਂ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖ ਲਈ। ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਲਾਈਵ ਚੈਟ ਦੇ ਉੱਤੇ ਨੇ, YouTube ਦੇ ਉੱਤੇ, ਫੇਸਬੁੱਕ ਦੇ ਉੱਤੇ ਵੀ ਵਾਚ ਕਰ ਰਹੇ ਨੇ। ਔਰ ਖਾਸ ਤੌਰ ਤੇ UK ਮੀਡੀਆ ਇੰਟਰਨੈਸ਼ਨਲ ਵੱਲੋਂ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਉਹ ਐਪਰੀਸ਼ੀਏਟ ਕਰਦੇ ਹਾਂ ਜੋ TV 84 ਸਿੱਖ ਕੌਮ ਦੇ ਵਿੱਚ ਜਾਗ੍ਰਿਤੀ ਪੈਦਾ ਕਰਨ ਲਈ ਕਰ ਰਿਹਾ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੀਰ ਸੰਤੋਖ ਸਿੰਘ, ਕਾਲਾ ਸਿੰਘ, ਉਹਨਾਂ ਨੇ ਵੀ ਸ਼ਲਾਘਾ ਦੇ ਸ਼ਬਦ ਕਹੇ ਨੇ। ਵੀਰ ਜਗਸੀਰ ਸਿੰਘ ਸੰਧੂ ਜਿਹੜੇ ਨੇ ਸਿੱਧੂ, ਉਹਨਾਂ ਨੇ ਹਮੇਸ਼ਾ ਵਾਂਗੇ ਕਿਹਾ ਵੀ ਉਹਨਾਂ ਨੇ ਪ੍ਰੋਗਰਾਮ WhatsApp ਗਰੁੱਪ ਸ਼ੇਅਰ ਕਰ ਦਿੱਤੇ। ਸਾਡੇ ਵੀਰ ਸੁਰਿੰਦਰ ਸਿੰਘ ਜੀ ਨੇ ਉਹਨਾਂ ਨੇ ਦੇਵਨਾਗਰੀ ਹਿੰਦੀ 'ਚ ਲਿਖਿਆ ਤੇ ਉਹਨਾਂ ਨੇ ਕਿਹਾ ਵੀ ਬਾਬਾ ਜੀਵਨ ਸਿੰਘ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ, ਉਹ ਸਰਸਾ ਦੇ ਕੰਢੇ ਨਹੀਂ ਹੋਏ। ਜਿਵੇਂ ਮੈਂ ਸ਼ੁਰੂ 'ਚ ਕਿਹਾ ਸੀ ਵੀ ਕੁਛ ਐਸੇ ਮਿਸਿੰਗ ਲਿੰਕਸ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਹੈ ਉਹ ਥੋੜੇ ਬਹੁਤ ਵੇਰਵੇ ਵੇਰੀ ਕਰਦੇ ਨੇ। ਇਸ ਜਿੱਥੇ ਮੈਂ ਭਾਈ ਉਦੈ ਸਿੰਘ ਉਹਨਾਂ ਦੀ ਸ਼ਹਾਦਤ, ਭਾਈ ਜੀਵਨ ਸਿੰਘ ਉਹਨਾਂ ਦੀ ਸ਼ਹਾਦਤ ਦੀ ਗੱਲ ਕੀਤੀ, ਭਾਈ ਬਚਿੱਤਰ ਸਿੰਘ ਜਿਨ੍ਹਾਂ ਦੇ ਨਾਗਣੀ ਬਰਛੇ ਨੇ ਮਸਤ ਹਾਥੀ ਦਾ ਜਿਹੜਾ ਰਾਹ ਮੋੜਿਆ ਸੀ, ਉਸ ਦੇ ਤਵੇ ਪਾੜ ਕੇ ਉਹਨੇ ਵਾਪਸ ਆਪਣੇ ਹੀ ਜਿਨ੍ਹਾਂ ਨੇ ਉਹਨਾਂ ਨੂੰ ਭੇਜਿਆ ਸੀ ਉਹਨਾਂ ਦੇ ਨੂੰ ਪੈਰਾਂ ਥੱਲੇ ਰੋਂਦਿਆ ਸੀ, ਉਹ ਵੀ ਇਸ ਜੰਗ ਦੇ ਵਿੱਚ ਕਾਫੀ ਜ਼ਖਮੀ ਹੋਏ। ਔਰ ਜਿਹੜਾ ਇੱਕ ਬਿਰਤਾਂਤ ਹੈ ਕਿ ਕਿਵੇਂ ਫਿਰ ਜਿਹੜੇ ਆ ਕੋਟਲਾ ਨਿਹੰਗ ਖਾਨ ਦੇ ਜਿਹੜੇ ਨੇ ਉੱਥੇ ਉਸ ਘਰ ਦੇ ਵਿੱਚ ਉਹਨਾਂ ਦੀ ਜ਼ਖਮੀ ਹਾਲਤ ਭਾਈ ਬਚਿੱਤਰ ਸਿੰਘ ਬਾਅਦ ਦੇ ਵਿੱਚ ਉਹਨਾਂ ਨੇ ਉੱਥੇ ਦਮ ਤੋੜਿਆ। ਲੇਕਿਨ ਮੈਂ ਸਮਝਦਾ ਵੀ ਇਸ ਬਹਿਸ 'ਚ ਮੈਂ ਜੇ ਅਸੀਂ ਨਾ ਹੀ ਪਈਏ ਤਾਂ ਬਿਹਤਰ ਹੋਏਗਾ। ਸ਼ਹੀਦ ਨੇ ਕਿਸ ਮੁਕਾਮ ਤੇ ਹੋਏ, ਪਰ ਭਾਈ ਜੀਵਨ ਸਿੰਘ ਇਹ ਬਹੁਤ ਵੱਡੇ ਸੈਨਾਪਤੀ, ਜਰਨੈਲ ਵੀ ਪੰਥ ਦੇ, ਔਰ ਜਿੰਨੀਆਂ ਵੱਡੀਆਂ ਸੇਵਾਵਾਂ ਜਿਹੜੀਆਂ ਨੇ ਔਰ ਇਹ ਰੇਅਰਲੀ ਹੈ ਗੁਰੂ ਸਾਹਿਬ ਨੇ। ਔਰ ਜਦੋਂ 9 ਸਾਲ ਦੇ ਬਾਲਾ ਪ੍ਰੀਤਮ ਭਾਈ ਜੈਤਾ ਜੀ ਨੂੰ ਗਲ ਨਾਲ ਲਾਉਂਦੇ ਨੇ, ਇੱਕ ਨੌਜਵਾਨ ਨੂੰ ਇੱਕ ਬੱਚਾ ਆਪਣੇ ਗਲ ਨਾਲ ਲਾ ਕੇ ਕਹਿ ਰਿਹਾ ਰੰਗਰੇਟੇ ਗੁਰੂ ਕੇ ਬੇਟੇ। ਇਹ ਇੱਕ ਵੱਖਰੀ ਕਹਾਣੀ ਹੈ ਕਿ ਜੇ ਪੰਥ ਨੇ ਉਸ ਸਪਿਰਿਟ ਨੂੰ ਜਿਹੜੀ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉਂ ਕਿਆ ਰੀਸ, ਜਿਹੜਾ ਗੁਰੂ ਨਾਨਕ ਸਾਹਿਬ ਨੇ ਰਾਹ ਦਿਖਾਇਆ ਸੀ, ਉਸ ਦੇ ਉੱਤੇ ਅਸੀਂ ਪਹਿਰੇਦਾਰੀ ਕੀਤੀ ਹੁੰਦੀ ਮਜ਼ਬੂਤੀ ਦੇ ਨਾਲ, ਜ਼ਾਤ ਪਾਤ ਦੇ ਕੋੜ ਤੋਂ ਬਚੇ ਹੁੰਦੇ ਤੇ ਅੱਜ ਕਹਾਣੀ ਕੋਈ ਹੋਰ ਹੁੰਦੀ। ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ। ਗੱਲ ਵਾਰ ਕ੍ਰਾਈਮਸ, ਐਥਨਿਕ ਕਲੀਨਜ਼ਿੰਗ, ਹੋਲੋਕਾਸਟ, ਜੈਨੋਸਾਈਡ ਤੇ ਸਾਡੀ ਆਪਣੀ ਹਿਸਟਰੀ ਦੇ ਵਿੱਚ ਲਫ਼ਜ਼ ਘੱਲੂਘਾਰਾ ਜਿਹੜਾ ਅਸੀਂ 18ਵੀਂ ਸਦੀ ਦੇ ਵਿੱਚ ਜਿਸ ਲਫ਼ਜ਼ ਨੂੰ ਘੜਿਆ ਔਰ ਲਗਾਤਾਰਤਾ ਨਾਲ 18ਵੀਂ ਸਦੀ ਦੇ ਘੱਲੂਘਾਰਿਆਂ ਚੋਂ ਵੀ ਗੁਜ਼ਰੇ ਔਰ ਫਿਰ ਅੱਜ ਦੇ ਦੌਰ 'ਚ ਜੂਨ 84 ਦਾ ਘੱਲੂਘਾਰਾ, ਨਵੰਬਰ 84 ਲਗਾਤਾਰ ਚੱਲ ਰਹੀਆਂ ਨਸਲਕੁਸ਼ੀਆਂ, ਉਸ ਦਾ ਅਸੀਂ ਸ਼ਿਕਾਰ ਹੈ। ਜ਼ਾਹਰ ਹੈ ਕਿ ਜਦੋਂ ਅਸੀਂ ਦੰਡ ਦੇਣ ਦੀ ਗੱਲ ਕਰਦੇ ਹਾਂ, ਇਹ ਇੱਕ ਬਦਲਾ ਹੁੰਦਾ, ਰਿਵੈਂਜ ਜਿਹਦੇ ਲਈ ਕਿਹਾ ਜਾਂਦਾ। ਇੱਕ ਕੁਦਰਤ ਦੇ ਅਸੂਲਾਂ ਦੇ ਵਿੱਚ ਵੀ ਜਦੋਂ ਜਿਹੜਾ ਕਰਮ ਕਰਦਾ ਹੈ ਉਸ ਨੂੰ
ਉਸ ਦੀ ਸਜ਼ਾ ਮਿਲਣੀ ਜਾਂ ਜੋ ਉਹਨੇ ਬੀਜਿਆ ਉਹ ਵੱਢਣਾ, ਇਹ ਇੱਕ ਕੁਦਰਤ ਦਾ ਅਸੂਲ ਵੀ ਹੈ। ਔਰ ਜਦੋਂ ਸਿੱਖ ਅਕਾਲ ਪੁਰਖ ਦੀ ਫੌਜ ਦੇ ਨਾਤੇ ਉਸ ਅਕਾਲ ਪੁਰਖ ਦੇ ਹੁਕਮ ਉਹਦੀ ਦੁਨੀਆ 'ਚ ਰਹਿੰਦੇ ਆ ਆਪਣੇ ਫਰਜ਼ ਅਦਾ ਕਰਦਾ ਹੈ, ਤੇ ਫਿਰ ਉਸ ਦੇ ਜ਼ਿੰਮੇ ਵੀ ਹੈ ਜੋ ਗੁਰੂ ਕਲਗੀਧਰ ਪਾਤਸ਼ਾਹ ਨੇ ਲਾਇਆ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਅਸੀਂ ਨਿਰਧਨ ਦੇ ਪਾਲਕ ਹੈ, ਦੁਸ਼ਟ ਨੂੰ ਸਜ਼ਾ ਦੇਣ ਵਾਲੇ ਹੈ। ਔਰ ਗੁਰਬਾਣੀ ਸਾਡੀ ਅਗਵਾਈ ਕਰਦੀ ਹੈ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਹੈ। ਪਾਪੀ ਨੂੰ ਡੰਡ ਦੇਣਾ ਇਹ ਬਣਦਾ ਹੈ। ਔਰ ਇਹ ਅਸੂਲ ਕਿ ਭਾਈ ਜਿਨ੍ਹਾਂ ਨੇ, ਔਰ ਇਸੇ ਲਈ ਜਿਹੜੇ ਜ਼ੁਲਮ ਕਰਨ ਵਾਲੇ ਨੇ ਉਹਨਾਂ ਦੇ ਜ਼ੁਲਮਾਂ ਨੂੰ ਫਿਰ ਅੱਡ-ਅੱਡ UN ਚਾਰਟਰਸ ਦੇ ਥੱਲੇ, ਜੀਨੀਵਾ ਪ੍ਰੋਟੋਕੋਲਸ ਦੇ ਥੱਲੇ ਕਲਾਸੀਫਾਈ ਕੀਤਾ ਗਿਆ, ਕਿਹੜੇ ਹੀਨਸ ਕ੍ਰਾਈਮ ਨੇ, ਕਿਹੜੇ ਜੰਗੀ ਅਪਰਾਧ ਦੇ ਤੌਰ ਦੇ ਉੱਤੇ ਰੈਕਗਨਾਈਜ਼ ਹੁੰਦੇ ਨੇ, ਵਾਰ ਕ੍ਰਾਈਮ। ਔਰ ਜ਼ਾਹਰ ਹੈ ਨਸਲਕੁਸ਼ੀ ਇੰਟੈਂਟ ਦੇ ਨਾਲ ਕਰਨੀ, ਔਰ ਉਹਦੇ ਫਿਰ ਨਸਲਕੁਸ਼ੀਆਂ ਦੇ ਸਟੈਪ ਨੇ, ਜਿਵੇਂ 8 ਸਟੇਜਸ ਉਸ ਦੀਆਂ ਰੈਕਗਨਾਈਜ਼ਡ ਨੇ, ਔਰ ਉਹਨਾਂ ਸਾਰਿਆਂ ਨੂੰ ਜਿਹੜਾ ਫਿਰ ਕੁਆਲੀਫਾਈ ਕਰਦਾ ਹੈ ਉਹਨੂੰ ਸਜ਼ਾ ਯਾਫਤਾ ਕਰਨਾ। ਜੇ ਤਾਂ ਜੰਗ ਦੇ ਮੈਦਾਨ ਦੇ ਵਿੱਚ ਮਾਰੇ ਜਾਂਦੇ ਨੇ ਇਸ ਕਿਸਮ ਦੇ ਲੋਕ, ਵਾਰ ਕ੍ਰਾਈਮ ਵਾਲੇ, ਉਹ ਤਾਂ ਸਜ਼ਾ ਹੁੰਦੀ ਹੈ। ਲੇਕਿਨ ਜਿਹੜੇ ਸਰਵਾਈਵ ਕਰ ਜਾਂਦੇ ਨੇ ਫਿਰ ਲੁਕ ਛਿਪ ਕੇ ਜਿਹੜਾ ਉਹ ਕੋਈ ਹੋਰ ਆਪਣੀ ਆਈਡੈਂਟੀਟੀ ਦੇ ਥੱਲੇ ਜਿਹੜਾ ਉਹ ਜੀਵਨ ਜਿਉਣਾ ਚਾਹੁੰਦੇ ਨੇ, ਇਹ ਕੋਈ ਵੀ ਸੱਭਿਅਕ ਸਮਾਜ, ਖਾਸ ਤੌਰ ਤੇ ਜਦੋਂ ਅਸੀਂ ਸੈਕੰਡ ਵਰਲਡ ਵਾਰ ਤੋਂ ਬਾਅਦ ਨਿਊਰਮਬਰਗ ਟਰਾਇਲ, ਇਹ ਉਹਨਾਂ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਨਾਜ਼ੀਆਂ ਨੇ, ਫਾਸ਼ਿਸਟ ਜਿਹੜੇ ਇਟਲੀ ਦੇ ਮੁਸੋਲਿਨੀ ਦੇ ਸੀ, ਉਹਨਾਂ ਨੇ ਜ਼ੁਲਮ ਕੀਤੇ, ਉੱਥੇ ਹੀ ਉਹ ਅਦਾਲਤਾਂ ਜਾ ਕੇ ਲੱਗੀਆਂ। ਨਿਊਰਮਬਰਗ ਟਰਾਇਲ ਵੀ ਉੱਥੇ ਹੀ ਚੱਲੇ। ਔਰ ਉਹਨਾਂ ਥਾਵਾਂ ਦੇ ਉੱਤੇ ਜਿਹੜੇ ਨੇ ਕੋਰਟ ਬੈਠੇ, ਜੱਜ ਬੈਠੇ, ਐਵੀਡੈਂਸਿਸ ਆਈਆਂ। ਔਰ ਜੋ ਹੀ 1945 ਦੇ ਵਿੱਚ ਖਤਮ ਹੋਇਆ ਸੈਕੰਡ ਵਰਲਡ ਵਾਰ, ਉਹ ਟਰਾਇਲ ਚੱਲੇ, ਬਹੁਤ ਸਾਰਿਆਂ ਨੂੰ ਜਿਹੜੇ ਬਚੇ ਹੋਏ ਸੀ ਸਜ਼ਾਏ ਮੌਤ ਮਿਲੀ, ਉਹਨਾਂ ਨੂੰ ਜਿਹੜਾ ਹੈ ਉਹ ਫਾਂਸੀਆਂ ਤੇ ਲਟਕਾਇਆ ਗਿਆ। ਕੁਝ ਜਿਹੜਾ ਜਿਵੇਂ ਹਿਟਲਰ ਦਾ ਮੇਨ ਹਿਟਮੈਨ ਸੀ ਆਈਕਮਨ, ਉਹ ਹੁਣ ਪਿਛਲੇ ਦਿਨਾਂ 'ਚ ਜਦੋਂ ਫੀਫਾ ਫੁੱਟਬਾਲ ਚੱਲ ਰਿਹਾ ਸੀ ਤੇ ਅਰਜਨਟੀਨਾ ਔਰ ਫਰਾਂਸ ਦਾ ਫਾਈਨਲ ਮੈਚ ਹੋਇਆ, ਅਰਜਨਟੀਨਾ ਜਿੱਤਿਆ, ਤੇ ਮੈਂ ਇੰਡੀਅਨੈਪੋਲਿਸ ਇੰਡੀਆਨਾ ਸੀ, ਉਹਦੇ ਹੋਟਲ 'ਚ ਜਿੱਥੇ ਸਾਰੇ ਠਹਿਰੇ ਹੋਏ ਸੀ, ਵੱਡੀ ਸਕਰੀਨ ਤੇ ਉਹ ਮੈਚ ਚੱਲ ਰਿਹਾ ਸੀ। ਤੇ ਜ਼ਾਹਰ ਹੈ ਬਹੁਤਿਆਂ ਦੀ ਹਮਦਰਦੀਆਂ ਅਰਜਨਟੀਨਾ ਨਾਲ ਸੀ, ਕਿਉਂਕਿ ਜਿਸ ਕਿਸਮ ਦੀ ਸਾਊਥ ਅਮਰੀਕਾ 'ਚ ਯੂਰਪੀਅਨਸ ਨੇ, ਸਪੈਨਿਸ਼, ਪੋਰਤੁਗੀਜ਼ ਜਾਂ ਫ੍ਰੈਂਚ, ਇਹਨਾਂ ਸਾਰਿਆਂ ਨੇ, ਜ਼ਿਆਦਾਤਰ ਸਪੈਨਿਸ਼ ਪੋਰਤੁਗੀਜ਼ ਜ਼ੁਲਮ ਕੀਤੇ ਹੋਏ ਨੇ। ਤੇ ਲੇਕਿਨ ਮੈਂ ਉਹਨਾਂ ਨੂੰ ਇਹ ਗੱਲ ਉੱਥੇ ਕਹੀ, ਮੈਂ ਕਿਹਾ ਜੀ ਹੈ ਤਾਂ ਵੈਸੇ ਹਰ ਇੱਕ ਦਾ ਆਪਣਾ ਆਪਣਾ ਹਿੱਸਾ ਕੋਈ ਨਾ ਕੋਈ ਹੈ, ਭਾਵੇਂ ਅਸੀਂ ਵੀ ਅੰਡਰਡੌਗ ਸਮਝਦੇ ਹਾਂ ਕਿ ਵੀ ਸਾਊਥ ਅਮਰੀਕਨਸ ਨੇ, ਔਰ 20-22 ਸਾਲ ਬਾਅਦ ਇੱਕ ਜੇ ਇਹ ਫੀਫਾ ਜਿਹੜਾ ਕੱਪ ਹੈ ਲੈ ਜਾਂਦੇ ਨੇ, ਚੰਗੀ ਗੱਲ ਹੈ। ਪਰ ਮੈਂ ਕਿਹਾ ਇਸ ਗੱਲ ਦਾ ਧਿਆਨ ਰਹੇ ਵੀ ਇਸ ਅਰਜਨਟੀਨਾ ਦੇ ਵਿੱਚ ਬਹੁਤ ਸਾਰੇ ਨਾਜ਼ੀਆਂ ਨੇ ਜਾ ਕੇ ਪਨਾਹ ਲਈ ਸੀ, ਔਰ ਉਸ ਵੇਲੇ ਕਿਉਂਕਿ ਅਰਜਨਟੀਨਾ ਦੇ ਸੰਬੰਧ ਹਿਟਲਰ ਦੇ ਨਾਲ ਬਹੁਤ ਚੰਗੇ ਸੀ, ਔਰ ਬਹੁਤ ਸਾਰੇ ਉੱਥੇ ਜਾ ਕੇ ਰੁਕੇ ਸੀ। ਔਰ ਜਿਹੜਾ ਸਭ ਤੋਂ ਵੱਡਾ ਉਹਨਾਂ ਦਾ ਹਿਟਮੈਨ ਸੀ ਨਾਜ਼ੀਆਂ ਦਾ, ਜਿਹੜਾ ਮੇਨ ਚੀਫ ਉਹਦੀ ਇੰਟੈਲੀਜੈਂਸ ਔਰ ਪੁਲਿਸ ਦਾ, ਆਈਕਮਨ, ਉਹ ਵੀ ਅਰਜਨਟੀਨਾ ਦੇ ਵਿੱਚ ਆਪਣਾ ਭੇਸ ਬਦਲ ਕੇ ਆਪਣੀ ਨਵੀਂ ਆਈਡੈਂਟੀਟੀ ਥੱਲੇ ਰਹਿ ਰਿਹਾ ਸੀ। ਪਰ ਇਜ਼ਰਾਈਲ ਮੁਲਕ ਬਣਿਆ, ਉਹਨਾਂ ਦੀ ਮੋਸਾਦ ਨੇ ਕਿਵੇਂ ਇੱਕ ਜਿਹੜਾ ਖੁਫੀਆ ਆਪਰੇਸ਼ਨ ਕੀਤਾ, ਕਿਵੇਂ ਉਹਨਾਂ ਨੇ ਉਹਨੂੰ ਉੱਥੋਂ ਅਰਜਨਟੀਨਾ ਤੋਂ ਚੱਕਿਆ, ਲਿਜਾ ਕੇ ਇਜ਼ਰਾਈਲ ਦੇ ਵਿੱਚ ਟਰਾਇਲ ਕਰਕੇ ਹੈਂਗ ਕੀਤਾ। ਸੋ ਮੈਂ ਕਿਹਾ ਵੀ ਇਹ ਵੀ ਇਸ ਹਾਲਾਂ ਜੋ ਇਜ਼ਰਾਈਲ ਫਲਸਤੀਨੀਆਂ ਨਾਲ ਕਰਦਾ ਹੈ ਉਹਨੂੰ ਅਸੀਂ ਕੰਡੈਮ ਕਰਦੇ ਹਾਂ। ਪਰ ਇੱਕ ਗੱਲ ਮੈਂ ਜ਼ਰੂਰ ਸਮਝਦਾ ਜਿਹੜੀ ਸਾਨੂੰ ਇਹ ਸਿੱਖਣੀ ਹੋਏਗੀ ਕਿ ਜਿਹੜਾ ਵਾਰ ਕ੍ਰਿਮੀਨਲ ਹੈ, ਜਿਨ੍ਹਾਂ ਨੇ ਕ੍ਰਾਈਮ ਕੀਤੇ ਨੇ, ਉਹਨਾਂ ਦੀ ਕੋਈ ਮਾਫੀ ਨਹੀਂ। ਔਰ ਇਹ ਗੱਲ ਮੈਂ ਕੁਲਦੀਪ ਨਈਅਰ, ਜਿਹਦੇ ਨਾਲ ਇੱਕ ਐਨਕਾਊਂਟਰ ਸ਼ਿਕਾਗੋ ਦੀ ਸਟੇਜ ਦੇ ਉੱਤੇ ਹੋਇਆ ਪੈਲੇਟਾਈਨ ਗੁਰਦੁਆਰਾ ਸਾਹਿਬ 'ਚ, ਇਹ 1994 ਐਂਡ ਦੀ ਗੱਲ ਹੈ ਜਾਂ 95 ਬਿਗਨਿੰਗ ਦੀ ਗੱਲ ਹੈ, ਔਰ ਉਹਦੇ 'ਚ ਉਹਨੂੰ ਮੈਂ ਉਹ ਬੋਲ ਕੇ ਹਟਿਆ ਸੀ। ਇੱਥੇ ਉਹਨੂੰ ਐਂਬੈਸਡਰ ਲਾਉਣਾ ਚਾਹੁੰਦੇ ਸੀ, ਉਸ ਤੋਂ ਪਹਿਲਾਂ ਜਨਤਾ ਪਾਰਟੀ ਦੀ ਹਕੂਮਤ ਵੇਲੇ UK 'ਚ ਐਂਬੈਸਡਰ ਰਿਹਾ ਸੀ। ਤੇ ਮੈਂ ਉਹਨੂੰ ਉਸ ਹਾਲਾਂ ਐਡਰੈਸ ਤਾਂ ਮੈਂ ਪੰਜਾਬੀ 'ਚ ਹੀ ਕਰ ਰਿਹਾ ਸੀ ਸੰਗਤ ਨੂੰ, ਪਰ ਇਸ ਤੇ ਮੈਂ ਕਿਹਾ ਵੀ ਇਹ ਜਿਹੜੇ ਜਾ ਕੇ ਤੁਹਾਡਾ ਇੱਕੋ ਹੀ, ਤੁਸੀਂ ਪੰਜਾਬੀ ਹਿੰਦੂ, ਇਸ ਗੱਲ ਦਾ ਧਿਆਨ ਜਾ ਕੇ ਆਪਣੇ ਲੋਕਾਂ ਨੂੰ ਪੰਜਾਬ ਦੇ ਵਿੱਚ ਕਹੋ ਕਿ ਭਾਈ ਉਹ ਖਾਲਿਸਤਾਨ 'ਚ ਰਹਿਣ ਲਈ ਤਿਆਰ ਨੇ, ਮਤ ਗੱਦਾਰੀ ਕਰੋ ਆਪਣੇ ਲਈ। ਲੇਕਿਨ ਜਿਹੜੇ ਤੁਹਾਡੇ ਵਾਰ ਕ੍ਰਿਮੀਨਲ ਨੇ, ਜੋ ਤੁਸੀਂ ਸਾਡੇ ਉੱਤੇ ਕ੍ਰਾਈਮ ਕੀਤੇ ਨੇ, ਹੀਨਸ ਕ੍ਰਾਈਮ,
ਉਹ ਨਾਕਾਬਲੇ ਮਾਫੀ ਨੇ। ਵੀ ਵਿਲ ਚੇਜ਼ ਯੂ, ਕ੍ਰਿਮੀਨਲਸ ਨੂੰ ਵਿਲ ਚੇਜ਼ them, find them, extradite them, try them and hang them। ਕਿ ਵੀ ਉਹਨਾਂ ਦੇ ਲਈ ਕੋਈ ਮਾਫੀ ਨਹੀਂ। ਜਿੱਥੇ ਮਰਜ਼ੀ ਲੁਕ ਲੈਣ ਦੁਨੀਆ ਦੇ, ਜਿਨ੍ਹਾਂ ਨੇ ਸਾਡੇ ਤੇ ਵਾਰ ਕ੍ਰਾਈਮ ਕੀਤੇ ਨੇ, ਅਸੀਂ ਘੜੀਸ ਕੇ ਉਹਨਾਂ ਨੂੰ ਆਪਣੇ ਮੁਲਕ ਚ ਲਿਜਾਵਾਂਗੇ, ਖਾਲਿਸਤਾਨ ਚ ਉਹਨਾਂ ਨੂੰ ਟਰਾਈ ਕਰਾਂਗੇ, ਹੈਂਗ ਕਰਾਂਗੇ। ਉਹਨਾਂ ਦੇ ਲਈ ਕੋਈ ਮਾਫੀ ਨਹੀਂ। ਔਰ ਮੈਂ ਸਮਝਦਾ ਵੀ ਇਸ ਸਪਿਰਿਟ ਨੂੰ ਸਲਾਮ ਕਰਨਾ ਬਣਦਾ ਜਿਹੜੀ ਯਹੂਦੀਆਂ ਦੀ ਹੈ। 1945 ਦੇ ਵਿੱਚ ਐਂਡ ਹੋਇਆ ਵਰਲਡ ਵਾਰ। ਅੱਜ ਅਸੀਂ 2022 ਦੇ ਵਿੱਚ ਗੱਲ ਕਰ ਰਹੇ ਹਾਂ। ਕਿੰਨੇ ਸਾਲ ਹੋ ਗਏ? ਹੁਣ ਇਹ ਜਿਹੜੀ ਅੱਜ ਇੱਕ ਕਨਵਿਕਸ਼ਨ ਹੋਈ ਹੈ, ਇਹ 97 ਸਾਲਾਂ ਦੀ ਮਾਈ ਹੈ, ਇਰਨਗਾਰਡ ਫਰਚਨਰ, 97 ਈਅਰ ਓਲਡ। ਇਹ ਉਦੋਂ 16-17 ਸਾਲਾਂ ਦੀ ਸੀ ਜਦੋਂ ਕਿ ਇਹ ਨਾਜ਼ੀਆਂ ਦੇ ਕੈਂਪ ਦੇ ਵਿੱਚ ਅਸਿਸਟੈਂਟ ਸੈਕਟਰੀ ਸੀ। ਜਿਸ ਨਾਜ਼ੀ ਕੈਂਪ ਚੋਂ ਇੱਕ ਅੰਦਾਜ਼ੇ ਮੁਤਾਬਕ ਜਿਹੜਾ ਉਹਦੇ ਤੇ ਜਿਹੜਾ ਕੇਸ ਚੱਲਿਆ ਉਹ 10,500 ਮਰਡਰਸ ਦਾ। ਹਾਲਾਂਕਿ ਉਹਦਾ ਕੋਈ ਕਸੂਰ ਨਹੀਂ ਸੀ। ਕਸੂਰ ਸੀ ਕਿ ਕਮਾਂਡਰ ਉਹਨਾਂ ਦਾ ਨਾਜ਼ੀ ਹੈ। ਉਹ ਤਾਂ ਇੱਕ ਕੁੜੀ ਜਿਹੜੀ ਨੌਕਰੀ ਹੈ, ਜਰਮਨ ਕੁੜੀ ਸੀ, ਉਹਨੂੰ ਨੌਕਰੀ ਮਿਲੀ ਹੋਈ ਸੀ, ਪਰ ਜ਼ਾਹਰ ਹੈ ਕਿ ਉਹ ਦਫ਼ਤਰ 'ਚ ਕੰਮ ਕਰਦੀ ਸੀ। ਔਰ ਜਦੋਂ ਟਰਾਇਲ ਵੀ ਚੱਲਿਆ, ਆਰਗੂਮੈਂਟ ਇਹ ਸੀ ਕਿ ਉਹਨੂੰ ਪਤਾ ਸੀ ਕਿ ਵੀ ਕਿਵੇਂ ਜ਼ੁਲਮ ਹੋ ਰਹੇ ਨੇ, ਕਿਵੇਂ ਗੈਸ ਚੈਂਬਰ ਬਣੇ ਨੇ, ਕਿਵੇਂ ਧੱਕਿਆ ਜਾ ਰਿਹਾ ਉਹਦੇ 'ਚ। ਲੇਕਿਨ ਇਹ ਦੇਖ ਕੇ ਵੀ ਭਾਵੇਂ ਉਹ ਜੁਵੇਨਾਈਲ, ਔਰ ਉਹਦਾ ਟਰਾਇਲ ਵੀ ਜੁਵੇਨਾਈਲ ਕੋਰਟ 'ਚ ਚੱਲਿਆ, ਵੀ ਇਹ ਐਡਲਟ ਵੀ ਨਹੀਂ ਸੀ ਉਦੋਂ ਪੂਰੀ, ਲੇਕਿਨ ਉਹਨੂੰ 10,500 ਮਰਡਰਸ ਦੇ ਲਈ ਜਿਹੜਾ ਗਿਲਟੀ ਕਰਾਰ ਦਿੱਤਾ ਗਿਆ ਕਿ ਉਹਦੇ 'ਚ। ਔਰ ਜਦੋਂ ਅਸੀਂ ਕਹਿੰਦੇ ਆ ਕਿ ਭਾਈ ਜਿਹੜਾ ਇੱਕ ਜ਼ੁਲਮ ਕਰਨ ਵਾਲਾ ਇੱਕ ਅੱਖਾਂ ਸਾਹਮਣੇ ਦੇਖ ਰਿਹਾ, ਉਹਨੇ ਚੁੱਪ ਵੱਟੀ ਹੋਈ ਹੈ। ਐਵੇਂ ਨਹੀਂ ਕਿਹਾ ਜਾਂਦਾ ਕਿ ਸਾਇਲੈਂਸ ਇਜ਼ ਹਾਫ ਐਕਸੈਪਟੈਂਸ। ਜਦੋਂ ਤੁਸੀਂ ਕੁਝ ਦੇਖ ਰਹੇ ਹੁੰਦੇ ਹੋ, ਬੋਲਦੇ ਨਹੀਂ ਹੋ, ਤੁਸੀਂ ਵੀ ਉਸ ਦੇ ਵਿੱਚ ਭਾਗੀਦਾਰ ਹੋ। ਔਰ BBC ਤੋਂ ਲੈ ਕੇ ਸਾਰੇ ਅੱਜ ਇੰਟਰਨੈਸ਼ਨਲ ਮੀਡੀਆ ਦੀ ਹੈਡਲਾਈਨ ਹੈ, ਇਰਮਗਾਰਡ ਫਰਚਨਰ ਨਾਜ਼ੀ ਟਾਈਪਿਸਟ, ਉਹਨਾਂ ਜ਼ਮਾਨੇ 'ਚ ਟਾਈਪਰਾਈਟਰ, ਨਾਜ਼ੀ ਟਾਈਪਿਸਟ, ਗਿਲਟੀ ਆਫ ਕੰਪਲੀਸਿਟੀ ਇਨ 10,500 ਮਰਡਰਸ। ਕਿ ਜਿਹੜੇ ਜਦੋਂ ਉਹ ਨੌਕਰੀ ਹਾਲਾਂ ਇਸ ਕੈਂਪ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 65,000, some 65,000 people are thought to have died in horrendous conditions as Stutford, including Jewish prisoners, non-Jewish Poles and captured Soviet soldiers। ਜਿਹੜੇ ਉੱਥੇ ਮਰੇ ਇਕੱਲੇ ਯਹੂਦੀ ਨਹੀਂ ਸੀ, ਪੋਲੈਂਡ, ਕਿਉਂਕਿ ਉਹਨੇ ਪੋਲੈਂਡ ਆਕੂਪਾਈ ਕੀਤਾ, ਉੱਥੋਂ ਲਿਆਂਦੇ। ਫਿਰ ਕਿਉਂਕਿ ਪੋਲੈਂਡ ਉਹਨਾਂ ਦੀ ਪ੍ਰੋਟੈਕਸ਼ਨ ਥੱਲੇ ਸੀ, ਸੋਵੀਅਤ ਯੂਨੀਅਨ ਦੀ, ਸੋਵੀਅਤ ਸੋਲਜਰ ਵੀ, ਉਹ ਵੀ ਗੈਸ ਚੈਂਬਰਾਂ 'ਚ ਮਾਰੇ। ਹੁਣ ਖਬਰ ਤਾਂ ਉਹੀ ਹੈ ਕਿ ਭਾਈ ਉਹਨੂੰ ਜਿਹੜੀ ਹੈ ਸ਼ਾਰਟ ਹੈਂਡ ਟਾਈਪਿਸਟ ਸੀਗੀ, ਟੀਨਏਜਡ, 1943 ਤੋਂ 1945 ਤੱਕ 2 ਸਾਲ ਉਹਨੇ ਕੰਮ ਕੀਤਾ। ਪਰ ਉਹਦੇ ਤੇ ਟਰਾਇਲ ਚੱਲਿਆ ਕਿ ਜਿਹੜੇ 10,500 ਮਰਡਰ ਉਹਦੀ ਨੌਕਰੀ ਕਾਲ ਦੇ ਦੌਰਾਨ ਹੋਏ, ਉਹ ਭਾਵੇਂ ਸਿਵਲੀਅਨ ਵਰਕਰ ਸੀ, ਕੋਈ ਫੌਜਣ ਵੀ ਨਹੀਂ ਸੀ, ਲੇਕਿਨ ਉਹਨਾਂ ਨੇ ਇਹ ਕਿਹਾ ਕਿ ਜੱਜ ਐਗਰੀਡ ਸ਼ੀ ਵਾਜ਼ ਫੁਲੀ ਅਵੇਅਰ ਆਫ ਵਟ ਵਾਜ਼ ਗੋਇੰਗ ਔਨ ਐਟ ਦਾ ਕੈਂਪ। ਕਿ ਉਹਨੂੰ ਪਤਾ ਸੀ ਕਿ ਕੀ ਹੋ ਰਿਹਾ, ਇਹਨੇ ਨੌਕਰੀ ਛੱਡੀ ਕਿਉਂ ਨਹੀਂ। ਹਾਲਾਂ ਉਹਨੂੰ ਸਜ਼ਾ ਤਾਂ ਆਲਰੇਡੀ 97 ਸਾਲਾਂ ਦੀ ਉਹ ਹੈਗੀ ਹੈ, ਕੋਈ ਮੇਰਾ ਖਿਆਲ ਹੈ ਕੁਛ ਜਿਹੜਾ ਹੈ ਸਿੰਬੋਲਿਕ ਜਿਹਾ ਹੀ ਪਾਰਟ ਹੈ ਜਿਹੜੀ ਉਹਨੂੰ ਦਿੱਤੀ ਗਈ। ਲੇਕਿਨ ਇਹ ਖਬਰ ਅੱਜ ਦੁਨੀਆ ਦੀ ਵੱਡੀ ਖਬਰ ਹੈ ਕਿ ਭਾਈ ਇਹ ਜਿਹੜੀ 97 ਸਾਲਾ ਔਰਤ ਇਹਨਾਂ ਮਰਡਰਸ ਦੇ ਲਈ ਜਿਹੜੀ ਹੈ ਦੋਸ਼ੀ ਪਾਈ ਗਈ ਔਰ ਉਹਨੂੰ ਕਨਵਿਕਟ ਕੀਤਾ ਗਿਆ। ਸੋ ਸਾਡਾ ਵੀ ਇਹ ਇਕਰਾਰ ਹੈ ਇਹਨਾਂ ਵਾਰ ਕ੍ਰਿਮੀਨਲਸ ਦੇ ਨਾਲ, ਇੰਦਰਾ ਗਾਂਧੀ ਤੋਂ ਮੋਦੀ ਤੱਕ, ਜਿਨ੍ਹਾਂ ਨੇ ਇਹ ਤਾਂ ਕਿੰਨੇ ਸਾਲ ਬਾਅਦ ਜਾ ਕੇ ਉਹਨਾਂ ਦੇ 70-75 ਸਾਲ ਬਾਅਦ ਸਜ਼ਾ ਮਿਲ ਰਹੀ ਹੈ। ਅਜੇ ਤਾਂ ਸਾਡੇ 38 ਸਾਲ ਹੀ ਹੋਏ ਨੇ। ਅਸੀਂ ਤਾਂ ਇਹਨਾਂ ਨੂੰ ਧੌਣੋਂ ਫੜ ਕੇ ਲਿਆਵਾਂਗੇ ਜਿੱਥੇ ਵੀ ਹੋਵੇ, ਔਰ ਇਹਨਾਂ ਨੂੰ ਵਾਕਿਆ ਹੀ ਜਿਹੜਾ ਸਜ਼ਾ ਯਾਫਤਾ ਕਰਾਂਗੇ, ਇਸ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਹੈ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ।
ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 13 ਮਹੀਨੇ ਚੱਲੇ ਕਿਸਾਨ ਅੰਦੋਲਨ ਵਿੱਚ ਪੰਜਾਬੀ ਕਲਾਕਾਰਾਂ ਨੇ ਖਾਸ ਯੋਗਦਾਨ ਪਾਇਆ ਸੀ। ਹੁਣ ਬਦਲਾਖੋਰੀ ਵਿੱਚ ਇਨਕਮ ਟੈਕਸ ਮਹਿਕਮੇ ਨੇ ਪੰਜਾਬੀ ਗਾਇਕਾਂ ਕੰਵਰ ਗਰੇਵਾਲ ਅਤੇ ਰਣਜੀਤ ਬਾਜਵਾ ਦੇ ਘਰ ਛਾਪਾਮਾਰੀ ਕੀਤੀ ਹੈ। ਸੋ ਇਹ ਸਿੱਧੀ ਬਦਲਾਖੋਰੀ ਜਿਹੜੀ ਹੈ ਇਹ ਸ਼ੁਰੂ ਹੋ ਚੁੱਕੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਵੀਰ ਕਰਮਜੀਤ ਸਿੰਘ ਜੀ ਨੇ ਲਿਖਿਆ ਵੀ ਅਸੀਂ ਤਾਂ ਉਦੋਂ ਖੁਸ਼ ਹੋਵਾਂਗੇ ਜਦੋਂ ਸਾਡੇ ਨੌਜਵਾਨ ਜਿਨ੍ਹਾਂ ਦੇ ਕੇਸਾਂ ਤੇ ਰੁਮਾਲ ਬੰਨੇ ਹੋਣਗੇ ਔਰ ਅਸੀਂ ਫੀਫਾ ਜਿੱਤ ਕੇ ਲਿਆਵਾਂਗੇ। ਬਿਲਕੁਲ, ਨੋ ਡਾਊਟ। ਔਰ ਇਸ ਇਵੇਂ ਹੀ SK ਮਠਾਰੂ ਜੀ ਨੇ ਕਿਹਾ ਕਿ ਭਾਈ ਇਹ ਭਾਵੇਂ ਮਰ ਗਲ ਵੀ ਗਏ, ਇਹਨਾਂ ਦੀਆਂ ਸਮਾਧਾਂ ਚੋਂ ਇਹਨਾਂ ਦੀਆਂ ਹੱਡੀਆਂ ਵੀ ਕੱਢ ਕੇ ਉਹਨਾਂ ਦਾ ਵੀ ਟ੍ਰਾਇਲ ਚਲਾਵਾਂਗੇ, ਇਹਨਾਂ ਨੂੰ ਮਾਫੀ ਨਹੀਂ ਹੋਏਗੀ ਕੋਈ ਵੀ। ਬਿਲਕੁਲ, ਇਹ ਵੀ ਗਾਰੰਟੀਡ ਹੈ, ਐਗਰੀਡ। ਜਦੋਂ 13 ਮਹੀਨੇ ਕਿਸਾਨ ਮੋਰਚਾ ਚੱਲਿਆ ਔਰ ਅਸੀਂ ਉਸ ਪੀਰੀਅਡ 'ਚ ਵੀ ਲਗਾਤਾਰਤਾ ਦੇ ਨਾਲ ਜਿਹੜਾ ਖਾਸ ਤੌਰ ਤੇ ਪੰਜਾਬੀ ਕਲਾਕਾਰਾਂ ਦਾ, ਖਾਸ ਤੌਰ ਤੇ ਉਹਨਾਂ 'ਚ ਵੀ ਅੱਗੋਂ ਗਾਇਕਾਂ ਦਾ ਰੋਲ ਸੀ, ਉਸ ਦੀ ਸ਼ਲਾਘਾ ਕੀਤੀ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਵੇਂ ਕੰਵਰ ਗਰੇਵਾਲ ਜਾਂ ਰਣਜੀਤ ਬਾਵਾ ਜਾਂ ਹੋਰ ਵੀ ਜਿਹੜੇ ਨੇ, ਉਹਨਾਂ ਨੇ ਕੰਵਰ ਗਰੇਵਾਲ ਤੋਂ ਉੱਥੇ ਹੀ ਰਿਹਾ ਸ਼ੁਰੂ ਤੋਂ ਅਖੀਰ ਤੱਕ, ਔਰ ਜਿਹੜੇ ਉਹਨਾਂ ਦੇ ਇਨਸਪਾਇਰਿੰਗ ਸੌਂਗ ਸੀ, ਉਹਨਾਂ ਨੇ ਇਸ ਨੂੰ ਇੱਕ ਮੁਹਿੰਮ ਦੇ ਤੌਰ ਦੇ ਉੱਤੇ ਜਿਹੜਾ ਉਹ ਚੜ੍ਹਤ ਵੀ ਦਿੱਤੀ, ਆਮ ਲੋਕਾਂ ਤੱਕ ਉਹ ਗੱਲ ਵੀ ਸਮਝਾਈ। ਔਰ ਜਿਹੜੇ ਉਸ ਦੇ ਈਵਨ ਕਿਉਂਕਿ ਖੁਦ ਹੀ ਲਿਖਦੇ ਵੀ ਨੇ, ਗਾਉਂਦੇ ਵੀ ਨੇ, ਸੂਫੀਆਨਾ ਅੰਦਾਜ਼ ਹੈ। ਔਰ ਜਿਹੜੀਆਂ ਉਹਨਾਂ ਦੀਆਂ ਧੁਨਾਂ ਵੀ ਸੀ ਕਿ ਫਸਲਾਂ ਦੇ ਫੈਸਲੇ ਕਿਸਾਨ ਕਰੇਗਾ, ਕਿ ਭਾਈ ਇਹ ਹੁਣ ਅਸੀਂ ਆਪ ਕਰਾਂਗੇ, ਉਹ ਬਿਲਕੁਲ ਹਿੱਟ ਵੀ ਹੁੰਦੇ ਰਹੇ ਕਈ ਮਿਲੀਅਨ। ਫਿਰ ਇਹੀ ਨਹੀਂ, ਈਵਨ ਸਿੱਧੂ ਮੂਸੇਵਾਲਾ, ਉਸ ਦੇ ਵੀ ਗੀਤ ਇਸ ਦੇ ਉੱਤੇ ਪਪੂਲਰ ਹੋਏ। ਫਿਰ ਈਵਨ ਔਰ ਮੋਰਚੇ ਦੀ ਫਤਹ ਹੋਈ। ਏਜੰਸੀਆਂ ਉਸ ਪੀਰੀਅਡ 'ਚ ਤਾਂ, ਕਿਉਂਕਿ ਈਵਨ ਜਿਹਨਾਂ ਕਿਸਾਨਾਂ ਦੇ ਖਿਲਾਫ ਵੀ ਕੇਸ ਰਜਿਸਟਰ ਹੋਏ ਸੀ ਸਮਝੌਤੇ ਦੇ ਤਹਿਤ, ਜਿਹੜਾ ਭਾਵੇਂ ਵਨ ਸਾਈਡਡ ਸਮਝੌਤਾ ਹੀ ਸੀ, ਕੋਈ ਕਿਸਾਨ ਜਥੇਬੰਦੀਆਂ ਨਾਲ ਤਾਂ ਉਹਨਾਂ ਨੇ ਨਹੀਂ ਕੀਤਾ, ਵਨ ਸਾਈਡਡ ਹੀ ਉਹਨਾਂ ਨੇ ਐਲਾਨ ਕੀਤੇ, ਪਰ ਉਹਨਾਂ ਨੇ ਇਸ ਸਾਰੇ ਦੇ ਉੱਤੇ ਜਿਹੜਾ ਕੇਸ ਵੀ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਔਰ ਕਾਨੂੰਨ ਤਾਂ ਵਾਪਸ ਲੈ ਹੀ ਲਏ। ਲੇਕਿਨ ਮੈਨੂੰ ਉਦੋਂ ਵੀ ਇਹ ਲੱਗਦਾ ਸੀ ਕਿ ਵੀ ਇਹ ਜਿਹੜੇ ਸਾਰੇ ਐਲੀਮੈਂਟ ਨੇ ਕਿ ਵੀ ਇਹਨਾਂ ਨੇ ਦੇਖਿਆ ਵੀ ਜਿਹੜਾ ਪਾਰਟ ਕਦੇ ਕਿਸੇ ਮਹਾਂਪੁਰਖ ਜਾਂ ਸੰਤ ਜਾਂ ਲੀਡਰ ਜਾਂ ਕਿਸੇ ਹੋਰ ਅਕਾਲੀ ਜਥੇਦਾਰ ਦੇ ਰੂਪ 'ਚ ਜਿਹੜਾ ਇੱਕ ਆਈਕੋਨਿਕ ਫਿਗਰ ਬਣਦਾ ਸੀ ਆਪਣੀ ਗੱਲ ਕਹਿਣ ਦਾ, ਵੀ ਇਸ ਵੇਲੇ ਜਿਹੜੀ ਯੰਗ ਜਨਰੇਸ਼ਨ ਹੈ ਜਿਨ੍ਹਾਂ ਕੋਲ ਅਟੈਂਸ਼ਨ ਸਪੈਨ ਵੀ ਨਹੀਂ ਹੈ ਬਹੁਤਾ, ਲੇਕਿਨ ਸੋਸ਼ਲ ਮੀਡੀਆ ਸਾਵੀ ਹੈ, ਦੂਸਰਾ ਉਹਨਾਂ ਦੇ ਲਈ ਇਹ ਗਾਇਕ ਜਿਹੜੇ ਨੇ ਇਹ ਆਈਕੋਨਿਕ ਫਿਗਰ ਬਣ ਗਏ ਨੇ। ਔਰ ਇਕੱਲਾ ਇਹੀ ਨਹੀਂ, ਜੇ ਅਸੀਂ ਦੀਪ ਸਿੱਧੂ ਦਾ ਉਭਾਰ ਦੇਖੀਏ ਕਿ ਉਹ ਬੇਸ਼ੱਕ ਗਾਇਕ ਤਾਂ ਨਹੀਂ ਸੀ, ਫਿਲਮ ਐਕਟਰ, ਔਰ ਉਸ ਦੀ ਐਕਟਿੰਗ ਜਿਹੜੀ ਜ਼ੋਰਾਬਾਈ ਦੇ ਥੱਲੇ ਜਿਸ ਕਿਸਮ ਦਾ ਉਹਨਾਂ ਨੇ ਆਪਣਾ ਡਿਫਾਈਂਸ ਦਾ ਅੰਦਾਜ਼ ਦਿੱਤਾ ਸੀ ਫਿਲਮ ਦੇ ਵਿੱਚ ਐਕਟਿੰਗ ਕਰਦਿਆਂ ਵੀ, ਉਹੀ ਡਿਫਾਈਂਸ ਉਹਦੇ ਬਿਹੇਵੀਅਰ 'ਚ ਸੀ। ਉਹਦੇ ਤੇ ਉਹਨੇ ਪਾਤਸ਼ਾਹੀ ਦਾਅਵੇ ਦੇ ਕਨਸੈਪਟ ਨੂੰ ਵੀ ਲਿਆਂਦਾ। ਸੋ ਇੱਕਦਮ ਜਿਹੜੇ ਆਈਕਨ ਨੇ ਉਹ ਸ਼ਿਫਟ ਹੋ ਗਏ ਫਿਲਮੀ ਕਲਾਕਾਰਾਂ 'ਚ, ਐਕਟਰਾਂ 'ਚ, ਉਹਨਾਂ 'ਚੋਂ ਹੋਪ ਨਜ਼ਰ ਆਉਣ ਲੱਗ ਗਈ। ਔਰ ਇਹਨਾਂ ਨੇ ਫਿਰ ਕਿਸਾਨਾਂ 'ਚੋਂ ਨਿਕਲ ਕੇ ਜਿਵੇਂ ਸਿੱਧੂ ਮੂਸੇਵਾਲਾ ਨੇ ਫਰਦਰ ਗੀਤ ਗਾਏ, ਜਿਨ੍ਹਾਂ ਦੇ ਵਿੱਚ ਅਸੀਂ ਦੇਖਦੇ ਹਾਂ ਸਰਹੰਦ ਨਹਿਰ ਦੇ ਉੱਤੇ ਜਿਹੜਾ SYL ਦੇ ਉੱਤੇ ਭਾਵੇਂ ਉਹਨਾਂ ਦੀ ਮੌਤ ਤੋਂ ਬਾਅਦ ਹੀ ਉਹ ਜਾਰੀ ਹੋਇਆ, ਜਿਸ ਕਿਸਮ ਦਾ ਰਿਸਪੌਂਸ ਮਿਲਿਆ। ਔਰ ਈਵਨ ਕੰਵਰ ਗਰੇਵਾਲ ਨੇ ਜਦੋਂ ਪੰਜਾਬ ਦੇ ਵਿੱਚ ਹੁਣ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜਿਹੜਾ ਉਹ ਕਾਫੀ ਦੇਰ ਤੋਂ ਭਖਿਆ ਹੋਇਆ ਹੈ, ਬੇਸ਼ੱਕ ਇਹ ਭਾਈ ਸੂਰਤ ਸਿੰਘ ਦਾ ਵਰਤ ਰੱਖਣਾ, ਭਾਈ ਗੁਰਬਖਸ਼ ਸਿੰਘ
ਉਹਨਾਂ ਦਾ ਵਰਤ ਸ਼ਹਾਦਤ ਦੂਜਾ ਤੀਜਾ। ਲੇਕਿਨ ਕੰਵਰ ਗਰੇਵਾਲ ਦਾ ਜਦੋਂ ਅਸੀਂ ਸਿੰਘਾਂ ਦੀ ਰਿਹਾਈ ਚਾਹੁੰਦੇ ਹਾਂ ਵੀ ਅਸੀਂ ਕੋਈ ਤੁਹਾਡੇ ਤੋਂ ਪਾਤਸ਼ਾਹੀ ਨਹੀਂ ਮੰਗਦੇ, ਹਾਲਾਂ ਅਸੀਂ ਉਸ ਨਾਲ ਸਹਿਮਤ ਨਹੀਂ ਸੀ। ਪਾਤਸ਼ਾਹੀ ਤਾਂ ਅਸੀਂ ਮੰਗਦੇ ਹਾਂ, ਜਦੋਂ ਪਾਤਸ਼ਾਹੀ ਹੋਏਗੀ ਸਾਡੀਆਂ ਰਿਹਾਈਆਂ ਉਦੋਂ ਹੀ ਹੋਣੀਆਂ ਨੇ, ਕੱਲੀ ਇਹ ਰਿਹਾਈ ਜੇਲ੍ਹਾਂ 'ਚ ਬੰਦੇ ਨਹੀਂ ਅਸੀਂ। ਲੇਕਿਨ ਈਵਨ ਇਸ ਦਾਅਵੇ ਦੇ ਨਾਲ ਵੀ ਕਿ ਅਸੀਂ ਪਾਤਸ਼ਾਹੀ ਨਹੀਂ ਮੰਗੀ ਤੁਹਾਡੇ ਤੋਂ, ਅਸੀਂ ਤਾਂ ਰਿਹਾਈ ਮੰਗੀ ਹੈ, ਉਸ ਗੀਤ ਨੂੰ ਵੀ ਬੈਨ ਕਰ ਦਿੱਤਾ ਗਿਆ ਸੀ। ਔਰ ਉਹਨਾਂ ਨੇ ਇਸ ਸਾਰੇ ਪੀਰੀਅਡ ਦੇ ਵਿੱਚ ਦੀਪ ਸਿੱਧੂ, ਸਿੱਧੂ ਮੂਸੇਵਾਲਾ ਤਾਂ ਵੈਸੇ ਐਲੀਮੀਨੇਟ ਕਰ ਦਿੱਤੇ। ਔਰ ਇਹ ਨਜ਼ਰ ਆ ਰਿਹਾ ਸੀ ਕਿ ਕੁਛ ਨਾ ਕੁਛ ਹੋਣ ਵਾਲਾ, ਔਰ ਨਤੀਜਾ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਸਾਈਮਲਟੇਨੀਅਸ ਰੇਡ ਇਹਨਾਂ ਦੋਨਾਂ ਤੇ, ਕਿਉਂਕਿ ਦੋਨੋਂ ਹੀ ਸਿੱਖ ਹਲਕਿਆਂ ਦੇ ਵਿੱਚ, ਕਿਉਂਕਿ ਇੱਕ ਉਹ ਸੀ ਜਿਨ੍ਹਾਂ ਦਾ ਸੰਬੰਧ 19 ਕੁ ਨਾਲ ਹੀ ਸੀ ਕਿ ਜੀ ਕਿਸਾਨਾਂ ਤੱਕ, ਜਿਨ੍ਹਾਂ ਦੇ ਵਿੱਚ ਇੱਕ ਕੈਟਾਗਰੀ ਬੱਬੂ ਮਾਨ ਤੇ ਦੂਜੇ ਜਿਨ੍ਹਾਂ ਨੂੰ 26 ਜਨਵਰੀ ਨੂੰ ਜਿਹੜਾ ਉਹ ਝੰਡਾ ਲਹਿਰਾਣਾ ਵੀ ਲੱਗਦਾ ਸੀ, ਕਹਿੰਦਾ ਮੇਰੀ ਮਾਂ ਮਰੀ ਤੇ ਨਹੀਂ ਮੈਂ ਕਦੇ ਰੋਇਆ ਜਿੰਨਾ ਮੈਨੂੰ ਹੁਣ ਦੁੱਖ ਹੋਇਆ। ਉਹ ਉਸ ਕਿਸਮ ਦੇ ਕੈਟਾਗਰੀ ਵਾਲੇ ਲੋਕ ਵੀ, ਹਾਲਾਂ ਕਿਸਾਨ ਲਹਿਰ ਦੇ ਨੁਕਤਾ ਨਿਗਾਹ ਤੋਂ ਉਹਨਾਂ ਦਾ ਕੰਟਰੀਬਿਊਸ਼ਨ ਹੋਏਗੀ, ਲੇਕਿਨ ਸਿੱਖੀ ਪਿੜ ਦੇ ਵਿੱਚ ਖਲੋ ਕੇ ਸਿੱਖ ਹੱਕਾਂ ਦੀ ਗੱਲ ਕਰਨ ਵਾਲਿਆਂ 'ਚ, ਕਿਉਂਕਿ ਇਹਨਾਂ ਦੀ ਕੰਵਰ ਗਰੇਵਾਲ ਜਦੋਂ ਅਮਰੀਕਾ ਵੀ ਆਇਆ, ਇੱਥੇ ਨਿਊਯਾਰਕ ਸ਼ੋਅ ਸੀ, ਤੁਹਾਨੂੰ ਵੀ ਯਾਦ ਹੋਣਾ, ਸਾਡੇ ਆਫਿਸ ਵੀ ਆਇਆ ਔਰ ਬਿਲਕੁਲ ਫਕੀਰਾਂ ਵਾਂ, ਉਦੋਂ ਤਾਂ ਅਜੇ ਉਹ ਬਾਬਿਆਂ ਬੂਬਿਆਂ ਦੇ ਮਗਰ ਹੀ ਲੱਗਾ ਹੋਇਆ ਸੀ। ਜਦੋਂ ਮੇਰੇ ਨਾਲ ਦਫ਼ਤਰ 'ਚ ਬੈਠੇ ਵੀ ਗੱਲਬਾਤ, ਹਾਲਾਂ ਉਹਨਾਂ ਨੇ ਆਂਦਿਆਂ ਹੀ ਬੜੇ ਖੂਬਸੂਰਤ ਲਫ਼ਜ਼ ਕਹੇ, ਜਿਹੜਾ ਪਹਿਲਾ ਇੰਪੈਕਟ ਸੀ। ਲੇਕਿਨ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਤਾਂ ਜਾ ਕੇ ਉਹਨਾਂ ਨੇ ਅੰਮ੍ਰਿਤ ਵੀ ਛਕਿਆ, ਆਨੰਦ ਕਾਰਜ ਵੀ ਸਾਦਾ ਅੰਦਾਜ਼ ਕੀਤਾ, ਔਰ ਫਿਰ ਉਹ ਜਿਹੜੇ ਦੂਜੇ ਬਾਬੇ ਸੀ ਜਿਸ ਕਿਸਮ ਦੇ ਉਹ ਭੰਗੀ ਚਰਸੀ ਜਾਏ, ਉਹਨਾਂ ਤੋਂ ਖਹਿੜਾ ਚੜਾ ਕੇ ਗੁਰੂ ਦੇ ਵੱਲ ਮੁੜਿਆ, ਫਿਰ ਕਿਸਾਨਾਂ ਵੱਲ ਵੀ ਕਰਦੇ, ਫਿਰ ਸਿੱਖੀ ਰਿਹਾਈ ਤੱਕ ਪਹੁੰਚਦੇ ਆ, ਜਿਹੜਾ ਰਿਹਾਈ ਗੀਤ ਦੇ ਉੱਤੇ ਪਾਬੰਦੀ ਲੱਗੀ। ਸੋ ਉਹਨਾਂ ਦੇ ਇਹ ਉਹ ਲੋਕ ਨੇ, ਕਿਉਂਕਿ ਜਿਹੜਾ ਇੱਕ ਕਲਾਕਾਰ ਹੁੰਦਾ ਹੈ ਜਾਂ ਇੱਕ ਸਪੋਰਟਸਮੈਨ ਹੁੰਦਾ ਹੈ, ਕਿਉਂ ਜਿਹੜਾ ਫੀਫਾ ਦੇ ਚੱਲਦੇ ਆ ਅਸੀਂ ਦੇਖਦੇ ਹਾਂ ਕਿ ਕਿਵੇਂ ਅਰਜਨਟੀਨਾ ਦਾ ਜਿਹੜਾ ਮੇਨ ਹੈ ਉਹ ਰਾਤੋਂ ਰਾਤ ਕਿੰਨਾ ਵੱਡਾ ਹੀਰੋ ਬਣ ਗਿਆ। ਇੱਥੇ ਜਿਨ੍ਹਾਂ ਜ਼ਮਾਨਿਆਂ 'ਚ, ਕਿਉਂਕਿ ਅਮਰੀਕਾ ਦੇ ਵਿੱਚ ਬਹੁਤ ਕ੍ਰੇਜ਼ ਜਿਹੜਾ ਉਹ ਬਾਸਕਟਬਾਲ ਦਾ ਹੈ ਜਾਂ ਦੂਜਾ ਮਾਈਕਲ ਜਾਰਡਨ, ਮੈਂ ਜਦੋਂ ਜਿਨ੍ਹਾਂ ਦਿਨਾਂ 'ਚ 90s 'ਚ ਮੈਂ ਟਰੈਵਲ ਅਰਾਊਂਡ ਕਰਨਾ, ਬਹੁਤ ਸਾਰਿਆਂ ਦੇ ਨੌਜਵਾਨ ਬੱਚੀਆਂ ਸਿੱਖ ਘਰਾਂ 'ਚ ਉਹਨਾਂ ਦੇ ਕਮਰੇ ਫੁੱਲ ਉਹਦੇ 'ਚ ਪਾ ਰਿਹਾ ਵਾਲੀ, ਉਹਦੇ ਮਾਈਕਲ ਜਾਰਡਨ ਦੇ ਵੱਡੇ ਵੱਡੇ ਕੈਲੰਡਰ ਲੱਗੇ ਹੁੰਦੇ ਸੀ। ਇਹ ਪ੍ਰਭਾਵਿਤ ਕਰਦੇ ਨੇ ਕਿਉਂਕਿ ਇਹ ਆਪਣੇ ਆਪ ਦੇ ਵਿੱਚ ਹੀ ਵੱਡੀ ਆਈਕੋਨਿਕ ਫਿਗਰ ਹੁੰਦੇ ਨੇ। ਔਰ ਇਹਨਾਂ ਨੇ, ਹਕੂਮਤ ਨੇ, ਭਾਰਤੀ ਏਜੰਸੀਆਂ ਨੇ ਦੇਖਿਆ ਕਿ ਭਾਈ ਇਹ ਸਿੱਖਾਂ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ ਇਹ ਇੰਸਪੀਰੇਸ਼ਨਲ, ਕੱਲਾ ਇਹੀ ਨਹੀਂ ਵੀ ਉਹਨਾਂ ਨੂੰ ਰੇਡ ਤਾਂ ਇਨਕਮ ਟੈਕਸ ਤੁਸੀਂ ਕਿ ਜਿਹਦੇ ਮਰਜ਼ੀ ਤੁਸੀਂ ਕੋਈ ਕਾਗਜ਼ ਚੈੱਕ ਕਰ ਲਓ, ਉੱਥੇ ਤੁਸੀਂ ਨਵਾਂ ਮੋਟਰਸਾਈਕਲ ਲੈ ਕੇ ਨਿਕਲੇ ਹੋ, ਤੁਹਾਡੇ ਕੋਲ ਕਾਗਜ਼ ਵੀ ਪੂਰੇ ਹੋਣ, ਤੁਹਾਡੇ ਕੋਲ ਲਾਇਸੈਂਸ ਵੀ ਹੋਏ, ਦੂਜਾ ਵੀ, ਉਹਨੇ ਤੁਹਾਨੂੰ ਕਰਨਾ ਹੀ ਹੈ। ਫਿਰ ਮੁੜ ਕੇ ਇੱਥੇ ਕੀ ਆ ਜਾਂਦੇ ਨੇ ਬੇਸ਼ਰਮੀ ਨਾਲ ਕਿ ਚਲੋ ਕਾਗਜ਼ ਤਾਂ ਠੀਕ, ਚਾਹ ਪਾਣੀ। ਸੋ ਇਸ ਦੇ ਥੱਲੇ ਹੀ ਉਹ ਹਰਾਸ ਕਰਦੇ ਨੇ। ਪਰ ਮੈਨੂੰ ਇਹ ਲੱਗਾ ਵੀ ਇਹ ਹਰਾਸਮੈਂਟ ਕਿਸ ਲੈਵਲ ਦੀ ਹੈ ਕਿ ਉਹਨਾਂ ਨੂੰ, ਕੰਵਰ ਗਰੇਵਾਲ ਨੂੰ 31 ਘੰਟੇ 31 ਆਵਰਸ, ਪੰਜਾਬੀ ਸਿੰਗਰ ਕੰਵਰ ਗਰੇਵਾਲ 31 ਆਵਰ ਲੌਂਗ ਕੁਐਸਚਨਿੰਗ ਬਾਈ ਇਨਕਮ ਟੈਕਸ ਆਫੀਸ਼ੀਅਲ ਐਂਡ ਆਈਟੀ ਆਫੀਸ਼ੀਅਲਸ ਹੈਵ ਸੀਜ਼ਡ ਸੈਵਰਲ ਡਾਕੂਮੈਂਟਸ। 31 ਘੰਟੇ ਦੀ ਪੁੱਛਗਿੱਛ। ਦੱਸੋ ਜਿਹੜੇ ਤੁਸੀਂ ਉੱਥੇ ਜਿਨ੍ਹਾਂ ਦੇ ਮਰਡਰ ਹੋਏ ਨੇ, ਸਿੱਧੂ ਮੂਸੇਵਾਲਾ ਦੇ ਕਤਲ ਨੂੰ 6 ਮਹੀਨੇ ਤੋਂ ਜ਼ਿਆਦਾ ਹੋ ਗਏ, ਕਦੇ ਜੀ ਫਲਾਣਾ ਫੜ ਲਿਆ, ਲਾਰੈਂਸ ਦਾ ਉਹਦਾ ਫੜ ਲਿਆ, ਬਿਸ਼ਨੋਈ ਦਾ ਤੇ ਢਿਮਕੇ ਦਾ ਫੜ ਲਿਆ, ਐਸਾ ਕਿਹੜਾ ਕ੍ਰਾਈਮ ਹੈ, ਉਹਨੇ ਕੋਈ ਮਰਡਰ ਕੀਤਾ ਨਹੀਂ। ਲੇਕਿਨ ਇਹ ਹੈ ਹਰਾਸਮੈਂਟ। ਔਰ ਅਜੇ ਕਿਵੇਂ ਝੂਠ ਨਿਕਲਣਗੇ, ਕੋਈ ਝੂਠੀਆਂ ਸਟੋਰੀਜ਼ ਪਲਾਂਟ ਕਰਨਗੇ, ਕੀ ਕਰਨਗੇ। ਔਰ ਕੱਲਾ ਇਹੀ ਨਹੀਂ ਹੈ ਕਿ ਵੀ ਇਹ ਕਿਵੇਂ ਇੰਡੀਅਨ ਗਵਰਨਮੈਂਟ ਆਪਣੇ ਰਾਈਵਲਸ ਨੂੰ ਪਰੇਸ਼ਾਨ ਕਰਨ ਦੇ ਲਈ ਆਈਟੀ, ਸੀਬੀਆਈ ਔਰ ਉਹ ਜਿਹੜਾ ਇਹਨਾਂ ਦੇ ਅਜੀਤ ਡੋਵਲ ਦਾ NSA, ਉਹਨਾਂ ਦੇ ਛਾਪੇ, ਜਿਹੜਾ ਨੈਸ਼ਨਲ ਇਨਵੈਸਟੀਗੇਸ਼ਨ NIA, ਔਰ ਇਹ ਈਵਨ ਪਾਰਲੀਮੈਂਟ ਦੇ ਵਿੱਚ ਖਲੋ ਕੇ ਇਹ ਗੱਲ ਕਹੀ ਗਈ। ਆਮ ਆਦਮੀ ਪਾਰਟੀ ਦਾ ਸੰਜੇ ਸਿੰਘ ਨੇ ਰਾਜ ਸਭਾ 'ਚ ਕਿਹਾ ਕਿ 3000 ਰੇਡਸ ਔਨ ਆਪੋਜੀਸ਼ਨ ਲੀਡਰਸ, ਕਿ ਭਾਈ 3000 ਉਹਨੇ ਰਾਜ ਸਭਾ 'ਚ ਖਲੋ ਕੇ ਕਿਹਾ ਕਿ ਹੀ ਇਸ਼ੂਡ ਦਾ raised the issue of raids at premises linked to opposition leaders by Enforcement Directorate ED. ਉਹਨੇ ਕਿਹਾ ਕਿ ਵੀ 3000 such raids have been conducted. He alleged that the government agencies were deliberately harassing the opposition.
ਦਾ ਟ੍ਰੇਜਰੀ ਬੈਂਚਸ ਰੇਜ਼ ਸਟਰੋਂਗ ਆਬਜੈਕਟ, ਉਹਨਾਂ ਨੇ ਆਪਣਾ ਰੌਲਾ ਪਾਇਆ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ 99% ਰੇਡ ਹੋ ਰਹੇ ਨੇ ਉਹ ਈਡੀ ਦੇ ਹੋਣ, ਉਹ CBI ਦੇ ਹੋਣ, ਉਹ ਇਨਕਮ ਟੈਕਸ ਵਾਲਿਆਂ ਦੇ ਹੋਣ, ਉਹ ਜਿਹੜੇ ਨੇ ਆਪੋਜੀਸ਼ਨ ਵਾਲਿਆਂ ਦੇ ਉੱਤੇ ਹੀ ਹੁੰਦੇ ਨੇ। ਔਰ ਇਸ ਮਾਮਲੇ 'ਚ ਤਾਂ ਹੁਣ ਉਹਨਾਂ ਨੇ, ਕਿਉਂਕਿ ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ ਭਾਈ ਅਗਲੀ ਸਿੱਖ ਨਸਲਕੁਸ਼ੀ ਲਈ ਉਹਨਾਂ ਨੇ ਤਿਆਰੀਆਂ ਕਰ ਰਹੀਆਂ ਹੋਈਆਂ ਨੇ, ਕਿੰਨਿਆਂ ਨੂੰ ਤਾਂ ਚੁੱਪ ਚੁਪੀਤੇ ਚੁੱਕ ਰਹੇ ਨੇ। ਔਰ ਇਸ ਲੈਵਲ ਦੇ ਪ੍ਰੋਮੀਨੈਂਟ ਚਿਹਰਿਆਂ ਨੂੰ ਹੱਥ ਪਾਉਣਾ, ਇਹ ਬਾਕੀਆਂ ਨੂੰ ਵੀ ਮੈਸੇਜ ਦਿੱਤਾ ਗਿਆ ਹੈ ਕਿ ਭਾਈ ਇਹ ਤੁਹਾਡੇ 'ਚੋਂ ਕੋਈ ਵੀ ਸੁਰੱਖਿਅਤ ਨਹੀਂ ਹੈ। ਤੇ ਦੂਸਰਾ ਪਾਸਾ ਜਿਹੜਾ ਚੁੱਪਚਾਪ ਚੱਲ ਰਿਹਾ ਉਹਦੇ 'ਚ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਨੇ ਨਿੱਜੀ ਹੱਥਾਂ 'ਚ ਜਾਏਗਾ ਅੰਮ੍ਰਿਤਸਰ ਹਵਾਈ ਅੱਡਾ। ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਉਹਨਾਂ ਨੇ ਜਿਹੜਾ ਪ੍ਰਾਈਵੇਟ ਹੱਥਾਂ 'ਚ ਦੇਣ ਦਾ ਫੈਸਲਾ ਕੀਤਾ ਹੈ। ਇਹ ਐਲਾਨ ਜਿਹੜਾ ਹਵਾਬਾਜ਼ੀ ਬਾਰੇ ਮਿਨਿਸਟਰ ਆਫ ਸਟੇਟ ਹੈ VK ਸਿੰਘ ਨੇ, ਉਹਨੇ ਰਾਜ ਸਭਾ 'ਚ ਕੀਤਾ। ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ 에ਅਰਪੋਰਟ ਅਥਾਰਟੀ ਨੇ 2022-2023 ਦੌਰਾਨ ਜਿਹੜੇ ਨੇ ਜਿਹੜੇ ਕੁਝ ਹਵਾਈ ਅੱਡੇ ਚੁਣੇ ਨੇ ਜਿਹੜੇ ਅਸੀਂ ਪ੍ਰਾਈਵੇਟ ਹੱਥਾਂ 'ਚ ਦੇਣੇ ਨੇ, ਇਹਨਾਂ ਦੇ ਵਿੱਚ ਇਸ ਸੂਚੀ ਦੇ ਵਿੱਚ ਅੰਮ੍ਰਿਤਸਰ ਦਾ 에ਅਰਪੋਰਟ ਵੀ ਸ਼ਾਮਲ ਹੈ। ਔਰ ਹੁਣ ਅੰਦਾਜ਼ਾ ਲਾਓ ਕਿ ਭਾਈ ਸਭ ਕੁਝ ਵੇਚਿਆ ਜਾ ਰਿਹਾ ਹੈ। ਕੱਲ ਨੂੰ ਅੰਮ੍ਰਿਤਸਰ ਸਾਡੀ ਰਾਜਧਾਨੀ ਸਪਿਰਿਚੁਅਲ ਤਾਂ ਹੈ ਹੀ ਹੈ, ਪਰ ਉਸ ਦੇ ਉੱਤੇ ਮਾਲਕੀ ਕਿਸੇ ਹੋਰ ਦੀ ਹੋਏਗੀ। ਤੁਸੀਂ ਆਜ਼ਾਦ ਵੀ ਕਰਾਉਣਾ ਚਾਹੋਗੇ, ਉਹ ਕਹਿਣਗੇ ਜੀ ਇੰਨਾ ਜਿਹੜਾ ਉਹ ਤੁਹਾਡਾ ਬਣਦਾ, ਜਿਵੇਂ ਪੰਜਾਬ 'ਚ ਕਹਿੰਦੇ ਨੇ ਜੀ ਇੰਨੇ ਹਜ਼ਾਰ ਦਾ ਕਰੋੜ ਦਾ ਕਰਜ਼ਾ। ਉਹ ਕਾਹਦਾ ਜੀ? ਜਿਹੜੀ ਤੁਹਾਡੇ ਮੁੰਡੇ ਮਾਰਨ ਲਈ ਫੌਜ ਆਈ ਸੀ, ਉਹਨਾਂ ਦਾ ਜਿਹੜਾ ਗੋਲੀਆਂ ਦਾ ਖਰਚਾ, ਤੁਸੀਂ ਤੁਹਾਡੀ ਜਵਾਨੀ ਵੀ ਮਾਰੀ ਹੈ, ਤੇ ਉਹਨਾਂ ਨੂੰ ਵੀ ਜਿਹੜਾ ਉਹ ਸਜ਼ਾ ਤਾਂ ਕੀ ਦੇਣੀ ਸੀ, ਉਹ ਗੋਲੀਆਂ ਦੇ ਪੈਸੇ ਵੀ ਤੁਹਾਡੇ ਤੋਂ ਬਰਾਮਦ ਕਰ ਰਹੇ ਨੇ। ਦੂਸਰੇ ਪਾਸੇ ਪੰਜਾਬ ਦੇ ਵਿੱਚ ਜ਼ੀਰਾ ਦੇ ਉਹ ਸ਼ਰਾਬ ਫੈਕਟਰੀ ਦੇ ਖਿਲਾਫ ਜਿਹੜਾ ਇੱਕ ਵੱਡਾ ਪ੍ਰੋਟੈਸਟ ਕਿਸਾਨ ਮੋਰਚੇ ਵੱਲੋਂ ਚੱਲ ਰਿਹਾ, ਪੁਲਿਸ ਨੇ ਬੜੀ ਬਰੂਟੈਲਿਟੀ ਦੇ ਨਾਲ ਲਾਠੀ ਚਾਰਜ ਕੀਤਾ ਹੈ। ਔਰ ਹੁਣ ਉਹ ਹਾਈ ਕੋਰਟ ਦਾ ਸਹਾਰਾ ਲੈ ਰਹੇ ਨੇ ਜੀ। ਹਾਈ ਕੋਰਟ ਨੇ ਕਿਹਾ 300 ਕਦਮ ਜਿਹੜਾ ਯਾਰਡ ਦੂਰ ਜਾਓ ਫੈਕਟਰੀ ਤੋਂ, ਉੱਥੇ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ। ਔਰ ਇਹ ਕਿੱਥੋਂ ਤੱਕ ਜਾਏਗਾ ਔਰ ਕਿੰਨੀ ਇਸ ਨਾਲ ਹੋਏਗਾ। ਔਰ ਈਵਨ ਜਿਹੜਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਹੈ ਗੁਰਜੀਤ ਸਿੰਘ ਔਜਲਾ, ਉਹਨੇ ਪਾਰਲੀਮੈਂਟ 'ਚ ਖਲੋ ਕੇ ਕਿਹਾ ਕਿ ਪੀਪਲ ਇਨ ਪੰਜਾਬ ਆਰ ਡਾਈਂਗ ਆਫ ਗਰਾਊਂਡ ਵਾਟਰ ਪੋਲਿਊਸ਼ਨ। ਕਿਉਂਕਿ ਸ਼ਰਾਬ ਫੈਕਟਰੀ ਪਹਿਲਾਂ ਮੈਂ ਉਹ 22 ਪਿੰਡ ਲੱਗਦੇ ਨੇ ਉਸ ਏਰੀਏ ਦੇ, ਉਹ ਕਹਿ ਰਹੇ ਨੇ ਜੀ ਸਾਨੂੰ ਤਾਂ ਇੱਥੇ ਕਿਹਾ ਗਿਆ ਸੀ ਕਿ ਆਹ ਫੈਕਟਰੀ ਲੱਗਣੀ ਹੈ, ਲੇਕਿਨ ਇਹ ਤਾਂ ਸ਼ਰਾਬ ਦੀ ਲਾਤੀ, ਔਰ ਪਾਣੀ ਇਸਤੇਮਾਲ ਹੁੰਦਾ ਔਰ ਸਾਰਾ ਗਰਾਊਂਡ ਵਾਟਰ ਇੰਨਾ ਗੰਦਾ ਹੋ ਗਿਆ। ਉਹਨਾਂ ਸਾਰੇ ਪਿੰਡਾਂ ਦੇ ਵਿੱਚ ਤੇਜ਼ੀ ਨਾਲ ਕੈਂਸਰ ਫੈਲ ਰਿਹਾ, ਬਹੁਤ ਸਾਰੇ ਕੈਂਸਰ ਦੇ ਮਰੀਜ਼ ਨੇ। ਔਰ ਉਹਦੇ 'ਚ ਇਹਨੇ ਔਜਲੇ ਨੇ ਕਿਹਾ ਕਿ ਬਈ ਇਹ ਸਾਈਟਿੰਗ ਦਾ ਆਨਗੋਇੰਗ ਪ੍ਰੋਟੈਸਟ ਆਊਟਸਾਈਡ ਏ ਲਿਕਰ ਫੈਕਟਰੀ ਇਨ ਜ਼ੀਰਾ ਫਿਰੋਜ਼ਪੁਰ, ਹੀ ਡਿਮਾਂਡਡ ਏ ਕਮੇਟੀ ਆਫ ਪੰਜਾਬ MPs ਟੂ ਅਸੈਸ ਦਾ ਸਿਚੁਏਸ਼ਨ, ਕਿ ਭਾਈ ਇਹ ਕੀ ਹੈ, ਉੱਥੇ ਕੀ ਚੱਲ ਰਿਹਾ ਕਿ ਫਿਰੋਜ਼ਪੁਰ ਦੇ ਵਿੱਚ ਲਿਕਰ ਫੈਕਟਰੀ ਦੇ ਬਾਹਰ ਬੀਬੀਆਂ ਬੱਚੇ ਸਾਰੇ ਬੈਠੇ ਨੇ, ਕਿਉਂਕਿ ਹਾਲਾਤ ਲਾਗਲੇ ਪਿੰਡਾਂ ਦੀ ਇਹ ਬਣੀ ਹੋਈ ਹੈ। ਪੀਪਲ ਆਰ ਸਫਰਿੰਗ ਐਂਡ ਡਾਈਂਗ ਆਫ ਕੈਂਸਰ ਬਿਕੋਜ਼ ਆਫ ਐਫਲੂਐਂਟਸ ਫਰੋਮ ਦਾ ਫੈਕਟਰੀ ਔਰ ਗਰਾਊਂਡ ਵਾਟਰ ਪੋਲਿਊਸ਼ਨ। ਇਹ ਉਹਨੇ ਪਾਰਲੀਮੈਂਟ 'ਚ ਖਲੋ ਕੇ ਇਸ ਦੇ ਉੱਤੇ ਗੱਲ ਕੀਤੀ ਹੈ। ਸੋ ਹੁਣ ਗੱਲ ਤਾਂ ਅਲਟੀਮੇਟਲੀ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਇਹ ਸਾਰੇ ਗੁਲਾਮੀ ਦੇ ਸਿੰਪਟਮ ਨੇ, ਗੁਲਾਮੀ ਦੇ ਲੱਛਣ ਨੇ। ਔਰ ਮੁਕਤੀ, ਲਿਬਰੇਸ਼ਨ, ਆਜ਼ਾਦੀ ਨਾਲ ਹੀ ਤੁਹਾਡੇ ਮਸਲੇ ਹੱਲ ਹੁੰਦੇ ਨੇ। ਇਹ ਗੱਲ ਸਾਡੀ ਕੌਮ ਨੂੰ ਸਮਝ ਲੈਣੀ ਚਾਹੀਦੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਇੱਕ ਓੰਕਾਰ, ਇੱਕ ਸ਼ਬਦ ਵੱਖਰਾ ਕਹਿਣਾ, ਇੱਕ ਓੰਕਾਰ, ਇਸ ਤਰ੍ਹਾਂ ਬੋਲਣਾ। ਸਾਡਾ ਇਹ ਨਿੱਕਾ ਜਿਹਾ ਉਪਰਾਲਾ ਹੈ ਕਿ ਅਸੀਂ ਸਾਰੇ ਖੁਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਸਤਿਨਾਮ ਕਰਤਾ ਪੁਰਖ। ਪਰਿਵਾਰ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖੀਏ ਤੇ ਆਪਣੇ ਪਰਿਵਾਰਾਂ ਨੂੰ ਗੁਰਬਾਣੀ ਨਾਲ ਜੋੜੀਏ। TV 84 ਤੇ ਹਰ ਰੋਜ਼ ਸ਼ਾਮ 6 ਵਜੇ ਤੋਂ 6:30 ਵਜੇ ਤੱਕ ਗੁਰਬਾਣੀ ਸੰਥਿਆ ਦਾ ਪ੍ਰਸਾਰਣ ਕੀਤਾ ਜਾਵੇਗਾ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ।
no contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। व्यूअर्स वेलकम बैक ऑन प्रोग्राम। सो व्यूअर्स पाकिस्तान ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਖੈਬਰ ਪਖਤੂਨਵਾ ਸੂਬੇ ਵਿੱਚ ਪਾਕਿਸਤਾਨੀ ਤਾਲਿਬਾਨਾਂ ਵੱਲੋਂ ਇੱਕ ਪੁਲਿਸ ਚੌਂਕੀ ਤੇ ਕਬਜ਼ਾ ਕਰਕੇ ਮੁਲਾਜ਼ਮਾਂ ਨੂੰ ਹੋਸਟੇਜ ਬਣਾ ਲਿਆ ਗਿਆ ਸੀ। ਸੋ ਪਾਕਿਸਤਾਨੀ ਸਪੈਸ਼ਲ ਫੋਰਸਿਸ ਨੇ ਜਵਾਬੀ ਕਾਰਵਾਈ ਵਿੱਚ 33 ਤਾਲਿਬਾਨਾਂ ਨੂੰ ਮਾਰ ਕੇ ਹੋਸਟੇਜ ਬਣਾਏ ਗਏ ਵਿਅਕਤੀਆਂ ਨੂੰ ਰਿਹਾ ਕਰਵਾ ਲਿਆ ਗਿਆ ਹੈ। ਸੋ ਪਾਕਿਸਤਾਨ ਨੂੰ ਬਹੁਤ ਹੁਸ਼ਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਭਾਰਤੀ ਏਜੰਸੀਆਂ ਆਉਣ ਵਾਲੇ ਦਿਨਾਂ ਵਿੱਚ ਇਹੋ ਜਿਹੀਆਂ ਕਾਰਵਾਈਆਂ ਕਰਵਾ ਸਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨੇ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਆਪਣੇ ਖਾਸ ਪਿਆਰੇ ਵੀਰ ਵੀ ਮਿੱਤਰ ਵੀ ਜਵਾਰ ਸ਼ਾਹ ਸਾਹਿਬ ਟੋਰਾਂਟੋ ਤੋਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ। ਉਹ ਹਮੇਸ਼ਾ ਹੀ ਸਾਨੂੰ ਬਹੁਤ ਉਤਸ਼ਾਹ ਦੇਣ ਵਾਲੇ ਹੌਸਲਾ ਦੇਣ ਵਾਲੇ ਪੱਤਰ ਲਿਖਦੇ ਨੇ। ਨਾਈਸ। ਸਾਡੀਆਂ ਸਪਿਰਿਟਸ ਜਿਹੜੀਆਂ ਨੇ ਡੈਂਪਨਡ ਵੀ ਜਿਹੜੀਆਂ ਨੇ ਉਹ ਖੜੀਆਂ ਹੋ ਜਾਂਦੀਆਂ ਨੇ। ਅੱਛਾ। ਔਰ ਉਹਨਾਂ ਨੇ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਕਿਵੇਂ ਟਿਟ ਫॉर ਟੈਟ ਬਿਲਾਵਲ ਭੁੱਟੋ ਨੇ ਕਿਵੇਂ ਜੋ ਮੋਦੀ ਨੂੰ ਸਿੱਧੇ ਤੌਰ ਤੇ ਚੈਲੰਜ ਕੀਤਾ ਬੁਚਰ ਆਫ ਗੁਜਰਾਤ ਕਹਿ ਕੇ। ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕੋਈ ਕਿਸੇ ਕੱਲ ਨੂੰ ਕੀ ਲੈਗੇਸੀ ਹੁੰਦੀ ਹੈ ਮੌਜੂਦਾ ਹਕੂਮਤ ਪਾਕਿਸਤਾਨ ਦੀ ਕੀ ਹੁੰਦੀ, ਲੇਕਿਨ ਇਹ ਹਮੇਸ਼ਾ ਯਾਦ ਰਹੇਗਾ। ਜਿਵੇਂ ਜ਼ੁਲਫਿਕਾਰ ਅਲੀ ਭੁੱਟੋ ਦੀ ਸਟੇਟਮੈਂਟ ਕਿ ਭਾਈ ਅਸੀਂ ਘਾਹ ਖਾਵਾਂਗੇ ਪਰ 1000 ਸਾਲ ਅਸੀਂ ਲੜਾਂਗੇ ਕਸ਼ਮੀਰ ਦੇ ਲਈ ਆਪਣੇ ਹੱਕਾਂ ਦੇ ਲਈ। ਜਾਂ ਈਵਨ ਹੋਰ ਜਿਹੜੀਆਂ ਕੋਰਟਸ ਹੁੰਦੀਆਂ ਨੇ ਕੋਈ ਖਲੋ ਕੇ ਕਹਿੰਦਾ ਹੈ ਕਿ ਭਾਈ ਜੇ ਹੁਣ ਰਾਜੀਵ ਗਾਂਧੀ ਨੇ 3600 ਹੋਰ ਗੱਲਾਂ ਨੈਗੇਟਿਵ ਕਹੀਆਂ ਹੋਣਗੀਆਂ ਕੀਤੀਆਂ ਹੋਣਗੀਆਂ ਪਰ ਸਿੱਖਾਂ ਨੂੰ ਕਦੇ ਨਹੀਂ ਭੁੱਲਿਆ ਕਿ ਵੀ ਉਹਨੇ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਪਹਿਲੀ ਸਪੀਚ ਜਿਹੜੀ ਰਾਮਲੀਲਾ ਗਰਾਊਂਡ 'ਚ ਕੀਤੀ ਤੇ ਉਹਨੇ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਨੂੰ ਨਸਲਕੁਸ਼ੀ ਨੂੰ ਇਹ ਕਹਿ ਕੇ ਜਸਟੀਫਾਈ ਕੀਤਾ ਸੀ ਕਿ ਜਬ ਕੋਈ ਬੜਾ ਵ੍ਰਿਕਸ਼ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ। ਸੋ ਜਿਹੜਾ ਬਿਲਾਵਲ ਭੁੱਟੋ ਦਾ ਇਹ ਕਹਿਣਾ ਸੀ ਕਿ ਵੀ ਉਸਾਮਾ ਤਾਂ ਮਰ ਗਿਆ ਪਰ ਜਿਹੜਾ ਬੁਚੜ ਆਫ ਗੁਜਰਾਤ ਹੈ ਉਹ ਤਾਂ ਜਿਉਂਦਾ ਹੈ ਔਰ ਉਹ ਪ੍ਰਾਈਮ ਮਿਨਿਸਟਰ ਹੈ। ਉਹ ਤੇ ਕਿਵੇਂ ਉਹਨਾਂ ਨੇ ਚੀਕਾਂ ਮਾਰੀਆਂ ਔਰ ਦੂਜਾ ਸੋ ਯਵਾਰ ਸ਼ਾਹ ਸਾਹਿਬ ਨੇ ਔਰ ਉਸੇ ਹੀ ਦੌਰ ਦੇ ਵਿੱਚ ਫਿਰ ਮੈਂ ਜ਼ੁਲਫਿਕਾਰ ਅਲੀ ਭੁੱਟੋ ਦੀ ਕੰਟਰੀਬਿਊਸ਼ਨ ਬ੍ਰਿਲੀਅੰਸ UN ਸਿਕਿਉਰਿਟੀ ਕਾਉਂਸਲ ਉਹਦਾ ਵੀ ਜ਼ਿਕਰ ਕੀਤਾ ਔਰ ਉਹਦੇ 'ਚ ਉਹਨਾਂ ਨੇ ਸਬਜੈਕਟ ਦਿੱਤਾ ਵੀ ਆਰ ਯੋਰ ਫੈਮਿਲੀ ਆਫ ਮਿਲੀਅਨਸ ਆਫ ਪੀਪਲ ਅਕ੍ਰੋਸ ਦਾ ਵਰਲਡ who follow your brilliant leadership। ਇਹ ਤਾਂ ਤੁਸੀਂ ਯਵਾਰ ਸਾਹਿਬ ਬਹੁਤ ਅੱਗੇ ਚਲੇ ਗਏ। ਤੁਹਾਡੇ ਵਰਗੇ ਪਿਆਰੇ ਹੀ ਸਾਡਾ ਅਸੈਟ ਨੇ ਔਰ ਅਸੀਂ ਵੀ ਰੋਜ਼ਾਨਾ ਸਿੱਖਦੇ ਵੀ ਹਾਂ। ਹਾਂ, ਇਹ ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿ ਸੱਚ ਦਾ ਪੱਲਾ ਨਾ ਛੱਡੀਏ। ਸੱਚ ਦੇ ਰਸਤੇ ਤੇ ਸਾਨੂੰ ਰੱਬ ਤੁਰਨ ਦੀ ਤੌਫੀਕ ਦੇ ਔਰ ਅਖੀਰਲੇ ਸਾਹ ਤੱਕ ਸੱਚ ਦਾ ਦਾਮਨ ਜਿਹੜਾ ਉਹ ਅਸੀਂ ਨਾ ਛੱਡੀਏ। ਔਰ ਉਹਨਾਂ ਨੇ ਸਤਿ ਸ੍ਰੀ ਅਕਾਲ ਐਂਡ ਸਲਾਮ ਕਹਿ ਕੇ ਫਿਰ ਬਿਲਾਵਲ ਭੁੱਟੋ ਦੀ ਬੋਲਡ ਸਟੇਟਮੈਂਟ ਦੀ ਗੱਲ ਕੀਤੀ ਕਿ ਉਹਨਾਂ ਨੇ ਬੁਚਰ ਆਫ ਗੁਜਰਾਤ ਕਿਹਾ ਔਰ ਕਿਉਂਕਿ ਉਹਨੇ ਹਜ਼ਾਰਾਂ ਹੀ ਮੁਸਲਮਾਨਾਂ ਦੀ ਜਿਹੜਾ ਮੈਸੈਕਰ ਕੀਤਾ ਔਰ ਇਹ ਜਿਵੇਂ RSS ਦੀ ਸਾਰੀ ਜਮਾਤ ਹੈ ਉਹ ਇਨਸਪੀਰੇਸ਼ਨ ਐਡੋਲਫ ਹਿਟਲਰ ਦੇ ਜਿਹੜਾ ਤੋਂ ਹੀ ਆਈ ਔਰ ਉਹਨਾਂ ਨੇ ਇਸ ਦੇ ਉੱਤੇ ਪੂਰਾ ਲਿਖਿਆ ਕਿ ਵੀ ਉਹਨਾਂ ਦਾ ਬਿਲਾਵਲ ਭੁੱਟੋ's courage is applauded for not surrendering to Modi's threats, intimidation. He is following his mother's bold stand against terrorism, shocking that led to her killing by Taliban terrorist leader Bayatullah Masood operating from Afghanistan। ਬੇਨਜ਼ੀਰ ਭੁੱਟੋ ਦਾ ਬੜਾ ਦਰਦਨਾਕ ਅੰਦਾਜ਼ 'ਚ ਉਹਨਾਂ ਦਾ ਮਾਰਿਆ ਗਿਆ ਸੀ। ਔਰ ਹੁਣ ਕਿਉਂਕਿ ਜਿਹੜੀ ਤੋਂ ਖਬਰ ਵੀ ਅਸੀਂ ਇਹ ਦੇਖਦੇ ਹਾਂ ਕਿ ਖੈਬਰ ਪਖਤੂਨਖਵਾ ਦੇ ਵਿੱਚ ਕਿਵੇਂ ਇੱਕ ਪੁਲਿਸ ਪੋਸਟ ਜਿਹਦੇ 'ਚ ਕਿ 33-34 ਦੇ ਕਰੀਬ ਜਿਹੜੇ ਦਹਿਸ਼ਤਗਰਦ ਤਾਲਿਬਾਨ ਸੀ ਜਿਹੜੇ ਇਹਨਾਂ ਦੇ ਇੰਡੀਅਨ ਏਜੰਸੀਆਂ ਨੇ ਖੜੇ ਕੀਤੇ ਹੋਏ ਨੇ ਤਹਿਰੀਕੇ ਤਾਲਿਬਾਨ, ਉਹਨਾਂ 'ਚੋਂ ਇੱਕ ਨੇ ਜਿਹੜੀ ਆ ਉਹ ਖੋਹ ਲਈ AK-47 ਜਾਂ ਕੋਈ ਹੋਰ ਮਾਰੂ ਹਥਿਆਰ ਹੋਏਗਾ ਔਰ ਉਹਨਾਂ ਨੂੰ ਵੀ ਬੰਦੀ ਬਣਾ ਲਿਆ। ਔਰ ਇਹ ਬੜਾ ਜ਼ਬਰਦਸਤ ਆਪਰੇਸ਼ਨ ਜਿਹੜਾ ਹੈ ਪਾਕਿਸਤਾਨ ਦੀ ਜਿਹੜੀ ਹੈ ਪਾਕਿਸਤਾਨ ਆਰਮੀ ਦੇ ਸਪੈਸ਼ਲ ਫੋਰਸਿਸ ਨੇ ਕੀਤਾ ਔਰ ਉਹਨਾਂ ਨੇ 33 ਦੇ 33 ਜਿਹੜੇ ਦਹਿਸ਼ਤਗਰਦ ਸੀ ਤਾਲਿਬਾਨੀ ਉਹ ਮਾਰ ਮੁਕਾਏ ਨੇ। 2 ਉਹਨਾਂ ਦੇ ਜਿਹੜੇ ਸਪੈਸ਼ਲ ਫੋਰਸ ਦੇ ਜਵਾਨ ਵੀ ਮਾਰੇ ਗਏ
ਔਰ ਇਸ ਦਾ ਹੀ ਉਹਨਾਂ ਨੇ ਜਿਹੜਾ ਹੈ ਉਹ ਗੱਲ ਕੀਤੀ ਹੈ ਕਿ ਵੀ ਕਿਵੇਂ ਜਿਹੜਾ ਹੀ ਇਜ਼ ਫੋਲੋਇੰਗ ਹਿਜ਼ ਮਦਰਸ ਬੋਲਡ ਸਟੈਂਡ ਅਗੇਂਸਟ ਟੈਰਰਿਜ਼ਮ ਸ਼ੌਕਿੰਗ ਦੈਟ ਲੈਡ ਟੂ ਹਰ ਔਰ ਇਹ ਕਿਉਂਕਿ ਤਾਲਿਬਾਨ ਟੈਰਰਿਜ਼ਮ ਉਦੋਂ ਵੀ ਕਿਉਂਕਿ ਅਫਗਾਨਿਸਤਾਨ ਦਾ ਜਿਹੜਾ ਰੂਲ ਰਿਹਾ ਇਕੱਲਾ ਇਹੀ ਨਹੀਂ ਕਿ ਵੀ ਅਮਰੀਕਾ ਗਿਆ ਨੈਟੋ ਫੋਰਸਿਸ ਗਈਆਂ ਜਾਂ ਦੂਜੀਆਂ ਉੱਥੇ ਮਲਟੀਪਲ ਏਜੰਸੀਜ਼ ਕੰਮ ਕਰਦੀਆਂ ਨੇ ਇੰਡੀਅਨਸ ਦਾ ਤਾਂ ਫੁੱਟ ਹੋਲਡ ਹੀ ਨਹੀਂ ਉਹ ਤਾਂ ਡੀਪ ਪਤਾਲ 'ਚ ਵੜੇ ਹੋਏ ਨੇ ਉਹਨਾਂ ਦੇ ਥੋੜਾ ਪੀਰੀਅਡ ਵਿੱਚੋਂ ਆਇਆ ਸੀ ਜਦੋਂ ਕਿ ਜਿਹੜੇ ਤਾਲਿਬਾਨ ਨੇ 15 ਅਗਸਤ ਨੂੰ ਟੇਕ ਓਵਰ ਕਾਬਲ ਕੀਤਾ ਔਰ ਇਹ ਸਭ ਕੁਝ ਅਬੈਂਡਨ ਕਰਕੇ ਹੀ ਦੌੜ ਆਏ ਸੀ ਬਹੁਤ ਸਾਰਾ ਰਿਕਾਰਡ ਇਹਨਾਂ ਨੇ ਸਾੜਤਾ ਸੀ ਕਿਉਂਕਿ ਉਹ ਸਾਹਮਣੇ ਆ ਜਾਣਾ ਸੀ ਪਰ ਅਲਟੀਮੇਟਲੀ ਇਹਨਾਂ ਨੇ ਮੈਨੇਜ ਕਰ ਲਿਆ ਤਾਲਿਬਾਨ ਨੂੰ ਔਰ ਇਹ ਜਿਹੜੇ ਨੇ ਹੁਣ ਉਹਨਾਂ ਨੇ ਪਾਕਿਸਤਾਨ ਤੋਂ ਡਿਸਟੈਂਸ ਕੀਤਾ ਹੈ ਰਾਦਰ ਪਾਕਿਸਤਾਨ ਦੇ ਖਿਲਾਫ ਜਿਹੜੀ ਬਾਰਡਰ ਦੇ ਉੱਤੇ ਵੀ ਝੜਪਾਂ ਹੋਈਆਂ ਉਹਨਾਂ ਦੇ ਨਾਲ ਔਰ ਇਹ ਤਹਿਰੀਕੇ ਤਾਲਿਬਾਨ ਜਿਹੜੇ ਕੋਈ ਖੁਰਾਸਾਨੀ ਤੇ ਕੋਈ ਫਲਾਣੇ ਦੇ ਥੱਲੇ IS ਦੇ ਨਾਲ ਜਾ ਰਲੇ ਨੇ ਇਹ ਕਿਤੇ ਨਾ ਕਿਤੇ ਇੰਡੀਅਨ ਏਜੰਸੀਆਂ ਇਹ ਸਾਰੀ ਖੇਡ ਦੇ ਵਿੱਚ ਫੇਰ ਜਿਹੜਾ ਉਹ ਸਰਗਣੇ ਦਾ ਰੋਲ ਅਦਾ ਕਰ ਰਹੀਆਂ ਨੇ ਔਰ ਇਹ ਬੇਨਜ਼ੀਰ ਦਾ ਮਰਡਰ ਵੀ ਜਿਹੜਾ ਬੈਤੁੱਲਾ ਮਹਿਸੂਦ ਨੇ ਕੀਤਾ ਸੀ ਉਸ ਪੀਰੀਅਡ ਔਰ ਫਿਰ ਉਹਨਾਂ ਨੇ ਬਲਾਵਰ ਭੁੱਟੋ ਦੀ ਗੱਲ ਕੀਤੀ ਹੈ ਕਿ ਉਹਨਾਂ ਦਾ ਗ੍ਰੈਂਡਫਾਦਰ ਜ਼ੁਲਫਿਕਾਰ ਭੁੱਟੋ's boldness and courage to face tyranny. His speeches at the United Nations were brilliant. Obviously, that was too much for some Western countries to digest. That led to his killing, supported by them. और ये एक बड़ा एनेक्डोट क्योंकि युवार शाह साहब ने लिखा है कि भी जो पहली बार भुट्टो आया मेरा ख्याल है 62-63 पीरियड फॉरेन मिनिस्टर सी अयूब खान दे और कैनेडी वाज द प्रेजिडेंट और पहली मुलाकात तो बाद ही कैनेडी इन्ना इंप्रैस होया कि उन्हें उन्होंने कहा कि भी जे तुसी अमेरिकन सिटीजन होंदे तो मैं तुहानू अपना फॉरेन मिनिस्टर बनांदा तो उन्होंने कहा नो 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 मिस्टर प्रेजिडेंट इफ आई वुड हैड बीन बी अमेरिकन सिटीजन I would have been sitting on the chair you are sitting and you would have been my foreign minister. ਇਹ ਸੀ courage और conviction ਕੋਈ ਗੱਲ ਕਹਿਣ ਦੀ ਔਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਵੀ he was a brilliant man ਹਰ ਐਸਪੈਕਟ ਤੋਂ ਹਾਲਾਂ ਕੁਝ ਚੀਜ਼ਾਂ ਜਿਹੜੀਆਂ ਪਰਸਨਲ ਫਿਰੌਨੀਅਤ ਵੀ ਆ ਗਈ ਜਦੋਂ ਇੱਕ ਵਾਰੀ ਪ੍ਰਾਈਮ ਮਿਨਿਸਟਰ ਦੂਜੇ ਬਣੇ ਰੂਟੀਨ ਚ ਵੀ ਜਿੱਤ ਸਕਦੇ ਜਿੱਤੀਆਂ ਸੀ ਉਹ ਇਲੈਕਸ਼ਨ ਵੀ ਰਿਗ ਕੀਤੀ ਥੋੜੀ ਬਹੁਤ ਫਿਰੌਨੀਅਤ ਦੇ ਥੱਲੇ ਉਹ ਕੀ ਆਪਣੇ ਜ਼ਾਲਬ ਹਬੀਬ ਔਰ ਜਿਹੜੇ ਦੂਸਰੇ ਲੋਕ ਵੀ ਸੀ ਉਹਨਾਂ ਦੇ ਐਡਮਾਇਰਰ ਹੀ ਉਹਨਾਂ ਨੂੰ ਵੀ ਚੁੱਕ ਕੇ ਅੰਦਰ ਦਿੱਤਾ ਪਰ ਉਹ ਇੱਕ ਵੱਖਰੀ ਸਟੋਰੀ ਹੈ ਔਰ ਉਹਨਾਂ ਨੇ ਫਿਰ ਕਿਹਾ ਕਿ ਵੀ ਭੁੱਟੋਜ਼ ਆਰ ਅਮੰਗ ਦਾ ਵਰਲਡ ਲੀਡਰਸ who had conscience and courage to speak the truth regardless of implications. The world cannot be left to brutal fascist leaders who kill others to perpetuate their evil rule. Sikhs have great history of standing up against tyranny. ਇਹਦੇ 'ਚ ਕੋਈ ਸ਼ੱਕ ਨਹੀਂ ਹੈ ਔਰ ਮੈਂ ਜਿਵੇਂ ਕੱਲ੍ਹ ਵੀ ਕਿਹਾ ਸੀ ਕਿ ਇਹ ਚੌਥੀ ਜਨਰੇਸ਼ਨ ਹੈ ਜਦੋਂ ਤੁਹਾਡੇ ਘਰ 'ਚ ਰਾਜਕਾਜ ਵੀ ਹੁੰਦਾ ਹੈ ਡਿਪਲੋਮੇਸੀ ਵੀ ਹੁੰਦੀ ਹੈ ਜੂਨਾਗੜ੍ਹ ਦਾ ਪ੍ਰਾਈਮ ਮਿਨਿਸਟਰ ਜ਼ੁਲਫਿਕਾਰ ਬੇਨਜ਼ੀਰ ਸੋ ਉਹ ਕੁਝ ਚੀਜ਼ਾਂ ਕਨਵਿਕਸ਼ਨ ਕਰੇਜ ਈਵਨ ਲਿਆਕਤ ਇਹ ਜੁੜੀ ਹੁੰਦੀ ਹੈ ਜਦੋਂ ਅਸੀਂ ਖਾਨਦਾਨੀ ਦੀ ਗੱਲ ਕਰਦੇ ਹਾਂ ਕੋਈ ਊਚ ਨੀਚ ਨਹੀਂ ਹੁੰਦਾ ਤੁਹਾਡਾ ਮੈਂ ਬਹੁਤ ਵਾਰੀ ਕਹਿੰਦਾ ਵੀ ਮਹਾਰਾਜਾ ਰਣਜੀਤ ਸਿੰਘ ਜੇ ਇੱਕ ਪਪੂਲਰ ਰਾਜੇ ਦੇ ਬਾਦਸ਼ਾਹ ਦੇ ਤੌਰ ਤੇ ਜਾਂ ਉਹਨਾਂ ਦੇ ਜਸਟਿਸ ਉਹ ਵੀ ਤੀਸਰੀ ਜਨਰੇਸ਼ਨ ਸੀ ਰੂਲਰ ਉਹਨਾਂ ਦੇ ਦਾਦਾ ਚੜ੍ਹਤ ਸਿੰਘ ਨੇ ਸ਼ੁਕਰ ਚੱਕੀਆ ਮਿਸਲ ਬਣਾਈ ਗੁਜਰਾਂਵਾਲੇ ਨੂੰ ਹੈੱਡਕੁਆਟਰ ਬਣਾਇਆ ਉਹਨਾਂ ਦੇ ਮਹਾਨ ਸਿੰਘ ਨੇ ਕੀਤਾ ਇਹ ਥਰਡ ਜਨਰੇਸ਼ਨ ਮਹਾਰਾਜਾ ਰਣਜੀਤ ਸਿੰਘ ਔਰ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਲਾਹੌਰ ਦੇ ਉੱਤੇ ਕਬਜ਼ੇ ਦੇ ਲਈ ਸੱਦਿਆ ਜਿਹੜੇ 14 ਬੰਦਿਆਂ ਨੇ ਚਿੱਠੀ ਲਿਖੀ ਉਹਨਾਂ ਨੂੰ ਕਿ ਭਾਈ ਤੁਸੀਂ ਆਓ ਉਹਨਾਂ ਚੋਂ 12 ਮੁਸਲਮਾਨ ਸੀ ਲਾਹੌਰ ਦੇ ਪ੍ਰੋਮੀਨੈਂਟ ਜਿਹੜੇ ਦੁਖੀ ਸੀ ਲੋਕਲ ਉਹ ਸਾਰੇ ਤੋਂ ਉਹਨਾਂ ਨੇ ਔਰ ਜਦੋਂ ਉਹਨਾਂ ਨੇ ਕਿਹਾ ਆਓ ਫੌਜ ਲੈ ਕੇ ਅਸੀਂ ਦਰਵਾਜ਼ਾ ਖੋਲਾਂਗੇ ਜਿਹੜੀ ਵਾਲਡ ਸਿਟੀ ਸੀ ਅੱਜ ਵੀ ਉਹਨੂੰ ਚੋਰ ਦਰਵਾਜ਼ਾ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਨੇ ਤਾਂ ਲਾਹੌਰ ਲਿਆ ਵਿਦਆਊਟ ਫਾਇਰਿੰਗ ਏ ਸ਼ਾਟ ਬਟ ਉੱਥੋਂ ਦੇ ਰੈਜ਼ੀਡੈਂਟਸ ਨੂੰ ਜਿਹੜੇ ਮੁਸਲਮਾਨ ਮੈਜੋਰਿਟੀ ਸ਼ਹਿਰ ਸੀ ਉਹਨਾਂ ਦੇ ਤੱਕ ਸ਼ੋਭਾ ਪਹੁੰਚੀ ਹੋਈ ਸੀ ਕਿ ਭਾਈ ਗੁਜਰਾਂਵਾਲੇ ਦਾ ਜਿਹੜਾ ਨੌਨਿਹਾਲ ਹੈ ਇਹ ਇਨਸਾਫ ਪਸੰਦ ਹੈ ਸੋ ਜ਼ਾਹਿਰ ਹੈ ਕਿ ਜਦੋਂ ਤੁਸੀਂ ਫੈਮਲੀਜ਼ ਦੇ ਵਿੱਚ ਫਿਰ ਉਹਨਾਂ ਨੇ ਲਿਖਿਆ ਵੀ ਆਰ ਯੂਰ ਫੈਮਲੀ ਆਫ ਮਿਲੀਅਨਸ ਆਫ ਪੀਪਲ ਅਕ੍ਰੋਸ ਦਾ ਵਰਲਡ ਫੋਲੋਇੰਗ ਯੂਰ great leadership, extraordinary vision and you're standing up for justice and freedom of all. हाँ ਇਹ ਜ਼ਰੂਰ ਸਾਡੀ ਚਾਹਨਾ ਹੈ ਕਿ ਭਾਈ ਅਸੀਂ ਹਰ oppressed, repressed, suppressed soul ਦੁਨੀਆ ਦੀ ਕੌਮ ਉਸ ਦੀ ਆਵਾਜ਼ ਬਣ ਸਕੀਏ ਗੁਰੂ ਸਾਨੂੰ ਤੌਫੀਕ ਦੇਣ ਔਰ ਕੰਕਲੂਜਨ 'ਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਭਾਈ
ਆਉਣ ਵਾਲੇ ਪੀਰੀਅਡ 'ਚ ਹੁਣ ਇੱਕ ਪਾਸੇ ਜਿੱਥੇ ਡਿਫਾਈਂਸ ਦਿੱਤੀ ਬਿਲਾਵਲ ਨੇ ਉਹਨੂੰ ਦੱਸਿਆ ਔਰ ਆਪਣੇ ਉਹਨੇ ਵਰਡ ਮਿੰਸ ਵੀ ਨਹੀਂ ਕੀਤੇ ਔਰ ਇਹਦੇ ਬਾਵਜੂਦ ਪਾਕਿਸਤਾਨ 'ਚ ਕੁਝ ਕਮਜ਼ੋਰ ਕਿ ਜੀ ਡਿਪਲੋਮੇਸੀ ਕਿਵੇਂ ਚੱਲੇਗੀ ਅੱਗੇ ਕੀ ਹੋਏਗਾ ਬਟ ਹੀ ਹੈਜ਼ ਸਟੂਡ ਬਾਈ ਵਟਐਵਰ ਹੀ ਹੈਜ਼ ਸੈਡ ਲੇਕਿਨ ਇੰਡੀਅਨ ਏਜੰਸੀਆਂ ਦਾ ਡਰਟੀ ਏਜੰਡਾ ਅਜੀਤ ਡੋਵਲ ਦਾ ਜਿਹੜਾ ਉਹ ਅਸੀਂ ਦੇਖਾਂਗੇ ਕਿ ਆਉਣ ਵਾਲੇ ਪੀਰੀਅਡ 'ਚ ਪਾਕਿਸਤਾਨ ਦੇ ਅੰਦਰ ਹੋਰ ਵੀ ਦਹਿਸ਼ਤਗਰਦੀ ਦੀਆਂ ਘਟਨਾਵਾਂ ਹੋਣਗੀਆਂ ਇਹਨਾਂ ਤੋਂ ਖਬਰਦਾਰ ਹੋਣ ਦੀ ਲੋੜ ਬਿਲਕੁਲ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਾਰ ਤੁਹਾਨੂੰ ਬ੍ਰੇਕ ਵਿਊਅਰਸ तो ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਹੁਕੂਮਤ ਵੱਲੋਂ ਹੁਣ ਸਿੱਖਾਂ ਦੇ ਗੁਰਦੁਆਰਿਆਂ ਤੇ ਕਬਜ਼ਾ ਕਰਨਾ ਤੇ ਧਾਰਮਿਕ ਆਜ਼ਾਦੀ ਤੇ ਪਾਬੰਦੀਆਂ ਲਾਉਣ ਤੇ ਕਾਰਵਾਈ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਔਰ ਦਿੱਲੀ ਦੇ ਰੋਹਾਨੀ ਇਲਾਕੇ ਵਿੱਚ ਸਥਿਤ ਇੱਕ ਗੁਰਦੁਆਰਾ ਸਾਹਿਬ ਦੇ ਐਸਡੀਐਮ ਵੱਲੋਂ ਕਾਫੀ ਪਾਬੰਦੀਆਂ ਆਇਦ ਕੀਤੀਆਂ ਗਈਆਂ ਹਨ ਔਰ ਹਰਿਆਣਾ ਗੁਰਦੁਆਰਾ ਕਮੇਟੀ ਤਾਂ ਹਰਿਆਣਾ ਸਰਕਾਰ ਨੇ ਸਿੱਧੇ ਤੌਰ ਤੇ ਆਪਣੇ ਹੱਥ ਵਿੱਚ ਲੈ ਲਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਨਾਲੀ ਗੁਰਬਾਣੀ ਵਿਚਾਰਾਂ ਦੀ ਸਾਨੂੰ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਟੂਡੀਓ ਆਉਣ ਤੋਂ ਪਹਿਲਾਂ ਮੈਂ ਕੁਇਕਲੀ ਪੰਜਾਬ ਸਪੈਕਟਰਮ ਦੀ ਨਿਊਜ਼ ਸੀ ਕਿ ਦਿੱਲੀ ਦੇ ਰੋਹਿਣੀ ਇਲਾਕੇ ਅੰਦਰ ਬਣੇ ਗੁਰਦੁਆਰਾ ਸਾਹਿਬ ਤੇ ਐਸਟੀਐਮ ਨੇ ਲਗਾਈਆਂ ਪਾਬੰਦੀਆਂ ਔਰ ਪੂਰਾ ਉਹਦਾ ਆਰਡਰ ਹੈ ਐਸਟੀਐਮ ਦਾ। ਉਹਦੇ 'ਚ ਉਹਨੇ ਇਹ ਗੁਰਦੁਆਰਾ ਸਿੰਘ ਸਭਾ 21 ਸੈਕਟਰ ਰੋਹਿਣੀ ਦੇ ਵਿੱਚ ਹੈ। ਉਹਨਾਂ ਨੇ ਕਿਹਾ ਜੀ ਕਿ ਵੀ ਸੰਗਤ ਦੀ ਕਿੰਨੀ ਗਿਣਤੀ ਹੋ ਸਕਦੀ ਹੈ, ਖੁੱਲ੍ਹਣ ਦਾ ਸਮਾਂ ਕੀ ਹੈ ਔਰ ਇਹ ਸਾਰੇ 'ਚ ਉਹਨਾਂ ਨੇ ਜਿਸ ਕਿਸਮ ਦੀਆਂ ਇਹ ਪਾਬੰਦੀਆਂ ਨੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਇੱਕ ਟਾਈਮ 'ਚ ਸਿਰਫ 10 ਇਨਸਾਨ ਹੀ ਗੁਰਦੁਆਰੇ ਦੇ ਅੰਦਰ ਜਾ ਸਕਦੇ ਨੇ ਔਰ ਉਹ ਵੀ ਸ਼ਾਮ 7:15 ਤੋਂ 8:15 ਤੱਕ 1 ਘੰਟਾ ਔਰ ਅੰਦਰ ਕੋਈ ਮਾਈਕ ਦੀ ਵਰਤੋਂ ਨਹੀਂ ਹੋਏਗੀ ਔਰ ਇਹ ਜਿਹੜਾ ਹੈ ਉਹਨਾਂ ਦਾ ਸ਼ਾਹੀ ਆਰਡਰ ਔਰ ਇਸੇ ਤਰ੍ਹਾਂ ਐਤਵਾਰ ਨੂੰ ਸਵੇਰੇ 6:45 ਤੋਂ 7:15 ਤੱਕ ਖੋਲ੍ਹਿਆ ਜਾਏਗਾ ਔਰ ਇਹ ਜਿਹੜਾ ਔਰਤਾਂ ਜਿਹੜੀਆਂ ਨੇ ਵੀਰਵਾਰ ਨੂੰ ਦੁਪਹਿਰੇ 3:30 ਤੋਂ 5:30 ਵਜੇ ਤੱਕ ਬਿਨਾਂ ਮਾਈਕ ਤੇ ਸ਼ੋਰ ਦੇ ਅੰਦਰ ਪਾਠ ਕੀਰਤਨ ਕਰ ਸਕਦੀਆਂ ਨੇ ਔਰ ਇਸ ਸਾਰੇ ਦੇ ਨਾਲ ਨਾਲ ਉਹਨਾਂ ਨੇ ਹੁਣ ਉਸੇ ਹਲਕੇ ਦੇ ਵਿੱਚ ਮੰਦਿਰ ਵੀ ਹੈ ਔਰ ਦੂਸਰਾ ਬੁੱਧ ਧਰਮ ਵਾਲਿਆਂ ਦਾ ਵੀ ਹੈ। ਬੁੱਧ ਉਹਨਾਂ ਤੇ ਕੋਈ ਪਾਬੰਦੀ ਨਹੀਂ ਹੈ। ਹੁਣ ਇਹ ਇੱਕ ਜਦੋਂ ਅਸੀਂ ਗੁਲਾਮੀ ਦੀ ਗੱਲ ਕਰਦੇ ਹਾਂ ਔਰ ਇਸ ਦੇ ਉੱਤੇ ਇੱਕਦਮ ਦਿੱਲੀ ਦੇ ਸਿੱਖ ਲੀਡਰਾਂ ਨੇ ਜਿਹੜੇ ਅੱਧੇ ਬੀਜੇਪੀ ਨਾਲ ਰਲੇ ਹੋਏ ਨੇ, ਕੋਈ ਆਮ ਆਦਮੀ ਨਾਲ ਰਲਿਆ ਹੋਇਆ, ਇਸ ਤੇ ਪ੍ਰੋਟੈਸਟ ਤਾਂ ਕੀਤਾ ਲੇਕਿਨ ਇਹ ਦੱਸ ਰਿਹਾ ਹੈ ਕਿ ਆਉਣ ਵਾਲਾ ਪੀਰੀਅਡ ਕੀ ਹੈ ਸਾਡੇ ਲਈ। ਆਲਰੇਡੀ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਦੇ ਉੱਤੇ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਹੈ। ਡੋਂਗਮੌਰ ਸਿੱਕਮ ਦੇ ਵਿੱਚ ਕਸ਼ਮੀਰ 'ਚ ਮਟਨ ਸਾਹਿਬ ਦਾ ਗੁਰਦੁਆਰਾ ਉਹਨੂੰ ਮੰਦਿਰ 'ਚ ਕਨਵਰਟ ਕੀਤਾ ਹੋਇਆ ਔਰ ਹੌਲੀ ਹੌਲੀ ਇਹ ਜਿਸ ਕਿਸਮ ਦੀਆਂ ਪਾਬੰਦੀਆਂ ਲਾ ਰਹੇ ਨੇ। ਹਰਿਆਣੇ ਦੇ ਗੁਰਦੁਆਰੇ ਪਹਿਲਾਂ ਤਾਂ ਸੁਪਰੀਮ ਕੋਰਟ ਰਾਹੀਂ ਫੈਸਲਾ ਲਿਆ ਜੀ ਆਪਣੀ ਕਮੇਟੀ ਬਣ ਸਕਦੀ ਹੈ। ਹੁਣ ਜਿਹੜੀ ਐਡਹਾਕ ਕਮੇਟੀ ਚੋਣਾਂ ਤੋਂ ਪਹਿਲਾਂ ਉਹਨੂੰ ਹਰਿਆਣੇ ਦਾ ਮਨੋਹਰ ਲਾਲ ਖੱਟੜ ਜਿਹੜਾ ਉਹ ਨੋਮੀਨੇਟ ਕਰ ਰਿਹਾ। ਸੋ ਆਲਰੇਡੀ ਹਰਿਆਣੇ ਦੇ ਗੁਰਦੁਆਰੇ ਜਿਹੜੇ ਨੇ ਉਹ ਬੀਜੇਪੀ ਦੇ ਕੋਲ ਜਾ ਚੁੱਕੇ ਨੇ। ਉਹ ਦਾਦੂਵਾਲ ਔਰ ਉਸ ਕਿਸਮ ਦੇ ਜਿਹੜੇ ਵਿਕੇ ਹੋਏ ਲੋਕ ਨੇ ਉਹ ਸਾਰੇ ਔਰ ਈਵਨ ਇਹਨਾਂ ਦਾ ਇਹ ਹਿੱਸਾ ਜਗਦੀਸ਼ ਸਿੰਘ ਝੀਂਡਾ ਸੀ, ਉਹਨੇ ਕੱਲ ਐਡਹਾਕ ਤੋਂ ਰਿਜ਼ਾਈਨ ਕੀਤਾ। ਉਹਨੇ ਕਿਹਾ ਜੀ ਮੈਂ ਖੱਟੜ ਦਾ ਤਾਂ ਬਹੁਤ ਸਤਿਕਾਰ ਕਰਦਾ ਪਰ ਸਿੱਖ ਸੰਗਤਾਂ ਜਿਹੜੀਆਂ ਉਹ ਬਹੁਤ ਨਾਖੁਸ਼ ਨੇ ਕਿ ਸਾਡੇ ਮਾਮਲਿਆਂ 'ਚ ਬੀਜੇਪੀ ਸਿੱਧਾ ਦਖਲ ਦੇ ਰਹੀ ਹੈ ਕਿ ਕਿਹਨੂੰ ਕੀ ਬਣਾਉਣਾ। ਸੋ ਇਹ ਸਾਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਜਿਹੜੇ ਲੋਕ ਕਹਿੰਦੇ ਸੀ ਦੇਖੋ ਜੀ ਸਾਨੂੰ ਕੀ ਫਰਕ ਪੈਂਦਾ ਹੈ, ਦੇਖੋ ਧਰਮ ਤਾਂ ਗੁਰਦੁਆਰਿਆਂ 'ਚ ਕੋਈ ਤਾਂ ਨਹੀਂ। ਉਹਨਾਂ ਨੇ ਹੁਣ ਤੁਹਾਡੇ ਆ ਦਿੱਲੀ ਦੇ ਰੋਹਿਣੀ ਇਲਾਕੇ 'ਚ ਮੈਜਿਸਟ੍ਰੇਟ ਆਰਡਰ ਕਰ ਰਿਹਾ ਕਿ ਭਾਈ ਤੁਸੀਂ ਆ ਅੱਧਾ ਘੰਟਾ ਜਾ ਸਕਦੇ ਹੋ, ਮਾਈਕ ਨਹੀਂ ਇਸਤੇਮਾਲ ਕਰ ਸਕਦੇ ਆ ਸਵੇਰੇ ਸ਼ਾਮ ਨੂੰ। ਤੇ ਇਸ ਤੋਂ ਅਸੀਂ ਅੰਦਾਜ਼ਾ ਲਾ ਲਈਏ ਕਿ ਆਉਣ ਵਾਲਾ ਪੀਰੀਅਡ ਸਾਡੇ ਲਈ ਉੱਥੇ ਸਿੱਖ ਕੌਮ ਲਈ ਕਿਹੋ ਜਿਹਾ ਹੋਣ ਜਾ ਰਿਹਾ ਔਰ ਅਸੀਂ ਅੱਜ ਦਾ ਵਿਚਾਰ ਜਿਹੜਾ ਡਿਸਕਸ ਕਰਦੇ ਹਾਂ
ਜਿਹੜੇ 2 ਪਦੇ ਨੇ ਕੱਲ ਅਸੀਂ ਵਿਚਾਰੇ ਸੀ ਚੌਥੇ ਪਾਤਸ਼ਾਹ ਦਾ ਜਿਹੜਾ ਹੈ ਉਹ ਰਾਗ ਸ੍ਰੀ ਰਾਗ ਦੇ ਵਿੱਚ ਸ਼ਬਦ ਜੀ ਔਰ ਹੁਣ ਜਿਹੜੇ 3 ਪਦੇ ਹੋਰ ਨੇ ਮੁਕੰਮਲ ਅਸੀਂ ਇਸ ਸ਼ਬਦ ਨੂੰ ਕਰਾਂਗੇ ਜੀ ਔਰ ਇਹਦੇ 'ਚ ਅਸੀਂ ਇਹ ਵੀ ਪੜ੍ਹਿਆ ਸੀ ਕਿ ਭਾਈ ਕਿਵੇਂ ਪੇਕੇ ਤੇ ਸਹੁਰੇ ਦੀ ਗੱਲ ਵਿਆਹ ਹੋਇਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ। ਇਹ ਸਾਰਾ ਤੋਂ ਬਾਅਦ ਅਗਲਾ ਪਤਾ ਹੈ ਜੀ ਹਰ ਸਤ ਸਤੇ ਮੇਰੇ ਬਾਬਲਾ ਹਰ ਜਨ ਮਿਲ ਜੰਜ ਸੁਹੰਦੀ ਪੇਵਕੜੇ ਹਰ ਜਪ ਸੁਹੇਲੀ ਵਿੱਚ ਸੌਰੜੈ ਖਰੀ ਸੁਹੰਦੀ ਸੌਰੜੈ ਵਿੱਚ ਖਰੀ ਸੁਹੰਦੀ ਜਿਨ ਪੇਵਕੜੇ ਨਾਮ ਸੰਭਾਲਿਆ ਸਭ ਸਫਲਿਓ ਜਨਮ ਤਿਨਾਂ ਦਾ ਗੁਰਮੁਖ ਜਿਨਾ ਮਨ ਜਿਣ ਪਾਸਾ ਢਾਲਿਆ ਹਰ ਸੰਤ ਜਨਾ ਮਿਲ ਕਾਰਜ ਸੋਹਿਆ ਵਰ ਪਾਇਆ ਪੁਰਖ ਆਨੰਦੀ ਹਰ ਸਤ ਸਤ ਮੇਰੇ ਬਾਬਲਾ ਹਰ ਜਨ ਮਿਲ ਜੰਜ ਸੁਹੰਦੀ। ਹੁਣ ਅੱਜ ਹੀ ਇੰਗਲੈਂਡ ਮੇਰੀ ਗੱਲਬਾਤ ਹੋ ਰਹੀ ਸੀ, ਮੈਂ ਕਿਹਾ ਵੀ ਜਿਵੇਂ ਮਾਂ ਲਫ਼ਜ਼ ਦੇ ਨਾਲ ਗੁਰਬਾਣੀ ਦੇ ਵਿੱਚ, ਕਿਉਂਕਿ ਮਾਂ ਉਹ ਹੈ ਜਿਹੜੀ ਤੁਹਾਡੇ ਦਰਦ ਨੂੰ ਸਮਝਦੀ ਹੈ, ਅੱਛਾ ਇਸੇ ਤਰ੍ਹਾਂ ਬਾਪ ਹੈ ਜਿਹਦੇ ਨਾਲ ਤੁਸੀਂ ਜਦੋਂ ਤੁਰਦੀ ਹੈ ਡੋਲੀ ਵੀ ਤੇ ਉਹ ਐਡਰੈਸ ਬਾਬਲ, ਕਿਉਂਕਿ ਡਿਸੀਜਨ ਮੇਕਿੰਗ ਬਾਬਲ ਹੈ ਕਿ ਵੀ ਅੱਜ ਦੀ ਰਾਤੀ ਰੱਖ ਲੈ ਮੈਨੂੰ ਬਾਬਲ ਹੈ। ਹੁਣ ਇਸੇ ਤਰ੍ਹਾਂ ਜਦੋਂ ਮਾਂ ਦੀ ਗੱਲ ਗੁਰਬਾਣੀ 'ਚ ਅਸੀਂ ਦੇਖਦੇ ਹਾਂ ਕਿ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਚਲੀਐ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ। ਹੇ ਮੇਰੀ ਮਾਂ ਮੈਨੂੰ ਉਹ ਕਿਉਂ ਭੁੱਲੇ, ਮੈਂ ਤਾਂ ਉਹਦੇ ਲਈ ਮੇਰੀ ਜ਼ਿੰਦਗੀ। ਫਿਰ ਉਸ ਵਿਛੋੜੇ ਵੈਰਾਗ ਚੋਂ ਜਦੋਂ ਵਾਹਿਗੁਰੂ ਦੇ ਨਾਲ ਵਸਲ ਹੁੰਦਾ, ਮਿਲਾਪ ਹੁੰਦਾ ਤੇ ਆਨੰਦ ਪਿਆ ਮੇਰੀ ਮਾਏ, ਮੇਰੀ ਮਾਂ ਹੁਣ ਮੈਨੂੰ ਆਨੰਦ ਸਤਿਗੁਰੂ ਮੈਂ ਪਾਇਆ, ਮੈਂ ਆਨੰਦ ਚ। ਸੋ ਇਸ ਸ਼ਬਦ ਦੇ ਵਿੱਚ ਬਾਬਲ ਜਿਹੜਾ ਹੈ ਉਹ ਆਪਣੇ ਦੁਨਿਆਵੀ ਬਾਪ ਦੇ ਇੱਕ ਰੂਪਕ ਦੇ ਰੂਪ ਚ ਹੈ, ਪਰ ਅਲਟੀਮੇਟਲੀ ਹਰ ਸਤ ਸਤੇ ਮੇਰੇ ਬਾਬਲਾ ਹਰ ਜਨ ਮਿਲ ਜੰਜ ਸੁਹੰਦੀ ਕਿ ਹੇ ਮੇਰੇ ਬਾਬਲ ਕਿ ਮੈਂ ਪਿਆਰਿਆਂ ਦੇ ਪਿਆਰੇ ਸਚਿਆਰਿਆਂ ਦੇ ਸਚਿਆਰੇ ਸਤ ਸਤੇ ਉਸ ਵਾਹਿਗੁਰੂ ਦੇ ਨਾਲ ਮੇਰੀ ਜਿਹੜੀ ਹੈ ਮਿਲਾਪ ਹੋਇਆ, ਉਹਦੇ ਨਾਲ ਹੀ ਮੇਰੀ ਜੰਜ ਜਿਹੜੀ ਹੈ ਉਹ ਸੁਹੰਦੀ ਹੈ। ਪੇਵਕੜੇ ਹਰ ਜਪ ਸਹੇਲੀ ਵਿੱਚ ਸੌਰੜੈ ਖਰੀ ਸੁਹੰਦੀ, ਕਿਉਂਕਿ ਇਹ ਦੁਨੀਆ ਨੂੰ ਅਸੀਂ ਪੇਕਾ ਇਸ ਲਈ ਕਿਉਂਕਿ ਅਸੀਂ ਗਫਲਤ 'ਚ ਹੁੰਦੇ ਹਾਂ, ਪੇਕੇ ਘਰ ਤਾਂ ਕੋਈ ਚੀਜ਼ ਦੀ ਪਰਵਾਹ ਨਹੀਂ ਹੁੰਦੀ, ਤੁਸੀਂ ਮਾਂ-ਬਾਪ ਦੀ ਗੋਦ ਦੇ ਵਿੱਚ ਸੁਰੱਖਿਅਤ ਹੁੰਦੇ ਹੋ। ਸਹੁਰੇ ਦੇ ਲਈ, ਸਹੁਰੇ ਘਰ ਜਾਣ ਲਈ ਤੁਹਾਡੇ ਤਾਣੇ ਮੀਣੇ ਉਹਨਾਂ ਲਈ ਵੀ ਤਿਆਰੀ ਹੁੰਦੀ ਹੈ। ਸੋ ਇੱਥੇ ਸਹੁਰਾ ਮੌਤ ਤੋਂ ਬਾਅਦ ਦੀ ਜ਼ਿੰਦਗੀ ਹੈ ਰੱਬ ਦੇ ਦਰਗਾਹ 'ਚ, ਔਰ ਇਹ ਹੈ ਕਿ ਭਾਈ ਜੇ ਮੈਂ ਪੇਕਿਆਂ ਦੇ ਵਿੱਚ ਇਸ ਦੁਨੀਆ 'ਚ ਰਹਿੰਦੇ ਆ ਹਰ ਜਪ ਸਹੇਲੀ ਵਿੱਚ ਸਹੁਰੜੇ ਖਰੀ, ਫਿਰ ਜੇ ਮੈਂ ਇਸ ਦੇ ਰੱਬ ਨਾਲ ਜੁੜੀ ਹਾਂ ਤੇ ਸਹੁਰੇ ਘਰ ਰੱਬ ਦੀ ਦਰਗਾਹ ਦੇ ਵਿੱਚ ਖਰੀ ਸੁਹੰਦੀ ਮੈਂ ਜਿਹੜੀ ਹੈ ਸੋਹਣੀ ਲੱਗਾਂਗੀ, ਮੇਰੀ ਰੂਹ ਉਜਲ ਰੂਹ ਹੋਏਗੀ। ਸੌਰੜਿਆ ਵਿੱਚ ਖਰੀ ਸੁਹੰਦੀ ਜਿਨ ਪੇਵਕੜੇ ਨਾਮ ਸੰਭਾਲਿਆ, ਜੇ ਇਸ ਪੇਕੇ ਘਰ 'ਚ ਮੈਂ ਨਾਮ ਨੂੰ ਸੰਭਾਲਿਆ ਹੋਇਆ ਤੇ ਰੱਬ ਦੀ ਦਰਗਾਹ 'ਚ ਮੈਂ ਖੜੀ ਸੋਹਣੀ ਲੱਗਾਂਗੀ। ਸਭ ਸਫਲਿਓ ਜਨਮ ਤਿਨਾਂ ਦਾ ਗੁਰਮੁਖ ਜਿਨ੍ਹਾਂ ਮਨ ਜਿਨ ਪਾਸਾ ਢਾਲਿਆ, ਉਹਨਾਂ ਦਾ ਜਨਮ ਸਫਲ ਹੈ ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ ਔਰ ਆਪਣੇ ਮਨ ਨੂੰ ਸੱਚ ਦੇ ਉਸ ਭਾਂਡੇ ਦੇ ਨਾਲ ਜਿਹੜਾ ਹੈ ਉਹ ਇਕਮਿਕ ਕਰ ਲਿਆ। ਹਰ ਸੰਤ ਜਨਾ ਮਿਲ ਕਾਰਜ ਸੋਇਆ ਵਰ ਪਾਇਆ ਪੁਰਖ ਆਨੰਦੀ, ਰੱਬ ਦੇ ਪਿਆਰਿਆਂ ਦੇ ਨਾਲ ਮੇਲ ਹੋਇਆ, ਜ਼ਿੰਦਗੀ ਸੋਹਣੀ ਲੱਗਦੀ ਹੈ, ਵਰ ਮਿਲਿਆ ਔਰ ਉਹ ਵਰ ਵਾਹਿਗੁਰੂ ਪੁਰਖ ਜਿਹੜਾ ਹਮੇਸ਼ਾ ਆਨੰਦ ਦੇਣ ਵਾਲਾ ਹੈ। ਹਰ ਸਤ ਸਤ ਮੇਰੇ ਬਾਬੁਲਾ ਹਰ ਜਨ ਮਿਲ ਜੰਜ ਸੁਹੰਦੀ ਕਿ ਹੇ ਮੇਰੇ ਬਾਬਲ, ਇਹ ਫਿਰ ਰੂਪਕ ਦੇ ਤੌਰ ਤੇ ਹੈ ਕਿ ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੈਨੂੰ ਸਤ ਰੂਪ ਵਾਹਿਗੁਰੂ ਮਿਲਿਆ, ਸੋਹਣੀ ਜੰਜ ਹੈ। ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਵਰੈ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਿਗੁਰ ਦਾਨ ਦਵਾਇਆ ਖੰਡ ਵਰ ਪੰਡ ਹਰ ਸੋਭਾ ਹੋਈ ਇਹੋ ਦਾਨ ਨਾ ਰਲਿਆ ਰਲਾਇਆ ਹੋਰ ਮਨਮੁਖ ਦਾਜ ਜੇ ਰੱਖ ਦਿਖਾਲੇ ਸੋ ਕੂੜ ਅਹੰਕਾਰ ਕੱਚ ਪਾਜੋ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ। ਹੁਣ ਇਹ ਮੈਸੇਜ ਰੂਹਾਨੀਅਤ ਦਾ ਹੀ ਹੈ, ਲੇਕਿਨ ਜਿਹੜਾ ਦਾਜ ਦਾ ਕੋੜ ਸਮਾਜ ਨੂੰ ਚੰਬੜਿਆ ਹੋਇਆ ਸੀ ਉਦੋਂ ਵੀ, ਇਹ 4 ਸਦੀਆਂ ਪਹਿਲਾਂ ਗੁਰੂ ਰਾਮਦਾਸ ਦਾ ਫਰਮਾਨ ਹੈ ਅੱਜ ਵੀ। ਔਰ ਜਦੋਂ ਮੈਂ ਇਹ ਸ਼ਬਦ ਵੀ ਪੜ੍ਹਨ ਲਈ ਕੱਢਿਆ ਤੇ ਫਿਰ ਮੇਰੇ ਸਾਹਮਣੇ ਖਬਰ ਵੀ ਆਈ
ਇੰਡੀਅਨ ਡਾਟਾ ਦਾ 35,493 ਡੋਰੀ ਡੈਥਸ reported between 2017 to 2021 20 deaths daily government data ਇਹ ਇੰਡੀਅਨ ਗਵਰਨਮੈਂਟ ਨੇ ਪਾਰਲੀਮੈਂਟ ਡਾਟਾ ਦਿੱਤਾ ਹੈ ਕਿ 20 ਮੌਤਾਂ ਰੋਜ਼ ਹੁੰਦੀਆਂ ਨੇ ਦਾਜ ਨਾ ਦੇਣ ਕਰਕੇ ਜਾਂ ਘੱਟ ਦੇਣ ਕਰਕੇ ਤੇ 35,493 ਲੋਕ ਜਿਹੜੇ ਨੇ ਪਿਛਲੇ 4 ਸਾਲ ਦੇ ਵਿੱਚ ਮਰੇ ਨੇ। ਹੁਣ ਇੱਥੇ ਜਦੋਂ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਮੈਂ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਕਿ हे ਵਾਹਿਗੁਰੂ ਦੇ ਪਿਆਰੇ ਮੇਰੇ ਪਿਤਾ ਜੇ ਤੁਸੀਂ ਕੋਈ ਦਾਜ ਦੇਣਾ ਹੈ ਮੈਨੂੰ ਤੇ ਹਰ ਦਾਨ ਮੈਨੂੰ ਉਸ ਵਾਹਿਗੁਰੂ ਦੇ ਨਾਮ ਦਾ ਦਾਨ ਦਿਓ, ਨਾਮ ਦੇ ਨਾਲ ਜੋੜੋ, ਇਹੀ ਮੇਰਾ ਦਾਜੋ ਹੈ। ਇਹੀ ਵਾਹਿਗੁਰੂ ਦਾ ਇਹ ਦਾਜ ਦਾ ਕੱਪੜਾ, ਹੁਣ ਦਾਜ ਕੀ ਹੁੰਦਾ ਸੀ, ਸੂਟ ਨੇ ਇਹ ਕੋਈ ਹੋਰ ਚੀਜ਼ਾਂ ਨੇ, ਕਿ ਭਾਈ ਇਹੀ ਜਿਹੜਾ ਕੱਪੜਾ ਹੈ ਮੈਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜਿਤ ਸਵਰੈ ਮੇਰਾ ਕਾਜੋ, ਜਿੱਥੇ ਮੇਰਾ ਕਾਜ ਸਫਲ ਹੋਣਗੇ। ਹਰ ਹਰ ਭਗਤੀ ਕਾਜ ਸੁਹੇਲਾ ਗੁਰੂ ਸਤਿਗੁਰ ਦਾਨ ਦਿਵਾਇਆ, ਕਿ ਗੁਰੂ ਸਤਿਗੁਰੂ ਨੇ ਬਖਸ਼ਿਸ਼ ਕਰਕੇ ਮੈਨੂੰ ਇਹ ਬੰਦਗੀ ਦਾ ਦਾਜ ਦਿੱਤਾ। ਖੰਡ ਵਰ ਪੰਡ ਹਰ ਸੋਭਾ ਹੋਈ, ਇਹ ਦਾਨ ਨਾ ਰਲਿਆ ਰਲਾਇਆ। ਇਹ ਜਿਹੜੀ ਨਾਮ ਦੀ ਗਿਫਟ ਹੈ ਇਸ ਦਾ ਕੋਈ ਮੁਕਾਬਲਾ ਕਿਸੇ ਖੰਡ ਬ੍ਰਹਮੰਡ ਕਿਸੇ ਪਲੈਨਟ ਕਿਸੇ ਕੰਟੀਨੈਂਟ ਦੇ ਵਿੱਚ ਨਹੀਂ ਹੋ ਸਕਦਾ। ਇਹ ਕਿਸੇ ਚੀਜ਼ ਨਾਲ ਵੀ ਇਸ ਨੂੰ ਰਲਾ ਕੇ ਨਹੀਂ ਦੇਖਿਆ ਜਾ, ਇਹਦਾ ਕੋਈ ਮੁਕਾਬਲਾ ਹੀ ਨਹੀਂ ਹੈ। ਹੋਰ ਮਨਮੁਖ ਦਾਜ ਜੇ ਰੱਖ ਦਿਖਾ ਲੈ, ਰੱਖ ਦਿਖਾ ਲੈ ਦਾਜ ਦਿਖਾਣ ਦਾ ਹੁੰਦਾ ਸੀ ਪੂਰਾ ਰਿਵਾਜ, ਕਿ ਜਿਹੜੀ ਜਦੋਂ ਬਰਾਤ ਆਈ ਹੈ ਪੂਰਾ ਬਾਹਰ ਮੰਜੀਆਂ ਡਾਹਤੀਆਂ ਜਾਂਦੀਆਂ ਸੀ, ਡਿਸਪਲੇ ਕੀਤਾ ਜਾਂਦਾ ਸੀ। ਉਹਨਾਂ ਨੇ ਕਿਹਾ ਵੀ ਨਹੀਂ ਇਹ ਕੋਈ ਦਿਖਾਲਣ ਵਾਲੀ ਚੀਜ਼ ਨਹੀਂ ਹੈ, ਉਹ ਤਾਂ ਮਨਮੁਖਾਂ ਦਾ ਕੰਮ ਹੈ ਕਿ ਜਿਹੜੇ ਹਰ ਮਨਮੁਖ ਦਾਜ ਜੇ ਰੱਖ ਦਿਖਾ ਲੈ ਸੋ ਕੂੜ ਅਹੰਕਾਰ ਕੱਚ ਪਾਜੋ। ਕਿਉਂਕਿ ਉਹ ਜਿਹੜਾ ਆਪਣੀ ਈਗੋ ਔਰ ਉਹ ਦਿਖਾਵਾ ਤੁਹਾਡੀ ਹਉਮੈ ਲਈ ਕਿ ਦੇਖੋ ਜੀ ਇੰਨਾ ਦਿੱਤਾ ਮੈਂ, ਇੰਨੇ ਅਮੀਰ ਬਾਪ ਨੇ ਆਪਣੀ ਧੀ ਨੂੰ ਇਹ ਦਿੱਤਾ, ਹਾਲਾਂ ਉਹ ਜਿਹੜਾ ਭੁੱਖ ਦੇ ਲਈ ਆਇਆ ਦਾਜ ਦੀ ਉਹ ਤਾਂ ਕਦੇ ਰੱਜਿਆ ਹੀ ਨਹੀਂ ਹੈ। ਔਰ ਇਹੀ ਕਾਰਨ ਹੈ ਕਿ ਗੈਟ ਮੋਰ ਇਹਦੇ ਥੱਲੇ ਉਹ ਮਾਰ ਦਿੰਦੇ ਨੇ ਉਹਨਾਂ ਨੂੰ। ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ। ਹੀ ਮੇਰੇ ਪਿਆਰੇ ਮੇਰੇ ਪਿਤਾ, ਮੈਨੂੰ ਜੇ ਤੁਸੀਂ ਦਾਨ ਦੇਣਾ ਤੇ ਇਹ ਦਾਜ ਨਹੀਂ, ਇਹ ਵਾਹਿਗੁਰੂ ਦੇ ਨਾਮ ਦਾ ਦਾਨ ਦਿਓ। ਤੇ ਅਖੀਰਲਾ ਪਤਾ ਹੈ ਹਰ ਰਾਮ ਰਾਮ ਮੇਰੇ ਬਾਬੁਲਾ ਪਿਰ ਮਿਲ ਧਨ ਵੇਲ ਵਧੰਦੀ, ਹਰ ਜੁਗੈ ਜੁਗੋ ਜੁਗ ਜੁਗੋ ਜੁਗੋ ਸਦ ਪੀੜੀ ਗੁਰੂ ਚਲੰਦੀ, ਜੁਗ ਜੁਗ ਪੀੜੀ ਚਲੈ ਸਤਗੁਰ ਕੀ, ਜਿਨੀ ਗੁਰਮੁਖ ਨਾਮ ਤੇ ਆਇਆ, ਹਰ ਪੁਰਖ ਨਾ ਕਬ ਹੀ ਬਿਨਸੈ, ਹਰ ਪੁਰਖ ਨਾ ਕਬ ਹੀ ਬਿਨਸੈ, ਜਾਵੈ ਨਿਤ ਦੇਵੈ ਚੜ੍ਹੈ ਸਵਾਇਆ, ਨਾਨਕ ਸੰਤ ਸੰਤ ਹਰ ਏਕੋ, ਜਪ ਹਰ ਹਰ ਨਾਮ ਸੁਹੰਦੀ, ਹਰ ਰਾਮ ਰਾਮ ਮੇਰੇ ਬਾਬਲਾ ਪਿਰ ਮਿਲ ਧਨ ਵੇਲ ਵਧੰਦੀ। ਕਿ हे ਮੇਰੇ ਬਾਬੁਲ, हे ਮੇਰੇ ਪਿਤਾ, ਹਰ ਰਾਮ ਰਾਮ ਮੇਰੇ ਬਾਬਲਾ ਪਿਰ ਮਿਲ ਧਨ ਵੇਲ ਵਧੰਦੀ। ਜਦੋਂ ਮੈਂ ਆਪਣੇ ਪਿਆਰੇ ਦੇ ਨਾਲ ਮਿਲੀ, ਵਾਹਿਗੁਰੂ ਦੇ ਨਾਲ ਮੇਲ ਹੋਇਆ ਤੇ ਇਹ ਵੇਲ ਵੱਧਦੀ ਚਲੀ ਗਈ। ਨਾਨਕ ਨਾਮ ਮਿਲੇ ਤਾਂ ਜੀਵਾਂ। ਜਿਉਂ-ਜਿਉਂ ਤੁਸੀਂ ਉਸ ਦੇ ਵਿੱਚ ਖੁੱਭਦੇ ਹੋ ਫਿਰ ਤੁਸੀਂ ਹੋਰ ਤੁਹਾਨੂੰ ਇਵੇਂ ਲੱਗਦਾ ਵੀ ਮੇਰੀ ਰੂਹ ਪਿਆਸੀ ਆ, ਹੋਰ ਇਹਨੂੰ ਹੀ ਵੇਲ ਦਾ ਵਧਣਾ ਕਹਿੰਦੇ ਨੇ। ਹੁਣ ਬਹੁਤ ਵਾਰ ਗ੍ਰਸਤ ਦੇ ਵਿਆਹ ਤੋਂ ਬਾਅਦ ਆਸ ਬੱਚੀ ਦੀ ਹੁੰਦੀ ਹੈ ਤਾਂ ਉਹਨੂੰ ਵੀ ਕਹਿੰਦਾ ਸੀ ਜੀ ਵੇਲ ਵਧੀ ਹੈ। ਪਰ ਇੱਥੇ ਜਦੋਂ ਤੁਸੀਂ ਵਾਹਿਗੁਰੂ ਦੇ ਨਾਲ ਮੇਲ ਹੋਇਆ, ਹੇ ਬਾਬਲ, ਤੇ ਮੇਰੀ ਹਰ ਧਨ ਨੂੰ ਹੋਰ ਖੱਟਣ ਵੱਲ ਵੇਲ ਮੇਰੀ ਵਧੀ, ਹਰ ਜੁਗੈ ਜੁਗੋ ਜੁਗ ਜੁਗੋ ਜੁਗੋ ਸਦ ਪੀੜੀ ਗੁਰੂ ਚਲੰਦੀ। ਮੇਰੀ ਤਾਂ ਇਹੀ ਪੀੜੀ ਦਾ ਚੱਲਣ ਹੈ, ਕਿਉਂਕਿ ਵਧੀ ਵੇਲ ਬਹੁ ਪੀੜੀ ਚਾਲਿਕ ਦੁਨਿਆਵੀ ਹੈ ਕਿ ਜੀ ਵੇਲ ਵਧੀ ਹੈ। ਇੱਥੇ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ, ਜੁਗ ਜੁਗ ਪੀੜੀ ਚੱਲੈ ਸਤਿਗੁਰ ਕੀ, ਜਿਨੀ ਗੁਰਮੁਖ ਨਾਮ ਤੇ ਆਇਆ। ਜਦੋਂ ਇੱਕ ਗੁਰਮੁਖ ਉਸ ਰੂਹ ਉਸਦੇ ਪਿਆਰ ਵਿੱਚ ਰੰਗੀ ਗਈ ਤੇ ਉਹਨੇ ਫਿਰ ਦੂਸਰਿਆਂ ਨੂੰ ਜਾਗ ਲਾਣੀ ਹੈ। ਸਹੀ ਪਿਆਰੇ ਮੇਲ ਮਿਲਿਆ ਤੇਰਾ ਨਾਮ, ਉਹ ਜਿਹੜੀ ਹੈ ਉਹ ਵੀ ਪੀੜੀ ਚੱਲ ਰਹੀ ਹੈ। ਦੁਨੀਆਦਾਰ ਨੂੰ ਹੁੰਦਾ ਹੈ ਮੇਰੇ ਪੁੱਤ ਮੇਰੇ ਧੀਆਂ ਪੋਤਰੇ ਦੋਤਰੇ, ਉਹਨਾਂ ਲਈ ਉਹੀ ਪੀੜੀ ਚੱਲਣਾ ਹੈ। ਇੱਥੇ ਜਿਹੜੇ ਰੱਬ ਦੀ ਦੌਲਤ ਇਕੱਠੀ ਕਰਨ ਵਾਲੀਆਂ ਰੂਹਾਂ ਨੇ ਉਹ ਬਾਬਲ ਨੂੰ ਇਹੀ ਹੈ ਕਿ ਜੁਗ ਜੁਗ ਪੀੜੀ ਚਲੈ ਸਤਿਗੁਰ ਕੀ, ਜਿਨੀ ਗੁਰਮੁਖ ਨਾਮ ਤੇ ਆਇਆ, ਹਰ ਪੁਰਖ ਨਾ ਕਭੀ ਬਿਨਸੈ, ਜਾਵੇ ਨਿਤ ਦੇਵੈ ਚੜ੍ਹੈ ਸਵਾਇਆ। ਉਹ ਹਮੇਸ਼ਾ ਹੀ ਦਿਨ ਦੁਗਣੀ ਰਾਤ ਚੁਗਣੀ ਨਾਮ ਦਾ ਖੰਡਾ ਜਿਹੜਾ ਉਹ ਖੜਕਦਾ ਔਰ ਉਹ ਅੰਦਰ ਤੁਹਾਡੇ ਤਲਬ ਰੱਬ ਦੀ ਯਾਦ ਦੀ ਹੋਰ ਵੀ ਤੀਬਰ ਹੁੰਦੀ ਹੈ। ਨਾਨਕ ਸੰਤ ਸੰਤ ਹਰ ਏਕੋ, ਜਪ ਹਰ ਹਰ ਨਾਮ
ਸੁਹੰਦੀ ਕਿ ਚੌਥੇ ਪਾਤਸ਼ਾਹ ਚੌਥੇ ਨਾਨਕ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਉਹ ਸਿਰਫ ਤੇ ਸਿਰਫ ਉਹੀ ਵਾਹਿਗੁਰੂ ਸੰਤਾਂ ਦਾ ਸੰਤ ਹੈ, ਦੁਨੀਆਦਾਰੀ ਸੰਤ ਨਹੀਂ। ਉਹ ਨਾਨਕ ਸੰਤ ਹਰ ਇੱਕੋ, ਉਹ ਸੰਤਾਂ ਦਾ ਵੀ ਵੱਡਾ ਸੰਤ ਹੈ। ਜਪ ਹਰ ਨਾਮ ਸੁਹੰਦੀ, ਉਸ ਦਾ ਨਾਂ ਜਪਣ ਦੇ ਨਾਲ ਹੀ ਅਸੀਂ ਸੋਹਣੇ ਹੁੰਦੇ ਹਾਂ, ਸਾਡੀ ਰੂਹ ਚਮਕਦੀ ਹੈ, ਰੂਹ ਦੇ ਅੰਦਰ ਪਿਆਰ ਔਰ ਸੁਹੱਪਣ ਆਉਂਦਾ ਹੈ। ਹਰ ਰਾਮ ਰਾਮ ਮੇਰੇ ਬਾਬਲਾ, हे ਮੇਰੇ ਫਾਦਰ ਪਿਤਾ, ਮੈਂ ਆਪਣੇ ਪਿਆਰੇ ਵਾਹਿਗੁਰੂ ਨੂੰ ਮਿਲ ਕੇ ਫਿਰ ਮਿਲ ਧਨ ਵੇਲ ਵਧੰਦੀ। ਮੈਂ ਉਸ ਵਾਹਿਗੁਰੂ ਦੇ ਨਾਲ ਮੇਰਾ ਮੇਲ ਹੋਇਆ ਹੈ ਔਰ ਮੈਂ ਜਿਵੇਂ ਇੱਕ ਵੇਲ ਵੱਧਦੀ ਹੈ ਇਵੇਂ ਮੇਰੀ ਰੂਹ ਦਾ ਵਿਕਾਸ ਹੋ ਰਿਹਾ ਹੈ। ਇਹ ਅੱਜ ਦਾ ਵਿਚਾਰ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਮਸ਼ਹੂਰ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।